गुरु जी की फतेह। अस्सलाम वालेकुम, आदाब, वर्ज महा तुहाडी होस्ट नीलम कौर ते मैं TV4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂ ਉੱਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच विच बहुत धन्यवाद। जी डॉक्टर साहब, अज 13 सितंबर 2023 29 भादो नानकशाही संवत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਹੈ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਬਕਮ ਕੈਨੇਡਾ, roku, Jadoo Box, Shava, Facebook, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਹੋ ਤਾਂ ਉਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਵੀਰ ਸਿਮਰਪ੍ਰੀਤ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਸਵਾਲ ਕੀਤਾ ਹੈ ਕਿ ਜਿਹੜੀ ਬਹਿਸ ਸਨਾਤਨ ਧਰਮ ਨੂੰ ਲੈ ਕੇ ਚੱਲ ਰਹੀ ਹੈ, ਸੋ ਇਸ ਵਿੱਚ ਸਾਡਾ ਕੀ ਫਾਇਦਾ ਹੈ ਜਾਂ ਅਸੀਂ ਕਿਵੇਂ ਆਪਣੀ ਗੱਲ ਕਹਿ ਸਕਦੇ ਹਾਂ ਕਿ ਅਸੀਂ ਕਿਵੇਂ ਵੱਖਰੇ ਹਾਂ, ਕੀ ਸਾਨੂੰ ਸਾਊਥ ਵਾਲਿਆਂ ਨਾਲ ਨਹੀਂ ਖੜਨਾ ਚਾਹੀਦਾ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਸਿਮਰਪ੍ਰੀਤ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਹੈਂਕੜਬਾਜ਼ ਭਾਰਤੀ ਹਾਕਮਾਂ ਦੀ ਕਿਸੇ ਵੀ ਸਦਭਾਵਨਾ ਜੈਸਚਰ ਨੂੰ ਕਬੂਲਣ ਤੋਂ ਜਿਹੜੀ ਮਨਾਹੀ ਕੀਤੀ ਹੈ। ਸੋ ਕੈਨੇਡੀਅਨ ਪਲੇਨ ਖਰਾਬ ਹੋਣ ਕਰਕੇ ਉਹ ਭਾਵੇਂ 48 ਘੰਟੇ ਦਿੱਲੀ ਵਿੱਚ ਹੀ ਰੁਕੇ ਰਹੇ, ਪਰ ਉਹਨਾਂ ਨੇ ਭਾਰਤ ਸਰਕਾਰ ਦੀ ਪੇਸ਼ਕਸ਼ ਜਿਹੜੀ ਪੇਸ਼ਕਸ਼ ਸੀ ਉਹ ਠੁਕਰਾ ਦਿੱਤੀ, ਜਿਸ ਵਿੱਚ ਉਹਨਾਂ ਨੂੰ ਇੰਡੀਅਨ 에ਅਰਲਾਈਨਸ ਦੇ ਜਹਾਜ਼ ਵਿੱਚ ਕੈਨੇਡਾ ਪਹੁੰਚਾਉਣਾ ਸੀ। ਵੈਸੇ ਜਸਟਨ ਟਰੂਡੋ ਨੂੰ ਖਾਲਿਸਤਾਨ ਦੇ ਮੁੱਦੇ ਤੇ ਉਹਨਾਂ ਦੀ ਪਹੁੰਚ ਸੰਬੰਧੀ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੀ ਹਮਾਇਤ ਵੀ ਹਾਸਲ ਹੋਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਵੀਰ ਸਿਮਰਪ੍ਰੀਤ ਸਿੰਘ ਕੈਲੀਫੋਰਨੀਆ ਨਿਵਾਸੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਉਹਨਾਂ ਨੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਤੇ ਜੇ ਵੀਰ ਸਿਮਰਪ੍ਰੀਤ ਸਿੰਘ ਪ੍ਰੋਗਰਾਮ ਲਗਾਤਾਰਤਾ ਨਾਲ ਦੇਖਦੇ ਹੋਣ, ਕਈ ਵਾਰ ਕੋਈ ਪ੍ਰੋਗਰਾਮ ਮਿਸ ਵੀ ਹੋ ਜਾਂਦਾ ਹੋਵੇਗਾ ਤੇ ਉਹਨਾਂ ਨੂੰ ਇਹ ਜ਼ਰੂਰ ਅੰਦਾਜ਼ਾ ਹੁੰਦਾ ਕਿ ਅਸੀਂ ਰਾਦਰ ਆਪਣੀ ਸਿੱਖ ਲੀਡਰਸ਼ਿਪ ਨੂੰ ਵੀ ਔਰ ਪੰਜਾਬ ਦੀਆਂ ਬਾਕੀ ਜਿਹੜੀਆਂ ਸਾਡੀਆਂ ਧਿਰਾਂ ਨੇ ਉਹਨਾਂ ਨੂੰ ਵੀ ਲਾਹਨਤ ਪਾਈ ਹੈ ਕਿ ਸਿੱਖੀ ਦਾ ਮੂਲ ਜਦੋਂ ਅਸੀਂ ਰੋਜ਼ਾਨਾ ਆਸਾ ਦੀ ਵਾਰ ਪੜ੍ਹਦੇ ਹਾਂ ਔਰ ਉਸ 'ਚ ਅਸੀਂ ਗੁਰੂ ਨਾਨਕ ਸਾਹਿਬ ਦਾ ਇਹ ਫਰਮਾਨ ਪੜ੍ਹਦੇ ਹਾਂ, ਮੱਥੇ ਟਿੱਕਾ ਤੇੜ ਧੋਤੀ ਕਾ ਖਾਈ ਹੱਥ ਛੁਰੀ ਜਗਤ ਕਸਾਈ, ਕਿ ਇਹ ਬੁੱਚਰ ਆਫ ਦਾ ਵਰਲਡ ਆਈਡੀਓਲੋਜੀ ਬ੍ਰਾਹਮਣਵਾਦ ਜਿਸ ਦਾ ਨਾਂ ਜਿਹੜਾ ਹਿੰਦੂਤਵਾ ਪੋਲੀਟੀਕਲ ਆਈਡੀਓਲੋਜੀ ਬਣਾਈ ਔਰ ਹੁਣ ਈਵਨ ਹਿੰਦੂ ਧਰਮ ਕਹਿਣ ਦੀ ਥਾਂ ਇਹਨਾਂ ਨੇ ਸਨਾਤਨ ਧਰਮ ਕਹਿਣਾ ਸ਼ੁਰੂ ਕਰ ਦਿੱਤਾ ਔਰ ਜਿਸ ਨੂੰ ਬੜੇ ਮਜ਼ਬੂਤ ਅੰਦਾਜ਼ ਦੇ ਵਿੱਚ ਤਮਿਲਨਾਡੂ ਦੇ ਚੀਫ ਮਿਨਿਸਟਰ ਸਟਾਲਿਨ ਦੇ ਬੇਟੇ ਉਦੈਨਿਧੀ ਸਟਾਲਿਨ ਨੇ ਚੈਲੰਜ ਕੀਤਾ ਔਰ ਇਹ ਇੱਕ ਕਿਸਮ ਦੀ ਡਿਬੇਟ ਬਣ ਗਈ ਕਿਉਂਕਿ ਭਾਰਤ ਦੀਆਂ ਅੰਬੇਦਕਰ 'ਚ ਯਕੀਨ ਰੱਖਣ ਵਾਲੀਆਂ ਉਹਨਾਂ ਦੇ ਵਿਚਾਰਧਾਰਾ ਜਥੇਬੰਦੀਆਂ ਵੀ ਖੁੱਲ੍ਹ ਕੇ ਆਈਆਂ। ਨਾਰਥ ਇੰਡੀਆ ਦੇ ਵਿੱਚ ਹੋਰ ਵੀ ਜਿਹੜੇ ਸਮਝਦੇ ਨੇ ਕਿ ਵੀ ਇਹਨਾਂ ਦਾ ਕੀ ਪਖੰਡ ਹੈ, ਉਸ ਨੂੰ ਉਹਨਾਂ ਨੇ ਜਿਹੜਾ ਸਟਰੋਂਗਲੀ ਕਰੁਣਾਨਿਧੀ ਨੂੰ ਹਮਾਇਤ ਦਿੱਤੀ। ਰਾਦਰ ਇਹਨਾਂ ਦਾ ਦਬਾਅ ਔਰ ਈਵਨ ਧਮਕੀਆਂ ਵੀ ਇੱਕ ਇਸ ਕਿਸਮ ਦੇ ਹਿੰਦੂਤਵੀ ਜਿਹੜਾ ਗੁੰਡੇ ਵੱਲੋਂ ਜਿਹੜਾ ਔਰੇਂਜ ਰੋਬਸ ਦੇ ਵਿੱਚ ਭਗਵੇ ਕੱਪੜਿਆਂ ਵਾਲਾ ਜਿਹਨੇ 10 ਕਰੋੜ ਦਾ ਇਨਾਮ ਰੱਖਿਆ ਕਿ ਜਿਹੜਾ ਉਹਦਾ ਕਰੁਣਾਨਿਧੀ ਦੇ ਉਸ ਜਿਹੜਾ ਮੁੰਡੇ ਦਾ ਪੋਤੇ ਦਾ ਸਿਰ ਵੱਢ ਕੇ ਲਿਆਏਗਾ ਸਟਾਲਿਨ ਦੇ, ਤਾਂ ਉਹਨੇ ਅੱਗੋਂ ਕਿਹਾ ਕਿ ਵੀ ਤੂੰ ਤਾਂ ਜਿਹੜਾ ਹੈ ਉਹ
ਕਦੇ ਤੂੰ ਚਿਕਨ ਦਾ ਹੀ ਕੁੱਕੜ ਦਾ ਹੀ ਜਿਹੜਾ ਸਿਰ ਲਿਆ ਕੇ ਦਿਖਾ ਦੇ। ਔਰ ਉਹਨੇ ਰਾਦਰ ਸਟਾਲਨ ਨੇ ਇੱਕ ਕਦਮ ਹੋਰ ਅੱਗੇ ਜਾਂਦਿਆਂ ਨੈਕਸਟ ਵੀਟ ਦੇ ਵਿੱਚ ਉਹ ਇੱਕ ਅਗਰਬੱਤੀ ਜਿਹੜੀ ਕਿ ਮੱਛਰਾਂ ਨੂੰ ਭਜਾਉਣ ਲਈ ਇਸਤੇਮਾਲ ਕੀਤੀ ਜਾਂਦੀ ਹੈ, ਉਸ ਦਾ ਇੱਕ ਖਾਸ ਬ੍ਰਾਂਡ ਹੈ, ਉਸ ਦੀ ਪਿਕਚਰ ਪਾ ਦਿੱਤੀ ਕਿਉਂਕਿ ਉਹਨੇ ਕਿਹਾ ਸੀ ਕਿ ਵੀ ਇਹ ਜਿਹੜਾ ਸਨਾਤਨ ਧਰਮ ਹੈ ਇਹ ਮੱਛਰ, ਡੇਂਗੂ ਔਰ ਕੋਵਿਡ-19 ਵਾਂਗ ਹੈ। ਔਰ ਰਾਦਰ ਉਸੇ ਪਾਰਟੀ ਦੇ ਫਿਰ ਇੱਕ MP ਜਿਹੜਾ ਸਿਟਿੰਗ ਮੈਂਬਰ ਪਾਰਲੀਮੈਂਟ ਹੈ, ਇਹ ਰਾਜਾ ਸ਼ਾਇਦ ਉਹਦਾ ਨਾਂ ਹੈ, ਉਹਨੇ ਤਾਂ ਇੱਕ ਕਦਮ ਹੋਰ ਅੱਗੇ ਜਾਂਦਿਆਂ ਕਿਹਾ ਕਿ ਭਾਈ ਇਕੱਲਾ ਇਹ ਡੇਂਗੂ, ਮਲੇਰੀਆ ਜਾਂ ਕੋਵਿਡ-19 ਤੱਕ ਹੀ ਨਹੀਂ ਹੈ, ਇਹ ਤਾਂ ਕੋਡ ਹੈ, ਲੈਪਰੋਸੀ ਹੈ। ਔਰ ਇਹ ਉਹਦੇ ਨਾਲ ਈਵਨ ਤਮਿਲਨਾਡੂ 'ਚ ਬਹੁਤ ਵੱਡੀ ਹਮਾਇਤ ਔਰ ਦੂਸਰੀਆਂ ਵੀ ਤਰ੍ਹਾਂ ਆ ਰਹੀਆਂ ਨੇ। ਲੇਕਿਨ ਪੰਜਾਬ 'ਚੋਂ ਸਾਨੂੰ ਜਿਹੜੀ ਸਿੱਖੀ ਦਾ ਆਧਾਰ ਹੀ ਬ੍ਰਾਹਮਣਵਾਦ ਦੇ ਖਾਤਮੇ ਨਾਲ ਹੋਏ, ਜਿਸ ਪ੍ਰਥਾਏ ਖਾਲਸਾ ਪੰਥ ਦੀ ਹੋਂਦ ਜਿਸ ਨੂੰ 10ਵੇਂ ਪਾਤਸ਼ਾਹ ਨੇ ਸਾਜਿਆ ਔਰ ਇਹ ਫਰਮਾਨ ਜਾਰੀ ਕੀਤਾ ਕਿ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਜਾਬੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੋ ਇਨਕੀ ਪ੍ਰਤੀ। ਵਿਪਰ ਹੁਣ ਵਿਪਰ ਹੀ ਬ੍ਰਾਹਮਣਵਾਦ ਹੈ, ਵਿਪਰਵਾਦ ਹੀ ਜਿਹੜਾ ਹੈ ਉਹ ਸੋ ਕਾਲਡ ਸਨਾਤਨ ਧਰਮ ਹੈ। ਔਰ ਇਸ ਦੇ ਉੱਤੇ ਜਿਹੜੀ ਚੁੱਪੀ ਹੈ ਇਹਦਾ ਮਤਲਬ ਹੈ ਕਿ ਵੀ ਅਸੀਂ ਜਿਹਨੂੰ ਕਿਹਾ ਜਾਂਦਾ ਹੈ ਕਿ ਸਾਇਲੈਂਸ ਇਜ਼ ਹਾਫ ਐਕਸੈਪਟੈਂਸ, ਜੇ ਤੁਸੀਂ ਚੁੱਪ ਰਹਿੰਦੇ ਹੋ ਇਹਦਾ ਮਤਲਬ ਤੁਸੀਂ ਸਹਿਮਤੀ, ਅੱਧੀ ਤੁਹਾਡੀ ਸਹਿਮਤੀ ਹੈ। ਸੋ ਅਸੀਂ ਤਾਂ ਪਹਿਲੇ ਦਿਨ ਤੋਂ ਹੀ ਇਹ ਕਿਹਾ ਕਿ ਵੀ ਇਹ ਬਹੁਤ ਚੰਗੀ ਗੱਲ ਹੈ। ਹਾਲਾਂ ਬੀਜੇਪੀ ਇਹਨੂੰ ਇੱਕ ਸਿਆਸੀ ਜਿਹੜਾ ਦਾਅ ਪੇਚ ਵਾਂਗ ਵੀ ਇਸਤੇਮਾਲ ਕਰ ਰਹੀ ਹੈ। ਇਸ ਕਰਕੇ ਜਿਹੜਾ ਇੰਡੀਆ ਅਲਾਇੰਸ ਰਾਹੁਲ ਗਾਂਧੀ ਔਰ ਮਮਤਾ ਬੈਨਰਜੀ ਤੇ ਦੂਸਰਿਆਂ ਤੀਸਰਿਆਂ ਦੇ ਜਿਹੜੀ ਹੈ ਸਰਕਰਦਗੀ ਥੱਲੇ ਜਾਂ ਉਹਨਾਂ ਦੀ ਲੀਡਰਸ਼ਿਪ ਥੱਲੇ ਬਣਿਆ, ਉਹ ਤਾਂ ਇਹਦੇ ਨਾਲ ਹੀ ਇੱਕਦਮ ਹਿੱਲ ਗਏ। ਮਮਤਾ ਬੈਨਰਜੀ ਨੇ ਆਪਣੀ ਲਾਈਨ ਲਈ ਜੀ ਅਸੀਂ ਸਭ ਧਰਮਾਂ ਦਾ ਸਤਿਕਾਰ ਕਰਦੇ ਹਾਂ, ਹੋਰਨਾਂ ਨੇ ਵੀ ਕੁਛ ਇਸ ਕਿਸਮ ਦੀਆਂ ਲਾਈਨਾਂ ਲਈਆਂ। ਲੇਕਿਨ ਔਰ ਬੀਜੇਪੀ ਲਗਾਤਾਰ ਹਮਲਾਵਰ ਹੈ ਕਿ ਜੀ ਦੇਖੋ ਕਾਂਗਰਸ ਉਵੇਂ ਨਹੀਂ ਬੋਲੀ, ਉਸ ਤਰ੍ਹਾਂ ਨਹੀਂ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਜੇ ਉਹਨਾਂ ਦੇ ਮੁੱਦਾ ਤਾਂ ਕੋਈ ਨਹੀਂ ਹੈ, ਫੇਲ ਉਹ ਸਾਰੇ ਫਰੰਟ ਤੇ ਬੀਜੇਪੀ ਹੋਈ ਹੈ, ਤੇ ਉਹਨਾਂ ਨੂੰ ਲੱਗਦਾ ਵੀ ਸਿਆਸੀ ਤੌਰ ਦੇ ਉੱਤੇ ਜੇ ਇਹਨੂੰ ਇਹੀ ਡਿਬੇਟ ਬਣਾ ਦਿੱਤਾ ਜਾਏ ਕਿ ਜੀ ਇਹ ਜਿਹੜਾ ਸਨਾਤਨ ਧਰਮ ਵਰਸਸ ਜਿਹੜੇ ਦੂਸਰੇ ਨੇ ਵਿਰੋਧ ਵਾਲੇ, ਔਰ ਉਸ ਚੋਂ ਅਸੀਂ ਸਮਝਦੇ ਹਾਂ ਵੀ ਕਿਉਂਕਿ ਸਾਡਾ ਤਾਂ ਕੁਝ ਵੀ ਐਟ ਸਟੇਕ ਨਹੀਂ ਹੈ। ਜੇ ਦੇਖਿਆ ਜਾਏ ਸਾਡੇ ਲਈ ਤਾਂ ਇਹ ਆ ਜਾਣ ਜਿਹੜੇ ਅੱਜ ਹਿੰਦੂਤਵਾ ਵਾਲੇ ਨੇ ਤੇ ਜਿਹੜੇ ਕਾਂਗਰਸ ਜਾਂ ਅਲਾਇੰਸ ਵਾਲੇ ਆ ਜਾਣ, ਇਹ ਸਾਰੇ ਹੀ ਬ੍ਰਾਹਮਣਵਾਦ ਦੀਆਂ ABC ਜਾਂ ਆਮ ਆਦਮੀ ਉਹਨਾਂ ਦੀਆਂ ਹੀ ਟੀਮਾਂ ਨੇ। ਸੋ ਸਾਨੂੰ ਤਾਂ ਸਿਧਾਂਤਕ ਤੌਰ ਦੇ ਉੱਤੇ ਜਿੱਥੇ ਸਾਡੀ ਲਾਮਬੰਦੀ ਜਾਂ ਸਾਡੀ ਲੌਬੀ ਜਾਂ ਸਾਡਾ ਕੰਮਕਾਜ ਦਾ ਢੰਗ ਜਾਂ ਕਾਰਜਸ਼ੈਲੀ ਉਹ ਆਜ਼ਾਦ ਖਾਲਿਸਤਾਨ ਦੀ ਕਾਇਮੀ ਲਈ ਹੋਣੀ ਚਾਹੀਦੀ ਹੈ, ਉੱਥੇ ਸਾਨੂੰ ਸਿਧਾਂਤਕ ਤੌਰ ਦੇ ਉੱਤੇ ਖੁੱਲ੍ਹ ਕੇ ਕਹਿਣਾ ਚਾਹੀਦਾ ਕਿ ਜਿਵੇਂ ਕਾਸ਼ੀ ਰਾਮ ਨੇ ਕਿਹਾ ਸੀ ਕਿ ਬ੍ਰਾਹਮਣਵਾਦ ਸਭ ਪੁਆੜੇ ਦੀ ਜੜ ਹੈ, ਕਿ ਭਾਈ ਅਸੀਂ ਤਾਂ ਇਹਦੇ ਮੂਲ, ਕਿਉਂਕਿ ਬ੍ਰਾਹਮਣਵਾਦ ਜਾਂ ਸਨਾਤਨ ਧਰਮ ਵਰਣ ਆਸ਼ਰਮ ਹੈ, ਵਰਣ ਆਸ਼ਰਮ ਜ਼ਾਤ ਪਾਤੀ ਸਿਸਟਮ ਹੈ, ਤੇ ਸਿੱਖੀ ਜਿਹੜੀ ਹੈ ਉਹ ਤਾਂ ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ ਦੇ ਅਕਾਲ ਪੁਰਖ ਦੀਆਂ ਨਿਯਮਤਾਂ ਸਭ ਦੇ ਲਈ, ਸਭ ਲਈ ਸੋਸ਼ਲ ਜਸਟਿਸ, ਸਭ ਲਈ ਹਰ ਕਿਸਮ ਦੀਆਂ ਫਰੀਡਮਸ, ਉਹ ਭਾਵੇਂ ਸੋਸ਼ਲ ਨੇ, ਪੋਲੀਟੀਕਲ ਨੇ, ਇਕਨੋਮਿਕਲ ਨੇ, ਸਮਾਜਿਕ ਨੇ। ਔਰ ਸਾਡਾ ਤਾਂ ਸਾਰਾ ਆਧਾਰ ਹੀ, ਮੈਂ ਅਕਸਰ ਜਦੋਂ ਇਸ ਹਵਾਲੇ ਨਾਲ ਗੱਲ ਕਹਿੰਦਾ ਤੇ ਮੇਰਾ ਤਾਂ ਇੱਕ ਪੈਟ ਫਰੇਜ਼ ਹੁੰਦਾ ਕਿ 6 ਆਫ ਦਾ ਦਲਿਤਸ ਬਾਈ ਦਾ ਦਲਿਤਸ ਫॉर ਦਾ ਦਲਿਤ, ਤੇ ਵਰਣ ਆਸ਼ਰਮ ਜਾਂ ਸਨਾਤਨ ਧਰਮ ਤਾਂ ਖੜਾ ਹੀ ਇਹ ਹੈ ਵੀ ਸਭ ਤੋਂ ਥੱਲੜੇ ਜਿਹੜਾ ਪਾਇਦਾਨ ਹੈ ਪੌੜੀ ਦਾ, ਸਭ ਤੋਂ ਥੱਲੜਾ ਡੰਡਾ, ਉਸ ਦੇ ਉੱਤੇ ਸ਼ੂਦਰ ਨੂੰ ਖੜਾ ਕੀਤਾ ਹੋਇਆ, ਔਰਤ ਨੂੰ ਵੀ ਉਹਦੇ ਬਰਾਬਰ ਖੜਾ ਕੀਤਾ ਹੋਇਆ। ਸਨਾਤਨ ਧਰਮ ਜਿਹੜਾ ਹੈ ਉਹ ਮਨੂ ਸਮ੍ਰਿਤੀ ਉਸ ਕਾਨੂੰਨ ਨੂੰ ਮੰਨਦਾ ਹੈ, ਔਰ ਅਲਟੀਮੇਟਲੀ ਇਹ ਜਿਹੜਾ ਸਾਰਾ ਮੂਵ ਹੈ ਹੁਣ ਈਵਨ ਜਿਹੜਾ ਐਗਜ਼ਿਸਟਿੰਗ ਕਨਸਟੀਟਿਊਸ਼ਨ ਹੈ ਜਿਹੜਾ 1 ਪਰਸਨ 1 ਵੋਟ ਦਾ ਹੱਕ ਦਿੰਦਾ ਹੈ, ਇਹਨੂੰ ਵੀ ਡਿਸਟਰੋਏ ਕਰਕੇ ਇਹਨਾਂ ਦਾ ਉਸ ਨੂੰ ਜਿਹੜਾ ਇੱਕ ਹਿੰਦੂ ਰਾਸ਼ਟਰ ਬਣਾਉਣ ਦੀ ਲਾਈਨ ਹੈ। ਸੋ ਵੀਰ ਸਿਮਰਪ੍ਰੀਤ ਸਿੰਘ ਹੋਰਾਂ ਦਾ ਬਹੁਤ ਬਹੁਤ ਸ਼ੁਕਰੀਆ। ਅਸੀਂ ਉਹਨਾਂ ਸਾਰੇ ਵਿਊਅਰਸ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਲਗਾਤਾਰਤਾ ਨਾਲ ਸਾਡੇ ਪ੍ਰੋਗਰਾਮ ਨੂੰ ਸਰਾਹੁੰਦੇ ਨੇ, ਖਾਸ ਤੌਰ ਤੇ G20 ਦੇ ਉੱਤੇ ਸਾਡੀ ਟੇਕ, ਔਰ ਜਸਟਿਨ ਟਰੂਡੋ ਬੇਸ਼ੱਕ ਵਿਦਨ ਕੰਟਰੀ ਲਿਬਰਲ ਪਾਰਟੀ ਦੀ ਕਾਰਗੁਜ਼ਾਰੀ ਜਿਹੜੀ ਹੈ ਉਹ ਕੋਵਿਡ ਦੇ ਦੌਰਾਨ ਤਾਂ ਬਹੁਤ ਚੰਗਾ ਰਿਹਾ ਕਿਉਂਕਿ ਬਹੁਤ ਜ਼ਿਆਦਾ ਲੋਕਾਂ ਦੀ ਮਦਦ ਵੀ ਹੋਈ ਔਰ ਹਰ ਪੱਖੋਂ, ਲੇਕਿਨ ਇੱਕ ਦੋ ਉਸ ਪੀਰੀਅਡ ਦੇ ਵਿੱਚ ਜਿਹੜੇ ਪ੍ਰੋਟੈਸਟ ਹੋਏ ਆਟਵਾ 'ਚ ਐਕਸਟ੍ਰੀਮ ਕੰਜ਼ਰਵੇਟਿਵ ਲੋਕਾਂ ਵੱਲੋਂ, ਜਿਹਦੇ 'ਚ ਅਮਰੀਕਾ ਦੀਆਂ ਵੀ ਉਹ ਜਿਹੜੀਆਂ
ਰੈਡਨੈਕ ਜਿਹੜੇ ਗਰੁੱਪ ਨੇ ਉਹ ਸ਼ਾਮਲ ਹੋਏ, ਉਹਦੇ 'ਚ ਉਹਨਾਂ ਦੀ ਹੈਂਡਲਿੰਗ ਥੋੜੀ ਪੂਅਰ ਰਹੀ ਔਰ ਇਸ ਵੇਲੇ ਉਹਨਾਂ ਦਾ ਜਿਹੜਾ ਅਦਰਵਾਈਜ਼ ਪੋਪੂਲੈਰਿਟੀ ਗ੍ਰਾਫ ਹੈ ਉਹ ਤਾਂ ਕਿਉਂਕਿ ਵਾਧਾ ਘਟਦਾ ਰਹਿੰਦਾ ਅਜੇ ਜਦੋਂ ਤੱਕ ਨੈਕਸਟ ਇਲੈਕਸ਼ਨਾਂ ਨੂੰ 2-2.5 ਸਾਲ ਪਏ ਨੇ ਉਦੋਂ ਤੱਕ ਜਿਹੜਾ ਉਹ ਦੁਬਾਰਾ ਰਾਈਜ਼ ਵੀ ਹੋ ਸਕਦਾ। ਲੇਕਿਨ ਇਸ ਸਾਰੇ ਦੌਰ ਦੇ ਵਿੱਚ ਜਸਟਿਨ ਟਰੂਡੋ ਦੇ ਉੱਤੇ ਜਦੋਂ ਵੀ G20 ਦੇ ਦੌਰਾਨ ਕਿਸ ਕਿਸਮ ਦਾ ਮਾਹੌਲ ਭਾਰਤੀ ਹਾਕਮਾਂ ਨੇ ਸਿਰਜਿਆ ਉਸ ਦੀ ਗੱਲ ਤਾਂ ਅਸੀਂ ਕੀਤੀ ਲਗਾਤਾਰਤਾ ਨਾਲ, ਲੇਕਿਨ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਵੀ ਕੀਤੀ ਗਈ। ਜਿਹੜੀ ਆਪੋਜੀਸ਼ਨ ਤਾਂ ਹਮੇਸ਼ਾ ਹੀ ਉਹ ਆਪਣਾ ਦਾ ਪੇਚ ਦੇਖ ਰਹੀ ਹੁੰਦੀ ਹੈ। ਹੁਣ ਰਿਸ਼ੀ ਸੁਨਕ ਕਹਿਣ ਨੂੰ ਭਾਵੇਂ ਜੋ ਨੇ ਉੱਤਰਦੇ ਆਈ ਉਹ ਹਨੂਮਾਨ ਚਾਲੀਸਾ ਵੀ ਜਿਹੜਾ ਉਹ ਸੁਣਿਆ ਔਰ ਜੈ ਸ਼੍ਰੀ ਰਾਮ ਵੀ ਕੀਤਾ ਔਰ ਆਪਣਾ ਭਾਰਤ ਦਾ ਜਵਾਈ ਵੀ ਆਪਣੇ ਆਪ ਨੂੰ ਕਿਹਾ, ਸਨ ਇਨ ਲਾਅ ਹਿੰਦੂ ਵੀ ਕਿਹਾ, ਅਕਸ਼ਤਾਮ ਜਾ ਕੇ ਘਰ ਵਾਲੀ ਨਾਲ ਪੂਜਾ ਵੀ ਕੀਤੀ। ਲੇਕਿਨ ਜੇ ਤੁਸੀਂ ਦੇਖੋ ਵੀ ਵਾਪਸ ਜਦੋਂ ਉਹ ਬ੍ਰਿਟੇਨ 'ਚ ਆਇਆ ਤੇ ਬ੍ਰਿਟਿਸ਼ ਪਾਰਲੀਮੈਂਟ 'ਚ ਕੀ ਖੱਟਿਆ ਕੀ ਗਵਾਇਆ ਹੋਇਆ ਤੇ ਉਹਦੀ ਬੜੀ ਖਿੱਚ ਤੂ ਹੋਈ। ਔਰ ਹੁਣ ਜਿਹੜਾ ਈਵਨ ਇੰਡੀਅਨ ਮੀਡੀਆ ਵੀ ਇਹ ਕਹਿਣ ਲੱਗ ਗਿਆ ਕਿ ਵੀ ਇਹ ਇਕੱਲੀ ਜਸਟਿਨ ਟਰੂਡੋ ਨੂੰ ਹੀ ਹਿਊਮਿਲੇਟ ਨਹੀਂ ਕੀਤਾ ਗਿਆ, ਰਿਸ਼ੀ ਸੁਨਕ ਭਾਵੇਂ ਉਹਨੇ ਸਾਰੇ ਹਿੰਦੂਤਵਾ ਦੇ ਸ਼ੋਅ ਬॉय ਵਾਲੇ ਕਾਰਡ ਪਲੇ ਕੀਤੇ ਪਰ ਉਹਦੇ ਨਾਲ ਵੀ ਜਿਹੜੀ ਮੀਟਿੰਗ ਸੀ ਮੋਦੀ ਦੀ ਜਾਂ ਉਹ ਬੜੀ ਲਿਊਕ ਵਾਰਮ ਸੀ ਔਰ ਉਹਦੇ ਲਈ ਲਫ਼ਜ਼ ਈਵਨ ਇਹਨਾਂ ਦੇ ਮੀਡੀਆ ਨੇ ਜਿਹੜਾ ਇਸਤੇਮਾਲ ਕੀਤਾ, ਉਹਨਾਂ ਨੇ ਕਿਹਾ दाऊ ਸੁਨਕ ਮੇਨਟੇਨਡ ਐਨ ਆਲ ਇਜ਼ ਵੈਲ ਵਿਸਾਜ after meeting PM Modi and expressed confidence that FTA talks would be concluded, the Free Trade Act by year end. A senior diplomat assessed that the interaction was tepid. Tepid ਹੁੰਦਾ ਹੈ ਕਿ ਵੀ ਬਿਲਕੁਲ ਜਿਹੜਾ ਜਿਹਦੇ 'ਚ ਕੋਈ ਗਰਮਜੋਸ਼ੀ ਨਾ ਹੋਵੇ। ਸੋ ਮਤਲਬ ਇਹ ਹੈ ਕਿ ਵੀ ਇੰਡੀਆ ਨੇ ਤਾਂ ਆਪਣੇ ਤੌਰ ਦੇ ਉੱਤੇ ਪੂਰਾ ਜ਼ੋਰ ਲਾਇਆ। ਸੋ ਅਸੀਂ ਸਮਝਦੇ ਹਾਂ ਕਿ ਵੀ ਜਸਟਿਨ ਟਰੂਡੋ ਇਸ ਸਾਰੇ ਪੀਰੀਅਡ 'ਚ ਔਰ ਕੱਲ੍ਹ ਵੀ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਕੁਝ ਚੀਜ਼ਾਂ ਨੂੰ ਤੁਸੀਂ ਵਕਤੀ ਤੌਰ 'ਤੇ ਜੱਜ ਨਹੀਂ ਕਰਦੇ, ਹਿਸਟਰੀ ਲੌਂਗ ਟਰਮ ਜਦੋਂ ਤੁਸੀਂ ਦੇਖਦੇ ਹੋ ਕਿ ਕਿਸ ਪੀਰੀਅਡ 'ਚ ਕਿਹੜੀ ਆਵਾਜ਼ ਬੁਲੰਦੀ ਦੇ ਨਾਲ ਜਿਹੜੀ ਹੈ ਉਹਨੇ ਸਿਧਾਂਤ 'ਤੇ ਪਹਿਰਾ ਦਿੱਤਾ ਤੇ ਜੇ G20 ਦੀ ਟੇਕ ਲੈਣੀ ਹੋਏ ਓਵਰਆਲ ਬਾਕੀ ਅਸੀਂ ਡਿਸਕਸ ਕੀਤਾ ਜ਼ਿਕਰ ਕੀਤਾ ਸਾਰੇ ਪੀਰੀਅਡ 'ਚ ਉਸ ਦਾ ਸਿੱਖ ਲੈਂਸ ਦੇ ਥੱਲੇ ਜਿਹੜਾ ਐਨਾਲਿਸਿਸ ਸਾਡੇ ਕੈਨੇਡਾ ਦੇ ਬਿਊਰੋ ਚੀਫ ਮਨਵੀਰ ਸਿੰਘ ਹੋਰਾਂ ਨੇ ਕੀਤਾ ਉਹ ਵੀ ਅਸੀਂ ਡਿਸਕਸ ਕਰਾਂਗੇ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਸਟਿਨ ਟਰੂਡੋ ਇੱਕ ਬਹੁਤ ਵੱਡੇ ਕੱਦ ਦੇ ਨਾਲ ਉੱਭਰੇ ਨੇ। ਕੈਨੇਡਾ ਦਾ ਜਿਹੜਾ ਰੈਪੂਟੇਸ਼ਨ ਹਿਊਮਨ ਰਾਈਟਸ ਮੂਵਮੈਂਟ ਦੇ ਆਗੂ ਹੋਣ ਦਾ ਔਰ ਜਿਵੇਂ ਸਾਡੇ ਵੀਰ ਜਵਾਰ ਸ਼ਾਹ ਸਾਹਿਬ ਨੇ ਵੀ ਸਾਨੂੰ ਲਿਖਿਆ ਔਰ ਮੈਨੂੰ ਵੀ ਨਹੀਂ ਸੀ ਪਤਾ ਕਿ ਈਵਨ ਜਿਹੜਾ ਚਾਰਟਰ ਆਫ ਹਿਊਮਨ ਰਾਈਟਸ ਜਿਹੜਾ 10 ਦਸੰਬਰ 1948 ਨੂੰ ਪਾਸ ਹੋਇਆ ਉਹ ਵੀ ਇੱਕ ਕੈਨੇਡੀਅਨ ਸਕਾਲਰ ਔਰ ਵਕੀਲ ਨੇ ਲਿਖਿਆ ਸੀ, ਅਸੀਂ ਉਹ ਵੀ ਡਿਸਕਸ ਕਰਾਂਗੇ। ਤਾਂ ਉਹਨਾਂ ਨੇ ਆਪਣੇ ਉਸ ਰੈਪੂਟੇਸ਼ਨ ਨੂੰ ਕਾਇਮ ਰੱਖਿਆ ਔਰ ਸਾਡੇ ਇੱਕ ਵਿਊਅਰ ਨੇ ਸਾਨੂੰ ਲਿਖਿਆ ਕਿ ਜੀ ਤੁਸੀਂ ਇਸ ਸਾਰੇ 'ਚ ਥੋੜਾ ਕ੍ਰੈਡਿਟ NDP ਨੂੰ ਵੀ ਦੇ ਦਿਓ ਜਗਮੀਤ ਸਿੰਘ ਦੀ ਅਗਵਾਈ ਵਾਲੀ, ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਟਰੂਡੋ ਸਰਕਾਰ ਤਾਂ ਮਾਈਨੋਰਿਟੀ 'ਚ ਹੈ। ਉਹ ਇਸ ਲਈ ਸਰਕਾਰ 'ਚ ਨੇ ਕਿ NDP ਪਾਰਟੀ ਜਗਮੀਤ ਸਿੰਘ ਜਿਹੜੇ ਖੁੱਲ੍ਹ ਕੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਹੱਕ 'ਚ ਖਲੋਂਦੇ ਨੇ ਉਹਨਾਂ ਦੀ ਹਮਾਇਤ ਟਰੂਡੋ ਨੂੰ ਹਾਸਲ ਹੈ। ਜੇ ਉਹ ਪਾਰਟੀ ਆਪਣੀ ਹਮਾਇਤ ਵਾਪਸ ਲੈ ਲੇ ਤੇ ਟਰੂਡੋ ਸਰਕਾਰ ਮਾਈਨੋਰਿਟੀ 'ਚ ਰਹੇਗੀ ਉਹ ਡਿੱਗ ਜਾਏਗੀ। ਸੋ ਅਸੀਂ ਐਕਨੋਲੇਜ ਕਰਦੇ ਹਾਂ ਕਿ ਭਾਈ ਇਹ ਪਾਰਟ ਵੀ ਠੀਕ ਹੈ ਕਿਉਂਕਿ ਬਹੁਤ ਵਾਰ ਜਸਟਿਨ ਟਰੂਡੋ ਵੈਸੇ ਤਾਂ ਕੈਨੇਡਾ ਦਾ ਚਾਰਟਰ ਆਫ ਰਾਈਟਸ ਜਾਂ ਕੈਨੇਡਾ ਦਾ ਓਵਰਆਲ ਸਿਸਟਮ ਜਿਹੜਾ ਹੈ ਉਹ ਫਰੀडम ਆਫ ਐਕਸਪ੍ਰੈਸ਼ਨ ਜਾਂ ਜਿਸ ਨੂੰ ਜਸਟਿਨ ਟਰੂਡੋ ਨੇ ਫਰੀडम ਆਫ ਕੌਨਸ਼ੀਅਸ ਵੀ ਲਫ਼ਜ਼ ਉਹਨਾਂ ਨੇ ਇਸਤੇਮਾਲ ਕੀਤਾ ਪਰ ਇਹ ਵੀ ਹੁੰਦਾ ਹੈ ਕਿ ਵੀ ਜਦੋਂ ਤੁਸੀਂ ਈਵਨ ਕਿਸੇ ਵਿਸਾਖੀ ਦੇ ਸਹਾਰੇ ਖਲੋਤੇ ਹੋ ਤੇ ਇਸ ਗੱਲ ਦਾ ਵੀ ਧਿਆਨ ਰਹਿੰਦਾ ਕਿਉਂਕਿ NDP ਦੀ ਪੋਜੀਸ਼ਨ ਔਰ ਜਗਮੀਤ ਸਿੰਘ ਪਾਰਟੀ ਲੀਡਰ ਹੋਣ ਦੇ ਨਾਤੇ ਰਾਦਰ ਉਹਨਾਂ ਨੂੰ ਤਾਂ ਇੰਡੀਆ ਦਾ ਵੀਜ਼ਾ ਉਹਨਾਂ ਨੇ ਡਿਨਾਈ ਕੀਤਾ ਹੋਇਆ। ਸੋ ਅਸੀਂ ਸਮਝਦੇ ਹਾਂ ਵੀ ਜਿੱਥੇ ਲਿਬਰਲ ਪਾਰਟੀ ਔਰ ਜਸਟਿਨ ਟਰੂਡੋ ਨੂੰ ਕ੍ਰੈਡਿਟ ਜਾਂਦਾ ਹੈ ਉੱਥੇ NDP ਨੂੰ ਵੀ ਅਸੀਂ ਕ੍ਰੈਡਿਟ ਦਿੰਦੇ ਔਰ ਇਸ ਸਾਰੇ ਦੇ ਉੱਤੇ ਜਦੋਂ ਅਸੀਂ ਸਲੈਬ ਤੇ ਸਲੈਬ ਕਹਿ ਰਹੇ ਹਾਂ ਤੇ ਇੱਕ ਹੋਰ ਚਪੇੜ ਜਿਹੜੀ ਹੁਣ ਇਹਨਾਂ ਦਾ ਮੀਡੀਆ ਹੀ ਆਪਣੀਆਂ ਕਹਾਣੀਆਂ ਦੱਸਦਾ ਅੰਦਰ ਵੜ ਕੇ ਨਾ ਦੱਸਣ ਤੇ ਸਾਨੂੰ ਵੀ ਕਿਵੇਂ ਪਤਾ ਲੱਗੇ। ਹੁਣ ਇਹ ਤਾਂ ਸੀ ਕਿ ਵੀ ਕਿਵੇਂ ਜਿਹੜੇ 2-3 ਐਕਸ਼ਨ ਜਿਹਦੇ ਥੱਲੇ ਜਿਹੜਾ ਅਸੀਂ ਨੈਰੇਟਿਵ ਦੀ ਗੱਲ ਕਰ ਰਹੇ ਸੀ ਕਿ ਇੰਡੀਅਨ ਮੀਡੀਆ ਕਿਵੇਂ ਉਹਨੂੰ
मोदी दी ताकत और जस्टिन ट्रूडो दी एम्बैरसमेंट और ह्यूमिलेशन बयानण दी कोशिश करता है, पर इस दे उल्ट रादर ਇਹ ਜਸਟਿਨ ਟਰੂਡੋ, ਕਿਉਂਕਿ ਜੇ ਉਹਦਾ ਵਸ ਹੁੰਦਾ ਤੇ ਉਹ G20 ਮਿਸ ਕਰ ਸਕਦਾ ਸੀ, ਲੇਕਿਨ ਜ਼ਾਹਰ ਹੈ ਕਿ ਯੂਰਪ ਔਰ ਅਮਰੀਕਾ ਔਰ ਇਹ ਸਾਰੀ ਦੁਨੀਆ ਦੀਆਂ 10 ਵੱਡੀਆਂ ਇਕਨੋਮੀ ਚੋਂ ਇੱਕ ਹੋਣ ਦੇ ਨਾਤੇ ਉਹਨੇ ਐਸਾ ਨਹੀਂ ਕਰਨਾ ਸੀ ਜਾਂ ਐਸਾ ਨਹੀਂ ਕੀਤਾ। ਔਰ ਇਸ ਸਾਰੇ ਦੇ ਚੱਲਦੇ ਆ ਜਸਟਿਨ ਟਰੂਡੋ ਨੇ ਹਰ ਉਸ ਮੁੱਦੇ ਦੇ ਉੱਤੇ ਮਜ਼ਬੂਤੀ ਦੇ ਨਾਲ ਸਟੈਂਡ ਵੀ ਲਿਆ। ਬੇਸ਼ੱਕ ਯੂਕਰੇਨ ਦੇ ਮੁੱਦੇ ਤੇ ਰਸ਼ੀਆ ਨੂੰ ਐਗਰੈਸਰ ਮੰਨਣ ਵਾਲਾ ਪਾਰਟ G20 ਦੇ ਰੈਜ਼ੋਲੂਸ਼ਨ ਦਾ ਹਿੱਸਾ ਨਹੀਂ ਬਣਿਆ, ਪਰ ਜਦੋਂ ਉਹਨੇ ਆਪਣੀ ਪ੍ਰੈਜੈਂਟੇਸ਼ਨ ਦਿੱਤੀ ਉਹਦੇ 'ਚ ਉਹਨੇ ਬੜੀ ਮਜ਼ਬੂਤੀ ਨਾਲ ਜਸਟਿਨ ਟਰੂਡੋ ਨੇ ਰੂਸ ਨੂੰ ਐਜ਼ ਐਨ ਐਗਰੈਸਰ ਐਲਾਨਿਆ। ਫਿਰ ਅਸੀਂ ਦੇਖਦੇ ਹਾਂ ਕਿ ਵੀ ਜਿਹੜੀ 13 ਮਹੀਨੇ ਤੋਂ ਵਪਾਰਕ ਵਾਰਤਾ ਟ੍ਰੇਡ ਐਗਰੀਮੈਂਟ ਦੀ ਚੱਲ ਰਹੀ ਸੀ ਔਰ ਜਿਸ ਨੂੰ ਕੁਝ ਮਹੀਨੇ ਪਹਿਲਾਂ ਹੀ ਕਿਹਾ ਗਿਆ ਸੀ ਕਿ ਬਹੁਤ ਜਲਦੀ ਇਹ ਅਕੰਪਲਿਸ਼ ਹੋ ਜਾਏਗੀ, ਐਨ ਹਫਤਾ ਪਹਿਲਾਂ ਟਰੂਡੋ ਦਾ ਉਹਨੂੰ ਅਨਸਰਟਨ ਟਾਈਮ ਲਈ ਪੋਸਟਪੋਨ ਕਰ ਦੇਣਾ, ਇਹ ਆਪਣੇ ਆਪ ਦੇ ਵਿੱਚ ਹੀ ਇੱਕ ਚਪੇੜ ਸੀ। ਫਿਰ ਸਿਕਿਉਰਿਟੀ ਐਡਵਾਈਜ਼ਰ ਨੇ ਤਾਂ ਕਿਹਾ ਹੀ ਸੀ, ਲੇਕਿਨ ਆਪਣੀ ਟ੍ਰਿਪ ਤੋਂ ਪਹਿਲਾਂ ਦਿੱਲੀ ਜਾਣ ਤੋਂ ਪਹਿਲਾਂ ਟਰੂਡੋ ਦਾ ਸਿੰਗਾਪੁਰ ਦੀ ਪ੍ਰੈਸ ਕਾਨਫਰੰਸ 'ਚ ਇੰਡੀਆ ਦੀ ਕੈਨੇਡਾ ਦੇ ਮਾਮਲਿਆਂ 'ਚ ਅੰਦਰੂਨੀ ਇੰਟਰਫੇਰੈਂਸ ਦਾ ਜ਼ਿਕਰ ਕਰਨਾ, ਇਹ ਆਪਣੇ ਆਪ ਦੇ ਵਿੱਚ ਇੱਕ ਚਪੇੜ ਹੋਰ ਸੀ। ਹਿਊਮਨ ਰਾਈਟਸ ਦੇ ਮੁੱਦੇ ਦੇ ਉੱਤੇ ਵੀ ਗੱਲ ਕੀਤੀ। ਔਰ ਫਿਰ ਅਸੀਂ ਦੇਖਦੇ ਹਾਂ ਕਿ ਵੀ ਜਿਹੜੀ ਹਰ ਇੱਕ ਨੇ ਵੀਡੀਓ ਦੇ ਵਿੱਚ ਦੇਖਿਆ ਕਿ ਉਹਦੇ ਮੋਦੀ ਨਾਲ ਹੱਥ ਮਿਲਾਉਣ ਵੇਲੇ ਉਹ ਹੱਥ ਵਾਪਸ ਖਿੱਚ ਰਿਹਾ। ਇਹ ਨਹੀਂ ਹੈ ਮੋਦੀ ਤਾਂ ਛੱਡਦਾ ਹੀ ਨਹੀਂ ਹੱਥ ਕਿਸੇ ਦਾ, ਈਵਨ ਉਹ ਚੰਬੜ ਜਾਂਦਾ ਬਾਂਦਰ ਦੀ ਤਰ੍ਹਾਂ ਜਿਹੜਾ ਨਾਲ। ਲੇਕਿਨ ਮਤਲਬ ਟਰੂਡੋ ਨੇ, ਜੇ ਤੁਸੀਂ ਉਹਦੀ ਬਾਡੀ ਲੈਂਗੁਏਜ ਵੀ ਦੇਖੋਗੇ ਤੇ ਉਸ ਨੇ ਉਹਨੂੰ ਨਕਾਰਨ ਵਾਂਗ ਹੀ ਲਿਆ। ਫਿਰ ਕੱਲਾ ਇਹੀ ਨਹੀਂ ਹੈ ਜਿਹੜਾ ਸਲੈਪ ਤੇ ਸਲੈਪ ਇੰਡੀਆ ਦੇ ਮਾਰਿਆ, ਜਿਹੜਾ ਪ੍ਰੈਜ਼ੀਡੈਂਟ ਮੁਰਮੂ ਨੇ ਡਿਨਰ ਦਿੱਤਾ, ਜਿਹਦੇ 'ਚ ਹੁਣ ਡਿਨਰ ਤਾਂ ਵੱਡੀ ਓਪਰਚੁਨਿਟੀ ਹੁੰਦੀ ਹੈ ਜਿਸ ਜਾਣ ਦਾ, ਔਰ ਟਰੂਡੋ ਦੇ ਲਈ ਟਰੂਡੋ ਇਸ ਸਾਰੇ 'ਚ ਸ਼ਾਮਲ ਹੋਣ ਲਈ ਆਪਣਾ ਉਹਨਾਂ ਦਾ ਪੁੱਤਰ ਵੀ, ਬੇਟਾ ਵੀ ਜਿਹੜਾ ਹੁਣ ਥੋੜਾ ਵੱਡਾ ਹੋ ਗਿਆ, ਜਦੋਂ ਪਹਿਲਾਂ ਪਰਿਵਾਰ ਗਿਆ ਦਰਬਾਰ ਸਾਹਿਬ ਔਰ ਦੂਜੇ ਉਦੋਂ ਉਹਨਾਂ ਨੇ ਸਿੱਖਾਂ ਦਾ ਦਿਲ ਜਿੱਤਿਆ ਸੀ, ਜਿਸ ਨਿਮਰਤਾ ਦੇ ਨਾਲ ਉਹਨਾਂ ਨੇ, ਉਹਨਾਂ ਦੀ ਵਾਈਫ ਨੇ, ਹੁਣ ਤਾਂ ਬੇਸ਼ੱਕ ਸੈਪਰੇਟਡ ਨੇ, ਜਿਹੜਾ ਉਹ ਇਹ ਸਾਰੇ ਨੂੰ ਕੀਤਾ। ਹੁਣ ਉਹਨਾਂ ਦਾ ਬੇਟਾ ਜ਼ੇਵੀਅਰ ਉਹ ਵੀ ਉਹਨਾਂ ਦੇ ਨਾਲ ਗਿਆ ਸੀ, ਲੇਕਿਨ ਜਸਟਿਨ ਟਰੂਡੋ ਨੇ ਜਿਹੜਾ ਪ੍ਰੈਜ਼ੀਡੈਂਟ ਦਾ ਡਿਨਰ ਸੀ ਉਸ ਦਾ ਵੀ ਬਾਈਕਾਟ ਕੀਤਾ। ਫਿਰ ਜਿਹੜਾ ਇੱਕ ਬਾਇਓਫਿਊਲਸ ਦੀ ਇੱਕ ਵੱਡੀ ਕਾਨਫਰੰਸ ਜਿਹਦੇ 'ਚ ਬਾਈਡਨ ਦਾ ਮੇਨ ਰੋਲ ਸੀ ਔਰ ਇਹ ਸਾਰੇ, ਉਹਨੂੰ ਵੀ ਉਹਨੇ ਸਕਿਪ ਕੀਤਾ। ਹੁਣ ਇਹ ਛੋਟੇ ਚੈਲੰਜਸ ਨਹੀਂ ਨੇ। ਔਰ ਫਿਰ ਜਦੋਂ ਉਹਨਾਂ ਦਾ ਜਹਾਜ਼ ਜਿਹੜਾ ਕਿ ਟੈਕਨੀਕਲ ਸਨੈਕ ਕਰਕੇ, ਔਰ ਮੈਂ ਉਹਨਾਂ ਦੇ ਜਹਾਜ਼ਾਂ ਬਾਰੇ ਦੇਖ ਰਿਹਾ ਸੀ ਕਿ ਏਅਰਬਸ A310 ਹੈ, ਇਹ ਉਹਨਾਂ ਨੇ 1990 ਦੇ ਵਿੱਚ ਇਹ ਪੂਰਾ ਫਲੀਟ ਲਿਆ ਸੀ ਜਿਹੜਾ ਹੁਣ ਆਊਟਡੇਟਡ ਹੋ ਚੁੱਕਾ ਹੈ। ਆਲਰੇਡੀ ਸ਼ਾਇਦ ਇਸ ਸਾਲ ਦੇ ਵਿੱਚ ਨਵੇਂ ਜਹਾਜ਼ ਜਿਹੜੇ ਨੇ ਉਹ ਉਹਨਾਂ ਦੇ ਫਲੀਟ ਸ਼ਾਮਲ ਹੋਣਗੇ। ਸੋ ਉਸ ਸਨੈਕ ਦੇ ਚੱਲਦੇ ਆ ਇਹ ਹੁਣ ਇਹਨਾਂ ਦੇ ਮੀਡੀਆ 'ਚੋਂ ਹੀ ਸਾਹਮਣੇ ਆਇਆ। ਹੁਣ 48 ਘੰਟੇ ਟਰੂਡੋ ਜਿਹੜਾ ਉਹ ਦਿੱਲੀ ਆਪਣੇ ਹੋਟਲ ਦੇ ਕਮਰੇ 'ਚ ਰਿਹਾ। ਉਹਨੇ ਨਾ ਤਾਂ ਕੋਈ ਆਪਣੀ ਐਮਬੈਸੀ ਜਾਂ ਹਾਈ ਕਮਿਸ਼ਨ ਜਾ ਕੇ ਕੋਈ ਫੰਕਸ਼ਨ ਉੱਥੇ ਕੁਝ ਵੀ ਰੱਖਿਆ ਜਾ ਸਕਦਾ, ਨਾ ਹੀ ਉਹਨੇ ਉਹਨਾਂ ਦੀ ਕੋਈ ਹੋਰ ਐਂਟਰਟੇਨਮੈਂਟ ਨੂੰ ਮੰਨਿਆ। ਔਰ ਹੁਣ ਇਹ ਸਾਹਮਣੇ ਆਇਆ ਕਿ ਈਵਨ ਭਾਰਤੀ ਜਿਹੜਾ ਹਕੂਮਤ ਹੈ ਉਹਨਾਂ ਨੇ ਕਟਸੀ ਆਫਰ ਕੀਤੀ ਟਰੂਡੋ ਨੂੰ ਕਿ ਬਈ ਅਸੀਂ ਤੁਹਾਨੂੰ 에ਅਰ ਇੰਡੀਆ ਦੇ ਜਹਾਜ਼ ਦੇ ਵਿੱਚ ਜਿਹੜਾ ਉਹ ਕੈਨੇਡਾ ਛੱਡ ਦਿੰਦਾ ਹੈ। ਉਹਨੇ ਫਰਮਲੀ ਨੋ ਕਿਹਾ। ਔਰ ਇਹ ਇਹਨਾਂ ਦਾ ਜਿਹੜਾ ਮੀਡੀਆ ਦੀਆਂ ਹੀ ਜੇ ਅਸੀਂ ਖਬਰਾਂ ਦੇਖੀਏ ਤੇ ਉਹਨਾਂ ਨੇ ਇਹ ਗੱਲ ਕਹੀ ਹੈ। ਪਹਿਲਾਂ ਤਾਂ ਅਸੀਂ ਟ੍ਰਿਬਿਊਨ ਨਿਊਜ਼ ਸਰਵਿਸ ਦੇਖਦੇ ਹਾਂ ਕਿ ਵੀ ਦਾ ਗਵਰਨਮੈਂਟ ਆਫਰ ਟੂ ਫਲਾਈ ਹਿਮ ਆਊਟ ਇਨ 에ਅਰ ਇੰਡੀਆ 1 ਬਟ Trudeau reportedly declined. The Ministry of External Affairs said it extended all due protocol to Trudeau, who mostly stayed in his hotel room. ਉਹ ਆਪਣੇ ਕਮਰੇ ਚੋਂ ਹੀ ਨਹੀਂ ਨਿਕਲਿਆ ਤੇ ਉਹਨੇ ਕਿਹਾ ਜੀ ਨਹੀਂ, ਮੈਨੂੰ ਤੁਹਾਡਾ ਜਹਾਜ਼ ਨਹੀਂ ਚਾਹੀਦਾ। After a frosty welcome during G20 summit, the government offered to fly him out in Air India 1, but he reportedly declined. ਹੁਣ ਇਹ ਹੈ ਉਹਨਾਂ ਦੀ ਉੱਥੇ ਧਰਤੀ ਤੇ ਬਹਿ ਕੇ ਉਹਨੇ ਕਿਹਾ ਜੀ ਕੋਈ ਨਹੀਂ, ਮੈਂ ਵੇਟ ਕਰ ਲੈਣਾ, ਸਾਡਾ ਆ ਰਿਹਾ, ਤੁਹਾਡਾ ਨਹੀਂ। ਈਵਨ ਇਹਨਾਂ ਦੀ BBC ਦੀ ਹਿੰਦੀ ਸਰਵਿਸ ਵਾਲੇ ਵੀ ਕਹਿੰਦੇ ਨੇ भारत में फंसे कनाडा के PM जस्टिन ट्रूडो ने एयर इंडिया 1 का विमान लेने से मना कर दिया। उन्होंने क्या भी रिफ्यूजल।
ਹੁਣ ਇਹਦੇ 'ਚ ਅੱਜ ਉਹ ਇਹਨਾਂ ਦੀ ਹਿੰਦੂਤਵੀ ਜਿਹੜੀ ਜਾਮੀਆ ਮਿਲੀਆ ਦੀ ਪੜ੍ਹੀ ਹੋਈ ਬੜੀ ਫਿਰਕੂ ਜਿਹੜੀ ਹੈ ਉਹ ਜਰਨਲਿਸਟ ਵਰਖਾ ਦੱਤ, ਉਹ ਵੀ ਜਿਸ ਲਾਈਨ ਦੇ ਉੱਤੇ ਪਾਲਕੀ ਸ਼ਰਮਾ ਨੇ ਉਹ ਦੂਸਰੇ ਵਿਸਟਾਸ ਦੇ ਵਿੱਚ ਕੱਲ ਅਸੀਂ ਜ਼ਿਕਰ ਕੀਤਾ ਸੀ ਕਿ ਵੀ ਨੈਗੇਟ ਕਰਨ ਦੀ ਕੋਸ਼ਿਸ਼, ਉਹ ਤਾਂ ਜੰਪ ਕਰ ਰਹੇ ਨੇ ਕਿ ਜੀ ਦੇਖੋ ਅਸੀਂ ਕਿਵੇਂ ਇਨਸਲਟ ਕੀਤਾ, ਹਿਊਮਿਲੇਟ ਕੀਤਾ, ਮੋਦੀ ਨੇ ਸਟਰਨ ਮੈਸੇਜ ਦਿੱਤਾ ਜਸਟਿਨ ਟਰੂਡੋ ਨੂੰ। ਪਰ ਜੇ ਤੁਸੀਂ ਇਹਦਾ ਠੀਕ ਵਰਜ਼ਨ ਦੇਖੋਗੇ ਤੇ ਇਹ ਘੱਟੋ ਘੱਟ ਕਿੰਨੀਆਂ ਚਪੇੜਾਂ ਤਾਂ ਮੈਂ ਗਣਾ ਦਿੱਤੀਆਂ ਨੇ, 6-7 ਜਿਹੜੀਆਂ ਹੋਰ ਅੰਦਰ ਵੜ ਕੇ ਮਾਰੀਆਂ ਹੋਣੀਆਂ, ਉਹ ਸਾਹਮਣੇ ਉਹਨਾਂ ਦਾ ਪਤਾ ਨਹੀਂ ਹੈ। ਸੋ ਕੁੱਲ ਮਿਲਾ ਕੇ ਅਸੀਂ ਦੇਖਦੇ ਹਾਂ ਕਿ ਵੀ ਇਹ ਇੱਕ ਆਪਣੇ ਆਪ ਦੇ ਵਿੱਚ ਜਸਟਿਨ ਟਰੂਡੋ ਨੇ ਜਿੱਥੇ ਚਾਰਟਰ ਆਫ ਰਾਈਟਸ ਨੂੰ ਡਿਫੈਂਡ ਕੀਤਾ, ਫਰੀडम ਆਫ ਐਕਸਪ੍ਰੈਸ਼ਨ ਨੂੰ ਡਿਫੈਂਡ ਕੀਤਾ, ਉੱਥੇ ਇੰਡੀਆ ਦੀ ਧੌਂਸਬਾਜ਼ੀ, ਹੈਂਕੜਬਾਜ਼ੀ ਔਰ ਉਹਨਾਂ ਦਾ ਜਿਹੜਾ ਇਸ ਕਿਸਮ ਦਾ ਉਹਨਾਂ ਦਾ ਆਪਣਾ ਕਿਰਦਾਰ ਹੈ ਉਸ ਦੇ ਉੱਤੇ ਵੀ ਉਹਨੇ ਬਿਲਕੁਲ ਠੀਕ ਨਿਸ਼ਾਨਾ ਸਾਧਿਆ। ਔਰ ਜਦੋਂ ਜਿਵੇਂ ਤੁਸੀਂ ਕਿਹਾ ਕਿ ਹੁਣ ਇਸ ਤੋਂ ਇਹ ਲੱਗਦਾ ਸੀ ਕਿਉਂਕਿ ਆਲਰੇਡੀ ਜਿਹੜਾ ਪ੍ਰੋ ਕੰਜ਼ਰਵੇਟਿਵ ਮੀਡੀਆ ਹੈ ਉਹਨਾਂ ਨੇ ਤਾਂ ਇਹਨੂੰ ਨੈਗੇਟਿਵ ਬਣਾਉਣਾ ਸ਼ੁਰੂ ਕਰਤਾ ਸੀ। ਈਵਨ ਜਦੋਂ ਜਸਟਿਨ ਟਰੂਡੋ ਵਾਪਸ ਆਇਆ ਕਿਸੇ ਨੇ ਉਹਨੂੰ ਪੱਤਰਕਾਰ ਸੰਮੇਲਨ 'ਚ ਇਹ ਵੀ ਪੁੱਛ ਲਿਆ ਜੀ ਕੀ ਤੁਸੀਂ ਸਟੈਪ ਡਾਊਨ ਕਰ ਰਹੇ ਹੋ ਵੀ ਅਸਤੀਫਾ ਦੇ ਰਹੇ ਹੋ, ਉਹ ਕਹਿੰਦਾ ਅਜੇ 2.5 ਸਾਲ ਪਏ ਨੇ, ਅਸੀਂ ਵੀ ਹੈਵ ਲੋਟ ਟੂ ਡੂ। ਹਾਲਾਂ ਅੱਜ ਉਹਨਾਂ ਦੀ ਡਿਕਲਾਈਨ ਹੈ, ਇਹ ਪਿਛਲੇ ਮਹੀਨੇ 'ਚ ਹੀ ਚੱਲ ਰਿਹਾ ਜਸਟਿਨ ਟਰੂਡੋ ਦੀ ਪਰਫਾਰਮੈਂਸ, ਬਟ ਉਹ ਇਸ ਹੱਦ ਤੱਕ ਵੀ ਕਈ ਅੰਦਾਜ਼ਾ ਲਾ ਰਹੇ ਸੀ ਜੀ ਕਿ ਕਿਉਂਕਿ ਉਹ ਤਾਂ ਮੌਕਾ ਲੱਭ ਰਹੀ ਹੁੰਦੀ ਹੈ ਆਪੋਜੀਸ਼ਨ, ਪਰ ਜਿਹੜਾ ਜਿਹਨੂੰ ਸ਼ਾਰਟ ਇਨ ਦਾ ਆਰਮ ਅਸੀਂ ਕਹਿੰਦੇ, ਕਿਉਂਕਿ ਭਾਰਤ ਦੇ ਹੱਕ ਜਿਵੇਂ ਯੂਕੇ ਦੇ ਵਿੱਚ ਜਿੰਨੇ ਭਾਰਤੀ ਹੁੰਦੇ ਸੀ, ਹਿੰਦੂ ਹੋਣ, ਸਿੱਖ ਹੋਣ, ਮੁਸਲਮਾਨ ਹੋਣ, ਉਹ ਮੋਸਟਲੀ ਲੇਬਰ ਪਾਰਟੀ ਦੇ ਹਮਾਇਤੀ ਹੁੰਦੇ ਸੀ। ਅੱਜ ਵੀ ਸਿੱਖ ਔਰ ਮੁਸਲਮਾਨਾਂ ਦਾ ਵੱਡਾ ਤਬਕਾ ਲੇਬਰ ਪਾਰਟੀ ਦਾ ਹਮਾਇਤੀ ਹੈ। ਪਰ ਜਿਵੇਂ ਹਿੰਦੂ ਤਵੀਆਂ ਨੇ, ਕਿਉਂਕਿ ਉਹਨਾਂ ਦੀ ਵਿਚਾਰਧਾਰਾ ਰੇਸਿਸਟ ਹੈ ਹਿੰਦੂਤਵਾ ਦੀ, ਨਾਜ਼ੀਆਂ ਵਰਗੀ, ਉਹਨਾਂ ਨੇ ਯੂਕੇ ਦੇ ਵੀ ਜਿਹੜੇ ਵਾਈਟ ਰੇਸਿਸਟ ਨੇ ਉਹਨਾਂ ਦੇ ਨਾਲ ਅਲਾਈਅੰਸ ਕੀਤਾ ਔਰ ਕੰਜ਼ਰਵੇਟਿਵ ਦੇ ਹਮਾਇਤੀ ਬਣ ਗਏ, ਇੱਥੋਂ ਤੱਕ ਕਿ ਉਹ ਹਿੰਦੂਤਵੀ ਸ਼ੋ ਬॉय ਜਿਹੜਾ ਉਹ ਰਿਸ਼ੀ ਸੁਨਕ ਪ੍ਰਾਈਮ ਮਿਨਿਸਟਰ ਤੱਕ ਪਹੁੰਚ ਜਾਂਦਾ। ਅਮਰੀਕਾ 'ਚ ਵੀ ਅਸੀਂ ਦੇਖਦੇ ਹਾਂ ਅਬ ਕੀ ਬਾਰ ਟਰੰਪ ਸਰਕਾਰ ਦੇ ਥੱਲੇ ਜਿਹੜੇ ਟਰੰਪ ਪੀਰੀਅਡ ਦੇ ਵਿੱਚ ਹੀ ਬਹੁਤ ਸਾਰਾ ਜਿਹੜਾ ਹਿੰਦੂਤਵੀ ਵਰਗ ਹੈ ਉਹ ਉਹਨਾਂ ਦੇ ਨਾਲ ਜਾ ਰਲਿਆ ਸੀ। ਔਰ ਕੈਨੇਡਾ ਦੇ ਵਿੱਚ ਪਿਛਲੀਆਂ ਇਲੈਕਸ਼ਨਾਂ ਵੇਲੇ ਅਸੀਂ ਦੇਖਿਆ ਕਿ ਵੀ ਬਹੁਤ ਇਨਵੈਸਟਮੈਂਟ ਇਹਨਾਂ ਨੇ ਹਿੰਦੂ ਤਵੀਆਂ ਨੇ ਕੀਤੀ ਹੈ ਕੰਜ਼ਰਵੇਟਿਵ ਪਾਰਟੀ 'ਚ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਵੀ ਜੇ ਕੰਜ਼ਰਵੇਟਿਵ ਪਾਰਟੀ ਆਈ ਤੇ ਫਿਰ ਜਿਹੜੀ ਬਾਕੀ ਤਾਂ ਜੋ ਉਹਦੇ ਤੋਂ ਹਾਸਲ ਕਰਨਾ ਚਾਹੁੰਦੇ ਨੇ ਉਹ ਤਾਂ ਕਰਨਗੇ, ਕਿ ਖਾਲਿਸਤਾਨ ਦੀ ਮੂਵਮੈਂਟ ਨੂੰ ਕ੍ਰਸ਼ ਕਰਨ ਦੇ ਵਿੱਚ ਉਹਨਾਂ ਨੇ ਦੇਖ ਲਿਆ। ਐਨਡੀਪੀ ਤਾਂ ਜਗਮੀਤ ਸਿੰਘ ਬੈਠਾ ਹੈ, ਇਸ ਲਿਬਰਲ ਦੇ ਵਿੱਚ ਜਸਟਿਨ ਟਰੂਡੋ ਦੇ ਸਾਹਮਣੇ ਜਾਂ ਲਿਬਰਲ ਪਾਰਟੀ ਦਾ ਬੇਸ ਹੀ ਇਹ ਹੈ ਕਿਉਂਕਿ ਉਹ ਕੈਨੇਡੀਅਨ ਸਿਸਟਮ ਦੇ ਨਾਲ ਉਹਨਾਂ ਨੂੰ ਇਹ ਲੱਗਦਾ ਸੀ ਭਾਰਤੀਆਂ ਨੂੰ ਜਾਂ ਉਹਨਾਂ ਦੇ ਜਿਹੜੇ ਇੱਥੇ ਬਿਠਾਏ ਗੁਰਗੇ ਨੇ ਉਹਨਾਂ ਦੇ ਜਾਂ ਉਹਨਾਂ ਦੇ ਟੌਂਟ ਪਟੌਂਟ ਨੇ ਜਾਂ ਉਹਨਾਂ ਦੇ ਰਾਹ ਦੇ ਨੇ ਕਿ ਜੀ ਅਸੀਂ ਕੰਜ਼ਰਵੇਟਿਵ ਪਾਰਟੀ ਨੂੰ ਜਿਹੜਾ ਉਹ ਇਸਤੇਮਾਲ ਕਰਾਂਗੇ ਖਾਲਿਸਤਾਨ ਦੀ ਮੂਵਮੈਂਟ ਨੂੰ ਜਾਂ ਖਾਲਿਸਤਾਨੀਆਂ ਨੂੰ ਡੀਫੇਮ ਕਰਨ ਲਈ। ਪਰ ਮੈਂ ਸਮਝਦਾ ਕਿ ਵੀ ਅੱਜ ਇਸ ਮੁੱਦੇ ਤੇ ਵੀ ਉਹਨਾਂ ਦੀ ਫੂਕ ਨਿਕਲ ਗਈ। ਕੰਜ਼ਰਵੇਟਿਵ ਪਾਰਟੀ ਦੇ ਪ੍ਰਮੁੱਖ ਲੀਡਰ ਨੇ ਕੈਨੇਡਾ 'ਚ ਮਿਸਟਰ PR ਪੋਲੀਏਵ, ਉਹਨਾਂ ਦੀ ਅੱਜ ਪ੍ਰੈਸ ਕਾਨਫਰੰਸ ਸੀ ਔਰ ਕਿਉਂਕਿ ਜਿੱਥੇ ਵੀ ਹਿੰਦੂਤਵੀ ਪੱਤਰਕਾਰ ਵਿੱਚ ਬੜੇ ਹੋਏ ਨੇ ਉਹ ਕੋਈ ਮੌਕਾ ਨਹੀਂ ਖੁੰਝਾਣ ਦਿੰਦੇ ਕਿ ਵੀ ਕੋਈ ਮੌਕਾ ਨਹੀਂ ਖੁੰਝਾਉਂਦੇ ਕਿ ਵੀ ਉਹਨਾਂ ਨੇ ਜਿਹਦੇ 'ਚ ਉਹਨਾਂ ਨੂੰ ਲੱਗੇ ਵੀ ਖਾਲਿਸਤਾਨ ਦੇ ਖਿਲਾਫ ਕੋਈ ਨਿਕਲਦਾ। ਔਰ ਇੱਕ ਬੀਬੀ ਪੱਤਰਕਾਰ ਨੇ ਜਿਹੜਾ ਉਹ ਇਸ ਦੇ ਉੱਤੇ ਸਵਾਲ ਪੁੱਛਿਆ ਕਿ ਜੀ ਇਹ ਜਿਹੜੀ ਹੈ ਖਾਲਿਸਤਾਨ ਦਾ ਰੈਫਰੈਂਡਮ ਔਰ ਖਾਲਿਸਤਾਨ ਦੀ ਗੱਲ ਔਰ ਜਸਟਿਨ ਟਰੂਡੋ ਦਾ ਇਹ ਸਟੈਂਡ ਹੈ ਔਰ ਤੁਸੀਂ ਕੀ ਕਰੋਗੇ। ਹੁਣ ਮੈਂ ਐਗਜ਼ੈਕਟਲੀ ਕਿਉਂਕਿ ਅਜੇ ਕਿਸੇ ਪ੍ਰਿੰਟ ਫਾਰਮ 'ਚ ਸਟੇਟਮੈਂਟ ਸ਼ਾਇਦ ਅੱਜ ਦੀ ਪ੍ਰੈਸ ਕਾਨਫਰੰਸ ਹੀ ਹੈ, ਮੈਂ ਜਿਹੜਾ ਐਗਜ਼ੈਕਟ ਉਹਨਾਂ ਦਾ ਜਵਾਬ ਹੈ ਉਸ ਨੂੰ ਮੈਂ ਪੈਨ ਡਾਊਨ ਕੀਤਾ ਔਰ ਮੈਂ ਦੁਹਰਾਉਣਾ ਚਾਹੁੰਦਾ ਇਹ ਦੱਸਣ ਦੇ ਲਈ ਕਿ ਈਵਨ ਕੰਜ਼ਰਵੇਟਿਵ ਪਾਰਟੀ ਨੇ ਜੋ ਕੁਝ ਜਸਟਿਨ ਟਰੂਡੋ ਨੇ ਕਿਹਾ ਨਾ ਸਿਰਫ ਉਹਨੂੰ ਐਂਡੋਰਸ ਕੀਤਾ, ਰਾਦਰ ਉਹਨੇ ਬਲੌਕ ਕਿਊਬੇਕॉयਸ ਦੇ ਨਾਲ, ਕਿਉਂਕਿ ਇਹਨੂੰ ਬਲੌਕ ਕਿਊਬੇਕॉयਸ ਜਿਹੜੀ ਇੱਕ ਸੈਪਰੇਟਿਸਟ ਪਾਰਟੀ ਹੈ ਧਿਰ ਹੈ ਜਿਨ੍ਹਾਂ ਦੇ MP ਵੀ ਉਹਨਾਂ ਦੀ ਪਾਰਲੀਮੈਂਟਸ ਨੇ ਜਿਨ੍ਹਾਂ ਨੇ 2 ਵਾਰ 1980 ਔਰ 1995 'ਚ ਰੈਫਰੈਂਡਮ ਕਰਵਾਇਆ, ਉਸ ਦਾ ਮੈਂਸ਼ਨ ਕਰਕੇ ਵੀ ਉਹਨੇ ਕੰਜ਼ਰਵੇਟਿਵ ਇਸ ਮਿਸਟਰ ਪਿਆਰੇ ਨੇ ਜਿਹੜਾ ਉਹ ਖਾਲਿਸਤਾਨ ਦੀ ਗੱਲ ਕਰਨ ਨੂੰ ਜਸਟੀਫਾਈ ਕੀਤਾ ਪੀਸਫੁਲ ਤਰੀਕੇ ਨਾਲ। ਐਗਜ਼ੈਕਟ ਉਹਨਾਂ ਦੇ ਸ਼ਬਦ ਨੇ, ਪਰਸਨਲੀ ਆਈ ਬਿਲੀਵ ਇਨ united India
ਲਾਈਕ ਆਈ ਬਲੀਵ ਇਨ ਯੂਨਾਈਟਿਡ ਕੈਨੇਡਾ, ਕਿ ਜਿਸ ਤਰ੍ਹਾਂ ਮੈਂ ਕਿਊਬੈਕ ਦਾ ਅੱਡ ਮੁਲਕ ਬਣਨ ਦੇ ਹੱਕ 'ਚ ਨਹੀਂ ਹੈ ਪਰਸਨਲੀ, ਇਸੇ ਤਰ੍ਹਾਂ ਮੈਂ ਭਾਰਤ ਨੂੰ ਇੱਕ ਦੇਸ਼ ਤੇ ਯੂਨਾਈਟਿਡ ਤੌਰ ਦੇ ਉੱਤੇ ਜਿਹੜਾ ਦੇਖਣ ਦਾ ਹਾਮੀ ਹੈ। ਪਰਸਨਲੀ ਆਈ ਬਲੀਵ ਇਨ ਯੂਨਾਈਟਿਡ ਇੰਡੀਆ ਲਾਈਕ ਆਈ ਬਲੀਵ ਇਨ ਯੂਨਾਈਟਿਡ ਕੈਨੇਡਾ, ਬਟ ਆਈ ਬਲੀਵ people also have the freedom to disagree, ਕਿ ਲੋਕਾਂ ਦੇ ਕੋਲ, ਇਹ ਮੇਰਾ ਫੇਥ ਹੈ, ਲੋਕਾਂ ਦੇ ਕੋਲ ਇਹ ਹੱਕ ਹੈ ਕਿ ਉਹ ਇਹਦੇ ਨਾਲ ਅਸਹਿਮਤ ਹੋ ਸਕਦੇ ਨੇ। if you believe in ਖਾਲਿਸਤਾਨੀ cause you have the freedom to express yourself, ਜੇ ਤੁਸੀਂ ਖਾਲਿਸਤਾਨ ਦੇ cause ਦੇ ਵਿੱਚ ਤੁਹਾਡਾ ਯਕੀਨ ਹੈ ਤੇ ਤੁਹਾਨੂੰ ਇਸ ਗੱਲ ਦੀ ਆਜ਼ਾਦੀ ਹੈ ਕਿ ਤੁਸੀਂ ਉਸ ਯਕੀਨ ਦਾ ਪ੍ਰਗਟਾਵਾ ਕਰੋ। if you believe in ਖਾਲਿਸਤਾਨੀ cause you have the freedom to express yourself, just like Quebec separatists have the freedom to express themselves in Canada। उन्होंने बिल्कुल खालिस्तान दी मूवमेंट जिन्हों इंडियन गवर्नमेंट दहशतगर्द और ट्रूडो दी नाल मीटिंग तो बाद जिहड़ी उन्हां दी फॉरेन अफेयर्स मिनिस्ट्री ने उस सारे नूं जोड़िया, क्राइम, ह्यूमन ट्रैफिकिंग, इंटरनेशनल टैररिज्म उहदे नाल, ਹੁਣ ਇਹਨੂੰ ਕੰਜ਼ਰਵੇਟਿਵ ਪਾਰਟੀ ਦਾ ਇਸ ਲੀਡਰ ਨੂੰ ਕੋਈ ਭੁਲੇਖਾ ਨਹੀਂ ਹੈ ਕਿ ਖਾਲਿਸਤਾਨੀ ਮੂਵਮੈਂਟ ਇਵੇਂ ਦੀ ਮੂਵਮੈਂਟ ਹੀ ਹੈ ਜਿਵੇਂ ਕਿ ਕਿਊਬੈਕ ਵਾਲਿਆਂ ਦੀ ਕੈਨੇਡਾ ਤੋਂ ਸੈਪਰੇਟ ਹੋਣ ਦੀ ਮੂਵਮੈਂਟ ਹੈ। ਸੋ ਉਹਨੇ ਕਿਹਾ ਇਫ ਯੂ ਬਿਲੀਵ ਇਨ ਖਾਲਿਸਤਾਨੀ ਕਾਜ਼ ਯੂ ਹੈਵ ਦਾ ਫਰੀडम ਟੂ ਐਕਸਪ੍ਰੈਸ ਯੋਰਸੈਲਫ, ਜਸਟ ਲਾਈਕ ਕਿਊਬੈਕ ਸੈਪਰੇਟਿਸਟ ਹੈਵ ਦਾ ਫਰੀडम ਟੂ ਐਕਸਪ੍ਰੈਸ ਦੈਮਸੈਲਵਸ ਇਨ ਕੈਨੇਡਾ। ਜਿਵੇਂ ਕਿਊਬੈਕ ਵਾਲਿਆਂ ਨੂੰ ਹੱਕ ਹੈ ਕੈਨੇਡਾ 'ਚ ਆਪਣੇ ਵਿਊ ਦੇਣ ਦਾ, ਉਵੇਂ ਹੀ ਖਾਲਿਸਤਾਨ ਵਾਲਿਆਂ ਨੂੰ ਵੀ ਹੱਕ ਹੈ ਜੀ। We even let them have seats in House of Commons, ਕਿ ਸਾਡੀ ਪਾਰਲੀਮੈਂਟ ਹਾਊਸ ਆਫ ਕਾਮਨਸ 'ਚ ਬਲਾਕ ਕਿਊਬੈਕੋਇਜ਼ ਦੀ ਜਾਂ ਜਿਹੜੇ ਕਿਊਬੈਕ ਨੂੰ ਅੱਡ ਚਾਹੁੰਦੇ ਨੇ ਉਹ ਸਾਡੇ ਨਾਲ ਬੈਠੇ ਹੋਏ ਨੇ ਪਾਰਲੀਮੈਂਟ ਦੇ ਵਿੱਚ। ਸੋ ਹਾਊ ਆਈ ਬਿਲੀਵ ਇਨ ਫਰੀडम, ਸੋ ਇਟ ਇਜ਼ ਹਾਊ ਆਈ ਬਿਲੀਵ ਇਨ ਫਰੀडम, ਕਿ ਮੈਂ ਇਵੇਂ ਯਕੀਨ ਰੱਖਦਾ ਆਜ਼ਾਦੀ ਦੇ ਵਿੱਚ। ਆਈ ਵਾਂਟ ਕੈਨੇਡਾ ਟੂ ਬੀ ਦਾ ਫਰੀਐਸਟ ਕੰਟਰੀ ਔਨ ਅਰਥ। ਮੈਂ ਚਾਹੁੰਦਾ ਹਾਂ ਵੀ ਕੈਨੇਡਾ ਦੁਨੀਆ ਦੇ ਵਿੱਚ ਸਭ ਤੋਂ ਆਜ਼ਾਦਾਂ ਚੋਂ ਆਜ਼ਾਦ ਮੁਲਕ ਹੋਏ। ਯੂ ਕੈਨ ਐਕਸਪ੍ਰੈਸ ਐਨੀ ਓਪੀਨੀਅਨ ਈਵਨ ਦੋਜ਼ ਆਈ ਡੋਂਟ ਐਗਰੀ ਵਿਦ, ਕਿ ਇੰਨਾ ਆਜ਼ਾਦ ਕੈਨੇਡਾ ਹੋਏ ਕਿ ਵੀ ਉਹ ਆਪਣਾ ਹਰ ਕੋਈ ਆਪਣਾ ਵਿਊ ਐਕਸਪ੍ਰੈਸ ਕਰ ਸਕੇ, ਭਾਵੇਂ ਉਸ ਦੇ ਨਾਲ ਮੈਂ ਨਾ ਵੀ ਸਹਿਮਤ ਹੋਵਾਂ। ਐਂਡ ਦੋਜ਼ ਓਪੀਨੀਅਨਸ ਹੈਵ ਟੂ ਬੀ ਐਕਸਪ੍ਰੈਸਡ ਪੀਸਫੁਲੀ। ਇਹ ਵਾਇਲੈਂਸ ਦੇ ਤਾਂ ਜ਼ਾਹਰ ਹੈ ਹਰ ਕੋਈ ਖਿਲਾਫ ਹੋਏਗਾ ਕਿ ਇਹ ਓਪੀਨੀਅਨ ਪੀਸਫੁਲੀ ਐਕਸਪ੍ਰੈਸ ਹੋਣੇ ਚਾਹੀਦੇ ਨੇ, ਬਟ ਦੇ ਕੈਨ ਬੀ ਫਰੀਲੀ ਐਕਸਪ੍ਰੈਸਡ। ਉਹਨਾਂ ਦੇ ਉੱਤੇ ਕੋਈ ਰੋਕ ਟੋਕ ਨਹੀਂ ਹੋਣੀ ਚਾਹੀਦੀ। ਸੋ ਦੈਟ ਇਜ਼ ਦਾ ਅਪਰੋਚ ਆਈ ਵਿਲ ਟੇਕ, ਫਰੀडम ਫॉर एवरीवन। ਉਹਨੇ ਕਿਹਾ ਜੀ ਹੁਣ ਇਹਨੇ ਉਹਨਾਂ ਦੀ ਬਿਲਕੁਲ ਹੀ ਫੂਕ ਕੱਢ, ਜਿੰਨੀ ਐਕਸਪਲਿਸਿਟਲੀ ਮਿਸਟਰ ਪੀਅਰ ਪੋਲੀਏਵ ਨੇ ਪੋਜੀਸ਼ਨ ਲਈ ਹੈ, ਜਸਟਿਨ ਟਰੂਡੋ ਤਾਂ ਸਟਿਕ ਕੀਤੇ ਆਪਣੇ ਜਿੰਨੀ ਉਹਨਾਂ ਦੀ ਸਟੇਟਮੈਂਟ ਸੀ, ਪਰ ਕਿਊਬੈਕ ਦੀ ਸੈਪਰੇਸ਼ਨ ਦੇ ਨਾਲ ਇਸ ਨੂੰ ਕੰਪੇਅਰ ਕਰਕੇ ਆਜ਼ਾਦੀ ਦੀ ਗੱਲ ਕਰਨੀ, ਮੈਂ ਸਮਝਦਾ ਕਿ ਵੀ ਇਹ ਕੰਜ਼ਰਵੇਟਿਵਸ ਨੇ ਵੀ ਇਹਨਾਂ ਦੇ ਮੂੰਹ ਤੇ ਇੱਕ ਹੋਰ ਤਮਾਚਾ ਜੜਿਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸਵਾਲ ਲੈਣ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ और TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166619194। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸਟੂਡੀਓਜ਼ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਦੁਨੀਆ ਵਿੱਚ ਹਿਊਮਨ ਰਾਈਟਸ ਮੂਵਮੈਂਟ ਦਾ ਜਿਹੜਾ ਲੀਡਰ ਹੈ ਔਰ ਜਸਟਿਨ ਟਰੂਡੋ ਨੇ G20 ਸਮਿਟ ਵਿੱਚ ਆਪਣੇ ਮਜ਼ਬੂਤ ਸਟੈਂਡ ਨਾਲ ਇਸ ਦੀ
ਜਿਹੜੀ ਤਸਦੀਕ ਕੀਤੀ ਹੈ। ਸੋ ਟੋਰਾਂਟੋ ਤੋਂ ਸਾਡੇ ਹਮਦਰਦ ਸਕਾਲਰ ਜਵਾਰ ਸ਼ਾਹ ਸਾਹਿਬ ਨੇ ਸਾਨੂੰ ਇੱਕ ਲਿਖਤ ਭੇਜੀ ਹੈ, ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਕੈਨੇਡੀਅਨ ਜਿਹੜੇ ਸਕਾਲਰ ਅਤੇ ਵਕੀਲ ਜੌਨ ਹਫਰੀ ਨੇ 10 ਦਸੰਬਰ 1948 ਦਾ ਜਿਹੜਾ ਯੂਨੀਵਰਸਲ ਡੈਕਲੇਰੇਸ਼ਨ ਹਿਊਮਨ ਰਾਈਟਸ ਲਿਖਿਆ ਸੀ, ਔਰ ਸ਼ਾਹ ਸਾਹਿਬ ਨੇ ਪੇਸ਼ੀਨਗੋਈ ਕੀਤੀ ਹੈ ਕਿ ਕੈਨੇਡਾ ਦੁਨੀਆ ਵਿੱਚ ਸਭ ਤੋਂ ਪਹਿਲਾ ਖਾਲਿਸਤਾਨ ਨੂੰ ਮਾਨਤਾ ਦੇਣ ਵਾਲਾ ਜਿਹੜਾ ਮੁਲਕ ਬਣੇਗਾ। ਸੋ ਆਮੀਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਬੇਸ਼ੱਕ ਸਾਡੇ ਬਹੁਤ ਸਾਰੇ ਵਿਊਅਰ YouTube ਦੇ ਉੱਤੇ ਵੀ ਔਰ Facebook ਤੇ ਵੀ ਆਪਣੇ ਕਮੈਂਟ ਵੀ ਕਰਦੇ ਨੇ। ਉਹਨਾਂ ਚੋਂ ਕੁਝ ਜਿਹੜੇ ਨੇ ਬੜੇ ਡੂੰਘੇ ਐਨਾਲਿਟੀਕਲ ਹੁੰਦੇ ਨੇ, ਬਹੁਤ ਸਾਰੇ ਐਪਰੀਸ਼ੀਏਸ਼ਨ ਦੇ ਹੁੰਦੇ ਨੇ। ਅਸੀਂ ਸਭ ਨੂੰ ਹੀ ਵੈਲਕਮ ਕਰਦੇ ਹਾਂ ਔਰ ਸ਼ੁਕਰੀਆ ਅਦਾ ਕਰਦੇ ਹਾਂ। ਪਰ ਕੁਝ ਜਿਹੜੇ ਸਕਾਲਰਲੀ ਵੀਰ ਭੈਣਾਂ ਸਾਡੇ ਨਾਲ ਜੁੜੇ, ਜਿਨ੍ਹਾਂ ਨੇ ਹਰ ਚੀਜ਼ ਨੂੰ ਡੂੰਘੇ ਜਾ ਕੇ ਡੂੰਘਾਈ 'ਚ ਵੀ ਔਰ ਡਾਈਸੈਕਟ ਕਰਕੇ ਜਿਹੜਾ ਉਹ ਦੇਖਣਾ ਹੈ, ਔਰ ਦੇਖਣਾ ਹੈ ਕਿ ਵੀ ਕਿਵੇਂ ਸਾਡੀ ਮੂਵਮੈਂਟ ਇੰਟਰਨੈਸ਼ਨਲ ਹਾਣ ਦੀ ਬਣ ਚੁੱਕੀ ਹੈ ਔਰ ਕਿਵੇਂ ਅਸੀਂ ਉਹ ਹੱਕ ਲੈਣ ਦੇ ਹੱਕਦਾਰ ਹੈ ਜਿਹੜੇ ਯੂਨੀਵਰਸਲ ਲਾਜ਼ ਦੇ ਥੱਲੇ, ਉਹ ਇੰਟਰਨੈਸ਼ਨਲ ਲਾਅ ਹੋਏ ਜਾਂ ਚਾਰਟਰ ਆਫ ਹਿਊਮਨ ਰਾਈਟਸ ਦੇ ਥੱਲੇ ਜਿਹੜਾ ਹੈ ਉਹ ਬਣਦੇ ਨੇ। ਔਰ ਇਹ ਸਾਰੇ ਦੇ ਥੱਲੇ ਜਿਹੜੇ ਬਹੁਤ ਸਾਰੇ ਸਾਡੇ, ਜਿਵੇਂ ਅੱਜ ਮੈਂ ਸਵੇਰੇ ਦੇਖ ਰਿਹਾ ਸੀ ਸਰੀ ਦੇ ਖਾਲਿਸਤਾਨ ਰੈਫਰੈਂਡਮ ਨੂੰ ਲੈ ਕੇ ਉੱਥੋਂ ਰਿਪਬਲਿਕ ਟੀਵੀ ਚੱਲਦਾ ਹੈ, ਜਿਸ ਨੂੰ ਮਿਸਟਰ ਕਿਆਨੀ ਨੇ ਇੱਕ ਜਿਹੜੇ ਹੈਡ ਕਰਦੇ ਨੇ, ਉਹਨਾਂ ਦਾ ਪੂਰਾ 15-16 ਮਿੰਟ ਦਾ ਜਿਹੜਾ ਇਸ ਦੇ ਉੱਤੇ ਪ੍ਰੋਗਰਾਮ ਸੀ ਵਿਦ ਪਿਕਚਰਸ। ਔਰ ਉਹਨਾਂ ਨੇ ਕਿਹਾ ਜੀ, ਮਤਲਬ ਜਿਵੇਂ ਪੀਸਫੁਲੀ ਸਿੱਖਾਂ ਨੇ 1.5 ਲੱਖ ਬੰਦਾ ਇਕੱਠਾ ਹੁੰਦਾ ਹੈ, ਜਿਵੇਂ ਆਰਡਰਲੀ ਉਹਨਾਂ ਨੇ ਰੈਫਰੈਂਡਮ ਕਰਵਾਇਆ ਇੰਸੀਡੈਂਟ ਫਰੀ ਔਰ ਜਿੰਨਾ ਐਂਥੂਜ਼ੀਆਜ਼ਮ, ਔਰ ਦੂਸਰਾ ਉਹਨੇ ਕਿਹਾ ਵੀ ਇਸ ਕੌਮ ਨੂੰ ਕੌਣ ਗੁਲਾਮ ਰੱਖ ਸਕਦਾ। ਉਹਨੇ ਕਿਹਾ ਵੀ ਨਹੀਂ, ਆਲਰੇਡੀ ਇਹ ਨਾਓ ਇਟਸ ਅ ਮੈਟਰ ਆਫ ਟਾਈਮ ਕਿ ਉਹ ਜਿਹੜਾ ਜਿਓ ਪੋਲੀਟੀਕਲ ਸਟਰਕਚਰ ਹੈ ਉਹਦੇ 'ਚ ਕੀ ਹੈ ਵੀ ਸਿੱਖਾਂ ਨੂੰ ਕੋਈ ਹੁਣ ਗੁਲਾਮ ਨਹੀਂ ਰੱਖ ਸਕਦਾ। ਔਰ ਉਹਨਾਂ ਨੇ ਕਿਹਾ ਵੀ ਮੈਂ ਐਜ਼ ਏ ਕੈਨੇਡੀਅਨ ਵੀ ਔਰ ਐਜ਼ ਏ ਪਾਕਿਸਤਾਨੀ ਵੀ ਸਲੂਟ ਕਰਦਾ ਹੈ ਸਿੱਖਾਂ ਦੇ ਆਜ਼ਾਦੀ ਦੇ ਜਜ਼ਬੇ ਨੂੰ। ਸੋ ਇਸੇ ਤਰ੍ਹਾਂ ਸਾਡੇ ਵੀਰ ਜਵਾਰ ਸ਼ਾਹ ਸਾਹਿਬ ਜਿਹੜੇ ਸਾਡੇ ਨਾਲ ਬਹੁਤ ਮੁਹੱਬਤ ਕਰਦੇ ਨੇ, ਆਪ ਬਹੁਤ ਵੱਡੇ ਨੇ। ਇਹ ਵੀ ਵੱਡਾਪਨ ਹੁੰਦਾ ਜਿਹੜਾ ਦੂਸਰਿਆਂ ਨੂੰ ਵਡਿਆਣਾ ਹੁੰਦਾ, ਉਹ ਸਾਨੂੰ ਵਡਿਆਉਂਦੇ ਨੇ। ਆਪਸ ਕੋ ਜੋ ਜਾਣੇ ਨੀਚਾ ਸੌ ਗਨੀਆਂ ਸਭ ਤੇ ਉੱਚਾ। ਔਰ ਉਹਨਾਂ ਦੇ ਲਗਾਤਾਰਤਾ ਨਾਲ ਉਹ ਜੋ ਕੁਛ ਆਪ ਪੜ੍ਹਦੇ ਨੇ, ਕੋਈ YouTube ਤੇ ਦੇਖਦੇ ਨੇ, ਨਾਲ ਦੀ ਨਾਲ ਉਹਨਾਂ ਨੇ ਮੈਨੂੰ ਵੀ ਭੇਜਿਆ ਹੁੰਦਾ। ਰੋਜ਼ਾਨਾ ਉਹਨਾਂ ਦੀਆਂ 5-7 ਪੋਸਟਾਂ ਹੁੰਦੀਆਂ ਨੇ ਜਿਹੜੀਆਂ ਮੇਰੇ ਲਈ ਬਹੁਤ ਹੈਲਪਫੁਲ ਹੁੰਦੀਆਂ, ਕਿਉਂਕਿ ਉਹੀ ਜਿੱਥੋਂ ਵੀ ਤੁਸੀਂ ਦੇਖ ਰਹੇ ਹੁੰਦੇ ਹੋ ਤੁਹਾਨੂੰ ਲੱਗਦਾ ਵੀ ਇਸ ਦਾ ਸਬੰਧ ਜੁੜਦਾ ਹੈ। ਔਰ ਅੱਜ ਉਹਨਾਂ ਦੀ ਇੱਕ ਲਿਖਤ ਸਾਨੂੰ ਵਸੂਲ ਹੋਈ ਹੈ ਜਿਹਦੇ 'ਚ ਉਹਨਾਂ ਨੇ ਉਸ ਦਾ ਹੈਡਿੰਗ ਹੀ ਇਹ ਦਿੱਤਾ ਹੈ ਕਿ ਕੈਨੇਡਾ ਇਜ਼ ਦਾ ਲੀਡਰ ਫॉर ਹਿਊਮਨ ਰਾਈਟਸ ਇਨ ਦਾ ਵਰਲਡ। Canadian scholar, lawyer John Humphrey wrote the United Nations Universal Declaration of Human Rights in 1948. ਹੁਣ ਅਸੀਂ ਜਿਹੜਾ ਯੂਨੀਵਰਸਲ ਡੈਕਲੇਰੇਸ਼ਨ ਆਫ ਹਿਊਮਨ ਰਾਈਟਸ ਹੈ 10 ਦਸੰਬਰ 1948 ਦਾ, ਉਸ ਦਾ ਜ਼ਿਕਰ ਕਰਦੇ ਹਾਂ। ਪਰ ਉਸ ਦਾ ਲਿਖਾਰੀ, ਜਿਵੇਂ ਜੇ ਅਮਰੀਕਾ ਦੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਹੈ, ਹਰ ਅਮਰੀਕਨ ਬੱਚਾ ਬੱਚੀ ਜਾਣਦਾ ਹੈ ਕਿ ਟਾਮਸ ਜੈਫਰਸਨ ਨੇ ਲਿਖੀ, ਲੇਕਿਨ ਇਹ ਕੈਨੇਡਾ ਦੇ ਸਕਾਲਰ ਲਾਇਰ ਜੌਨ ਹੰਫਰੀ ਦੀ ਹੈ। ਇਸ ਦਾ ਮੈਨੂੰ ਵੀ ਇਲਮ ਨਹੀਂ ਸੀ, ਕਿਉਂਕਿ ਇਸ ਦੇ ਉੱਤੇ ਮੈਂ ਕਦੇ ਅਦਰ ਦੈਨ ਕਿ ਹਿਊਮਨ ਰਾਈਟਸ ਦੇ ਚਾਰਟਰ ਦੇ ਤਾਂ ਅਸੀਂ ਕਈ ਨੁਕਤਿਆਂ ਤੇ ਗੱਲ ਕੀਤੀ ਹੈ, ਪਰ ਕਿਵੇਂ ਇਹ ਉਦੋਂ ਹਾਲਾਂ 50 ਮੁਲਕਾਂ ਦੇ ਨੁਮਾਇੰਦੇ ਹੀ ਸੀ ਸੈਨ ਫਰਾਂਸਿਸਕੋ 'ਚ ਚਾਰਟਰ ਆਇਆ। ਔਰ ਉਹਨਾਂ ਨੇ ਲਿਖਿਆ ਕਿ ਕੈਨੇਡਾ ਇਜ਼ ਦਾ ਲੀਡਰ ਫॉर ਹਿਊਮਨ ਰਾਈਟਸ ਇਨ ਦਾ ਵਰਲਡ। ਕੈਨੇਡੀਅਨ ਸਕਾਲਰ ਲਾਇਰ John Humphrey wrote the United Nations Universal Declaration of Human Rights in 1948. Canada has been the strongest advocate for human rights in the world. Freedom of speech and conscience among other rights which Canada preaches and practices. Canadian Quebec province freely held referendum for independence twice. Therefore, it is not surprising that Canada supports Sikh democratic right for freedom referendum for Sikh homeland Khalistan. So उन्होंने ਜ਼ਿਕਰ ਕੀਤਾ ਹੈ ਕਿ ਜੌਨ ਹੰਫਰੀ ਨੇ ਇਹ ਚਾਰਟਰ ਆਫ ਯੂਨੀਵਰਸਲ ਡੈਕਲੇਰੇਸ਼ਨ ਹਿਊਮਨ ਰਾਈਟਸ ਦਾ ਲਿਖਿਆ ਔਰ ਦੁਨੀਆ ਦੇ ਵਿੱਚ ਉਹ ਫਰੀडम ਆਫ ਸਪੀਚ ਔਰ ਕੌਨਸ਼ੀਅਸ ਜ਼ਮੀਰ ਉਸ ਦਾ ਝੰਡਾ ਬਰਦਾਰ ਹੈ। ਔਰ ਉਹਨਾਂ ਨੇ ਖੁਦ ਕਿਊਬੈਕ ਦੇ ਵਿੱਚ ਕਰਵਾਇਆ ਹੋਇਆ ਇਸ ਲਈ
ਉਹਨਾਂ ਨੇ ਸਿੱਖਾਂ ਦੀ ਵੀ ਇਸ ਰੈਫਰੈਂਡਮ ਦੀ ਜਿਹੜੀ ਹੈ ਮੰਗ ਉਹਨਾਂ ਰੈਫਰੈਂਡਮ ਕਰਵਾਉਣ ਦਾ ਜਿਹੜਾ ਉਹਨਾਂ ਦਾ ਹੱਕ ਉਸ ਨੂੰ ਮਾਨਤਾ ਦਿੱਤੀ ਹੈ। ਅੱਛਾ। PM Narendra Modi proclaimed India is the mother of democracy. Such demagoguery, bullshit would be laughable had it not been BJP, RSS, Hindu fascism, horrific persecution of religious minorities in India. Under new draconian laws, millions of people have been deprived, disenfranchised of citizenship. Hundreds of mosques, gurdwaras and churches burnt, destroyed. Historic names of cities being changed with Hindu names, school books rewritten with Hindu supremacy, press and media censored, muzzled, people arrested, tortured and killed for protesting against state-sponsored terror, genocide. ਇਹ ਉਹਨਾਂ ਨੇ ਅੱਜ ਦੇ ਭਾਰਤ ਦਾ ਨਕਸ਼ਾ ਖਿੱਚਿਆ ਕਿ ਇਹ ਸ਼ੈਤਾਨ ਦੀ ਔਲਾਦ ਜਿਹੜਾ ਮਦਰ ਆਫ ਡੈਮੋਕ੍ਰੇਸੀ ਇੰਡੀਆ ਨੂੰ ਕਹਿੰਦਾ ਹੈ ਮੋਦੀ, ਇਹ ਜਿਹੜਾ ਇਸ ਤੋਂ ਵੱਡਾ ਹੋਰ ਸਦੀ ਦਾ ਝੂਠ ਕੀ ਹੋ ਸਕਦਾ ਕਿ ਵੀ ਇਹ ਤਾਂ ਫਾਸ਼ਿਸਟ ਨੇ ਔਰ ਭਾਰਤੀ ਘੱਟ ਗਿਣਤੀਆਂ ਨਾਲ ਕੀ ਸਲੂਕ ਹੋ ਰਿਹਾ, ਕਿਸ ਕਿਸਮ ਦੇ ਕਾਲੇ ਕਾਨੂੰਨ ਨੇ, ਕਿਵੇਂ ਲੱਖਾਂ ਲੋਕਾਂ ਨੂੰ ਉਹਨਾਂ ਦੀ ਸਿਟੀਜ਼ਨਸ਼ਿਪ ਦੇ ਹੱਕ ਤੋਂ ਵਾਂਝਾ ਕੀਤਾ ਜਾ ਰਿਹਾ ਔਰ ਘੱਟ ਗਿਣਤੀਆਂ ਦੀਆਂ ਮਸੀਤਾਂ, ਗੁਰਦੁਆਰੇ, ਚਰਚ ਉਹ ਸਾੜੇ ਜਾਂਦੇ ਨੇ, ਤਬਾਹ ਕੀਤੇ ਜਾਂਦੇ ਨੇ, ਲੁੱਟੇ ਜਾਂਦੇ ਨੇ ਔਰ ਕਿਵੇਂ ਹਿੰਦੂ ਨਾਵਾਂ ਦੇ ਨਾਲ ਜਿਹੜੇ ਪੁਰਾਣੇ ਨਾਂ ਉਹ ਬਦਲੇ ਜਾ ਰਹੇ ਨੇ, ਨਵੀਆਂ ਕਿਤਾਬਾਂ, ਸਕੂਲ ਕਿਤਾਬਾਂ ਲਿਖੀਆਂ ਜਾ ਰਹੀਆਂ ਨੇ ਔਰ ਪ੍ਰੈਸ ਦੀ ਫਰੀडम ਨੂੰ ਉਹਦਾ ਗਲਾ ਘੁੱਟਿਆ ਔਰ ਬਾਕੀ ਟਾਰਚਰ, ਕਿਲਿੰਗ ਉਹ ਬਰਾਬਰ ਜਾਰੀ ਨੇ। PM Modi has called Sikhs in Punjab and Muslims in Kashmir demanding freedom as terrorists. उन्होंने कहा जी जेडे पंजाब दे सिख आज़ादी मंगते हैं, कश्मीर च मुसलमान उन्होंने दहशतगर्द कहा। Therefore Modi would call Mahatma Gandhi a terrorist for demanding freedom from the British. गांधी ने ब्रिटिश तो फ्रीडम मंगी इसलिए वो भी दहशतगर्द है। Menachem Begin and other Israelis who fought for freedom as terrorists, ये जड़ा सी जिन्हें इजराइल की आज़ादी की लहर हिस्सा पाया, मैनकम बिगन लीडर सी, वो भी उन्होंने लिए दहशतगर्द है। Even the founding fathers of America as terrorists for fighting for freedom, George Washington, Thomas Jefferson, Gary Adams, Benjamin Franklin, ये सारे जड़े ने ये फिर दहशतगर्दी हुए। Therefore Sikhs and Kashmiris demanding freedom are no terrorists but heroic freedom fighters against brutal Indian oppression, persecution and genocide. Modi should know the era of slavery is over, but he is clueless about world history. उन्होंने कहा जी इसलिए सिख और कश्मीरी जड़ी अपनी आज़ादी मंगते हैं वो दहशतगर्द नहीं ने, बल्कि वो नायक ने, हीरो ने, आज़ादी को लाटिए ने, क्योंकि वो ब्रूटल जड़ा इंडियन भारती जुल्म है और नस्लकुशी है उसके खिलाफ वो लड़ रहे हैं। मोदी ਨੂੰ ਇਹ ਸਮਝ ਨਹੀਂ ਹੈ ਕਿਉਂਕਿ ਉਹਨੂੰ ਦੁਨੀਆ ਦੇ ਇਤਿਹਾਸ ਦਾ ਨਹੀਂ ਪਤਾ ਕਿ ਭਾਈ ਇਹ ਜਿਹੜਾ ਗੁਲਾਮੀ ਦਾ ਯੁੱਗ ਹੁਣ ਖਤਮ ਹੋ ਚੁੱਕਾ ਹੈ, ਸਲੇਵਰੀ ਇਜ਼ ਓਵਰ। ਅਖੀਰਲਾ ਪੈਰਾਗ੍ਰਾਫ ਉਹਨਾਂ ਨੇ ਕਿਹਾ ਕੈਨੇਡਾ ਐਜ਼ ਦਾ ਵਰਲਡ ਲੀਡਰ will be the first country to recognize Khalistan under the United Nations Charter. ਅਸੀਂ ਕੈਜੂਅਲੀ ਮੈਂਸ਼ਨ ਕੀਤਾ ਸੀ 2-3 ਦਿਨ ਪਹਿਲੇ ਕਿ ਵੀ ਅਲਟੀਮੇਟਲੀ ਕੈਨੇਡਾ ਹੀ ਹੋਏਗਾ ਨੈਕਸਟ ਇਨ ਲਾਈਨ। ਅਸੀਂ ਯੂਕਰੇਨ ਨੂੰ ਵੀ ਗਿਣ ਸਕਦੇ ਹਾਂ, ਪਰ ਜਿਵੇਂ ਕੈਨੇਡਾ ਨੇ ਲੀਡਰਸ਼ਿਪ ਪ੍ਰੋਵਾਈਡ ਕੀਤੀ ਹੈ ਇਸ ਸਾਰੇ ਦੇ ਉੱਤੇ, ਉਹਨਾਂ ਨੇ ਵੀ ਔਰ ਤੁਸੀਂ ਬਿਲਕੁਲ ਆਮੀਨ ਕਿਹਾ ਨਾਲ ਕਹਿਣ ਤੋਂ ਪਹਿਲਾਂ ਕਿ ਵੀ ਇਹ ਉਹਦੇ ਥੱਲੇ ਮਾਨਤਾ ਦੇਗਾ। India's increasing persecution and atrocities of Muslims, Sikhs, Christians and Dalits must alarm the US, UK and other democratic countries who have failed to uphold freedom and democracy in the world. कि भी जो persecution घट गिनतियां दी सिखां, मुसलमानां, ईसाइयां, दलितां दी चल रही है, अमरीका और यूके ने तो अपना बिल्कुल ही एक कहो कि भी ਗਿੱਲ ਗਾੜ ਲਈ ਉਹ ਪਹਿਲਾਂ ਵੀ ਥਰਡ ਰੇਟ ਪਾਵਰ ਬਣੇ ਹੋਏ ਸੀ, ਪਰ ਇਹ ਰਿਸ਼ੀ ਸੁਨਕ ਨੇ ਤਾਂ ਬਿਲਕੁਲ ਹੀ ਬੇੜਾ ਗਰਕ ਕਰਤਾ। ਅਮਰੀਕਾ ਭਾਵੇਂ ਉੱਥੇ ਨਹੀਂ ਬੋਲਿਆ, ਵਿਤਨਾਮ ਆ ਕੇ ਬਾਈਡਨ ਬੋਲਿਆ, ਹੁਣ ਖੁਦ ਇੰਪੀਚਮੈਂਟ ਦੇ ਥੱਲੇ ਹਾਊਸ ਆਫ ਰਿਪਰੈਜ਼ੈਂਟੇਟਿਵ ਚ ਰਿਪਬਲਿਕਨਸ ਨੇ ਸ਼ੁਰੂ ਕੀਤਾ, ਪਰ ਕੋਈ ਬਾਈਡਨ ਦਾ ਰੋਲ ਵੀ ਠੀਕ ਨਹੀਂ ਹੈ। ਔਰ ਯੂਕੇ ਐਂਡ ਅਦਰ ਡੈਮੋਕ੍ਰੈਟਿਕ ਕੰਟਰੀਜ਼ ਹੂ ਹੈਵ ਫੇਲਡ ਟੂ ਅਪਹੋਲਡ freedom and democracy in the world, just like Serbia's leader
Slobodan Milosevic was convicted by the United Nations International Court for Crimes Against Humanity. Vladimir Putin and Narendra Modi must also be convicted for horrific crimes against humanity. उन्होंने कहा भी जिस तरह मिलोसेविच ਸਰਬ ਜਿਹਨੇ ਬੋਸਨੀਆ ਦੇ ਮੁਸਲਮਾਨਾਂ ਦੇ ਉੱਤੇ ਕਹਿ ਢਾਇਆ ਸੀ ਉਹਨੂੰ ਜਿਹੜਾ ਉਹ ਸਜ਼ਾ ਯਾਫਤਾ ਕੀਤਾ ਗਿਆ ਸੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਵੱਲੋਂ ਔਰ ਉਹਦੀ ਮੌਤ ਵੀ ਜੇਲ੍ਹ ਦੇ ਵਿੱਚ ਇਵੇਂ ਹੀ ਮੋਦੀ ਨੂੰ ਔਰ ਪੁਤਿਨ ਨੂੰ ਜਿਹੜਾ ਵਾਰ ਕ੍ਰਾਈਮਸ ਦੇ ਲਈ ਕ੍ਰਾਈਮਸ ਅਗੇਂਸਟ ਹਿਊਮੈਨਿਟੀ ਜਿਹੜਾ ਇਹਨਾਂ ਦੇ ਉੱਤੇ ਮੁਕੱਦਮਾ ਚੱਲਣਾ ਚਾਹੀਦਾ ਜਸਟਿਸ ਕਾਂਟ ਬੀ ਸੈਲੈਕਟਿਵ ਇਹ ਨਹੀਂ ਹੈ ਜੀ ਤੁਸੀਂ ਕਿਤੇ ਕਹੋ ਜੀ ਇਹ ਅਸੀਂ ਇਵੇਂ ਨਿਆਂ ਕਰ ਰਹੇ ਹਾਂ ਤੇ ਦੂਸਰੀ ਥਾਂ ਤੇ ਅੱਖਾਂ ਬੰਦ ਕਰ ਲਓ ਫਿਰ ਉਹਨਾਂ ਨੇ ਯੂਨੀਵਰਸਲ ਡੈਕਲੇਰੇਸ਼ਨ ਆਫ ਹਿਊਮਨ ਰਾਈਟ 1948 ਉਸ ਦੇ ਜਿਹੜੇ ਨੇ ਕੁਝ ਐਕਸਰਪਟ ਭੇਜੇ ਨੇ ਪ੍ਰੀਐਂਬਲ ਔਰ ਦੂਸਰਾ ਜਿਹੜਾ ਸਾਡੇ ਵੀਰ ਦਿਲਚਸਪੀ ਰੱਖਦੇ ਨੇ ਇਹਨੂੰ ਗੂਗਲ ਕਰਕੇ ਦੇਖ ਸਕਦੇ ਨੇ ਕਿਉਂਕਿ ਮੈਂ ਘੜੀ ਵੱਲ ਵੀ ਦੇਖ ਰਿਹਾ ਸੋ ਅਸੀਂ ਯੂਆਰ ਸ਼ਾਹ ਸਾਹਿਬ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਜਿੱਥੇ ਉਹ ਇੱਕ ਫਰਮ ਲਾਈਕ ਏ ਰੌਕ ਆਪਣੀ ਕਨਵਿਕਸ਼ਨ ਦੇ ਨਾਲ ਜਿਹੜੀ ਸੱਚ ਹੱਕ ਇਨਸਾਫ ਦੀ ਹੈ ਉਹਦੇ ਤੇ ਖੜੇ ਨੇ ਉੱਥੇ ਉਹ ਸਾਡੇ ਨਾਲ ਪਿਆਰ ਕਰਦੇ ਨੇ ਖਾਲਿਸਤਾਨ ਦੀ ਸਟਰਗਲ ਕਸ਼ਮੀਰ ਦੀ ਆਜ਼ਾਦੀ ਔਰ ਜਿਵੇਂ ਉਹ ਇੰਟਰਨੈਸ਼ਨਲ ਪਰਸਪੈਕਟਿਵ ਦੇ ਵਿੱਚ ਦੇਖਦੇ ਨੇ ਇਹਦੇ ਨਾਲ ਸਾਡੇ ਬਹੁਤ ਸਾਰੇ ਵਿਊਅਰਸ ਜਿਹੜੇ ਨੇ ਉਹਨਾਂ ਦੇ ਗਿਆਨ ਦੇ ਵਿੱਚ ਵੀ ਜਿਹੜਾ ਉਹ ਵਾਧਾ ਹੁੰਦਾ ਕਿਉਂਕਿ ਕੰਡੈਂਸਡ ਫਾਰਮ ਦੇ ਵਿੱਚ ਇੱਕ ਥਾਂ ਤੇ ਇਨਫੋਰਮੇਸ਼ਨ ਦੇ ਲਈ ਬਹੁਤ ਮਿਹਨਤ ਹੁੰਦੀ ਹੈ ਇਸ ਦੇ ਬਿਹਾਈਂਡ ਸੋ ਯੂਆਰ ਸ਼ਾਹ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ ਜੀ ਰਾਜ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ ਸਾਥ ਲੈਣਾ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ ਜੋ ਵਾਪਰਦਾ ਹੈ ਉਹ ਦਿਸਦਾ ਹੈ ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ ਟੀਵੀ 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਸੀਂ ਲਗਾਤਾਰਤਾ ਨਾਲ ਜਿਹੜੀ G20 ਸੰਬੰਧੀ ਪਿਛਲੇ ਹਫ਼ਤਿਆਂ ਵਿੱਚ ਜਿਹੜਾ ਆਪਾਂ ਗੱਲਬਾਤ ਕਰ ਰਹੇ ਹਾਂ ਔਰ ਕੈਨੇਡਾ ਵਿੱਚ TV 84 ਦੇ ਬਿਊਰੋ ਚੀਫ ਮਨਵੀਰ ਸਿੰਘ ਹੋਰਾਂ ਨੇ ਇਸ ਸੰਬੰਧੀ ਆਪਣਾ ਜਿਹੜਾ ਐਨਾਲਿਸਿਸ ਆ ਉਹ ਭੇਜਿਆ ਔਰ ਇਸ ਪੜਚੋਲ ਵਿੱਚ 6 ਮੁਲਕਾਂ ਦੇ ਮੁਖੀਆਂ ਨੇ ਆਪਣੀ ਜਿਹੜੀ ਕਾਰਗੁਜ਼ਾਰੀ ਨਾਲ ਕੀ ਖੱਟਿਆ ਤੇ ਕੀ ਗਵਾਇਆ ਇਸ ਤੇ ਆਪਣਾ ਉਹਨਾਂ ਨੇ ਤਬਸਰਾ ਭੇਜਿਆ ਸੋ ਇਹ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਅਸੀਂ ਲਗਾਤਾਰਤਾ ਨਾਲ G20 ਦੇ ਉੱਤੇ ਉਸ ਤੋਂ ਪਹਿਲਾਂ ਵੀ ਕਿ ਕੀ ਸੰਭਾਵਨਾਵਾਂ ਨੇ ਜਦੋਂ ਚਾਈਨਾ ਨੇ ਐਬਸਟੇਨ ਕੀਤਾ ਉਹਨਾਂ ਦੇ ਪ੍ਰੈਜ਼ੀਡੈਂਟ ਨੇ ਜਾਣ ਤੋਂ ਪੁਤਿਨ ਨੇ ਕੀਤਾ ਫਿਰ ਮੈਕਸੀਕੋ ਦੇ ਪ੍ਰੈਜ਼ੀਡੈਂਟ ਨੇ ਕੀਤਾ ਫਿਰ ਸਪੇਨ ਵਾਲੇ ਨੇ ਕੋਵਿਡ ਦਾ ਬਹਾਨਾ ਬਣਾ ਕੇ ਸੋ ਸਾਨੂੰ ਜਦੋਂ ਚਾਈਨਾ ਰਸ਼ੀਆ ਦੀ ਮਾਈਨਸ ਦੀ ਗੱਲ ਆਈ ਤੇ ਅਸੀਂ ਉਸ ਦੇ ਉੱਤੇ ਆਪਣੀ ਟੇਕ ਦਿੱਤੀ ਸੀ ਫਿਰ ਜਦੋਂ ਪ੍ਰੈਜ਼ੀਡੈਂਟ ਬਾਈਡਨ ਵਾਈਟ ਹਾਊਸ 'ਚ ਜਾਣ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਕਹਿੰਦਾ ਕਿ ਜੀ ਅਸੀਂ ਇਸ ਗੱਲ ਨੂੰ ਯਕੀਨੀ ਬਣਾਵਾਂਗੇ ਕਿ G20 ਦੀ ਸਕਸੈਸ ਹੋਏ ਮੈਨੂੰ ਉਦੋਂ ਹੀ ਇਹ ਖੁੜਕਿਆ ਕਿ ਕਿਉਂਕਿ ਬਾਕੀ ਤਾਂ ਗੱਲਾਂ ਉਹੀ ਨੇ ਜੋ ਵਪਾਰੀ ਲੁੱਟਣ ਦੀਆਂ ਰਲ ਕੇ ਕਰਦੇ ਨੇ ਉਹ ਵੱਡੀਆਂ ਇਕਨੋਮੀਜ਼ ਦਾ ਮਤਲਬ ਤਾਂ ਉਹੀ ਕਾਰਪੋਰੇਟ ਘਰਾਣੇ ਨੇ ਪਰ ਜਦੋਂ ਉਹਨੂੰ ਸਕਸੈਸ ਬਣਾਉਣ ਦੀ ਗੱਲ ਆਈ ਤਾਂ ਮੈਨੂੰ ਸੀ ਵੀ ਯੂਕਰੇਨ ਦੇ ਉੱਤੇ ਇਹ ਬੈਕ ਆਫ ਕਰਨਗੇ ਕਿਉਂਕਿ ਰਸ਼ੀਆ ਨੇ ਪੋਜੀਸ਼ਨ ਕਲੀਅਰ ਕਰਤੀ ਸੀ ਕਿ ਅਸੀਂ ਪਿਛਲੇ ਸਾਲ ਦੀ ਇੰਡੋਨੇਸ਼ੀਆ 'ਚ ਹੋਈ ਬਾਲੀ ਕਾਨਫਰੰਸ ਦੀ ਡੈਕਲੇਰੇਸ਼ਨ ਵਾਂਗ ਇਸ ਵਾਰ ਰਸ਼ੀਆ ਨੂੰ ਐਗਰੈਸਰ ਨਹੀਂ ਬਣਨ ਦੇਣਾ ਔਰ ਉਹਦੇ ਲਈ ਸਹਿਮਤੀ ਜ਼ਰੂਰੀ ਸੀ ਜੇ 20 ਦੀ ਸਾਰਿਆਂ ਦੀ ਨਾ ਹੁੰਦੀ ਹਾਲਾਂ ਜਿਹੜਾ ਜਸਟਿਨ ਟਰੂਡੋ ਨੇ ਆਪਣਾ ਡਾਈਸੈਂਟ ਦਾ ਨੋਟ ਦਿੱਤਾ ਬਟ ਇਵੈਂਚੁਅਲੀ ਕੈਨੇਡਾ ਦੀ ਵੀ ਜਦੋਂ ਇਕਨੋਮਿਕਲ ਮੈਟਰਸ ਆਉਂਦੀਆਂ ਨੇ ਤੇ ਉਹ ਅਮਰੀਕਾ ਦੇ ਖਿਲਾਫ ਨਹੀਂ ਭੁਗਤਦਾ ਅਲਟੀਮੇਟਲੀ ਉਸੇ ਬਲੌਕ 'ਚ ਹੀ ਜਾਣਾ ਹੁੰਦਾ ਸੋ ਇਸ ਸਾਰੇ ਦੇ ਉੱਤੇ ਜਿਹੜੇ ਇਸ ਪੀਰੀਅਡ 'ਚ ਚਰਚਾ 'ਚ ਰਹੇ ਮੋਦੀ ਨੇ ਉੱਥੇ ਵੈਸੇ ਤਾਂ ਦਿੱਲੀ 'ਚ ਚਾਰਜ ਫੇਰੇ ਆਪਣੀਆਂ ਹੀ ਹੋਰਡਿੰਗਸ ਲਾ ਕੇ ਐਵੇਂ ਹੀ ਦੱਸਿਆ ਜਿਵੇਂ ਜਲੇ ਮੋਦੀ ਥਲੇ ਮੋਦੀ ਧਰਤੀ 'ਚ ਮੋਦੀ ਸੱਪ ਦੇ ਮੂੰਹ 'ਚ ਮੋਦੀ ਬਘਿਆੜ ਦੇ ਮੂੰਹ 'ਚ ਮੋਦੀ ਉਹ ਸਾਰਾ ਹੀ ਇਹ ਔਰ ਇਸ ਦੇ ਉੱਤੇ ਇੰਟਰਨੈਸ਼ਨਲ ਮੀਡੀਆ ਨੇ ਰਿਡੀਕਿਊਲ ਵੀ ਕੀਤਾ ਕਈ ਥਾਵਾਂ ਤੇ ਲੇਕਿਨ ਫਿਰ ਵੀ ਇੱਕ ਜਦੋਂ ਤੁਸੀਂ ਇੱਕ ਕ੍ਰਿਸਪ ਫਾਰਮ ਦੇ ਵਿੱਚ ਦੇਖਦੇ ਹੋ ਕਿ ਵੀ ਕਿਸ ਨੇ ਕੀ ਖੱਟਿਆ ਕੀ ਪਾਇਆ ਇਹਦੇ 'ਚ ਸ਼ੀ ਜਿਨਪਿੰਗ ਕਿਵੇਂ ਉਭਰਿਆ
ਪੁਤਿਨ ਦੀ ਨੂੰ ਕਿਵੇਂ ਐਨਾਲਾਈਜ਼ ਕੀਤਾ ਜਾਏਗਾ, ਬਾਈਡਨ ਦੀ ਕੀ ਪਰਸਨੈਲਿਟੀ ਹੈ, ਮੋਦੀ ਦਾ ਕੀ ਇਮੇਜ ਸਾਹਮਣੇ ਆਇਆ, ਜਸਟਿਨ ਟਰੂਡੋ ਦਾ ਕੀ ਹੈ, ਔਰ ਰਿਸ਼ੀ ਸੁਨਕ, ਕਿਉਂਕਿ ਇਹ 6 ਜਿਹੜੇ ਨੇ ਚਰਚਾ 'ਚ ਰਹੇ ਔਰ ਖਾਸ ਤੌਰ ਤੇ ਸਿੱਖ ਪਰਸਪੈਕਟਿਵ ਤੋਂ ਵੀ ਇਹਨਾਂ ਦੀ ਅਹਿਮੀਅਤ ਜ਼ਿਆਦਾ ਹੈ। ਬਾਕੀ ਬ੍ਰਾਜ਼ੀਲ ਨੇ ਕੀ ਕਿਹਾ ਜਾਂ ਅਫਰੀਕਨ ਯੂਨੀਅਨ ਮੈਂਬਰ ਬਣ ਗਈ ਜਾਂ ਦੂਸਰਾ, ਇਹ ਲੌਂਗ ਟਰਮ ਦੇਖਣ ਵਾਲੀਆਂ ਗੱਲਾਂ ਨੇ। ਸੋ ਸਾਡੇ ਕੈਨੇਡਾ ਬਿਊਰੋ ਚੀਫ ਵੀਰ ਮਨਵੀਰ ਸਿੰਘ ਜਿਹੜੇ ਬੜੇ ਉਤਸ਼ਾਹੀ ਹਿੰਮਤੀ ਨੇ, ਸੋ ਨਾਈਸ, ਭਾਈ ਅਵਤਾਰ ਸਿੰਘ ਖੰਡਾ ਦੇ ਸੰਸਕਾਰ ਮੌਕੇ ਵੀ ਉੱਥੇ ਪਹੁੰਚੇ। ਹੁਣ ਵੀ ਹਾਲਾਂ ਸਟਰਗਲਿੰਗ ਨੇ ਸਾਰੇ, ਅੱਜ ਕੱਲ੍ਹ ਇਕਨੋਮੀ ਦਾ ਹਾਲ ਟਰੱਕਰਸ ਦਾ ਖਾਸ ਤੌਰ ਤੇ ਮਾੜਾ ਹੈ, ਪਰ ਸਰੀ ਜਾ ਕੇ ਉਹਨਾਂ ਨੇ ਰੈਫਰੈਂਡਮ ਨੂੰ ਕਵਰ ਵੀ ਕੀਤਾ ਟੀਵੀ 84 ਲਈ। ਸੋ ਨਾਈਸ। ਔਰ ਹੁਣ ਵਾਪਸ ਆ ਕੇ ਵੀ ਉਹ ਸਾਰੀ ਜਿਹੜੀ ਹੈ ਸਿਚੁਏਸ਼ਨ ਦੇ ਉੱਤੇ ਉਹਨਾਂ ਨੇ ਬੜਾ ਕ੍ਰਿਸਪ 1 ਪੇਜ ਦਾ ਉਹਨਾਂ ਦਾ ਰਾਈਟ ਅਪ ਜਦੋਂ ਅੱਜ WhatsApp ਤੇ ਆਇਆ ਤੇ ਮੈਂ ਉਹਨਾਂ ਨੂੰ ਕਿਹਾ ਕਿ ਵੀ ਵੈਰੀ ਗੁੱਡ ਐਨਾਲਿਸਿਸ, ਤੇ ਮੈਂ ਕਿਹਾ ਜੀ ਮੈਂ ਅੱਜ ਡਿਸਕਸ ਵੀ ਕਰਾਂਗਾ। ਸੋ ਮੈਂ ਉਹਨਾਂ ਦੇ ਅਲਫਾਜ਼ ਨੂੰ ਦੁਹਰਾਵਾਂਗਾ ਕਿਉਂਕਿ ਬਿਲਕੁਲ ਕ੍ਰਿਸਪ ਫਾਰਮ ਚ ਨੇ। G20 ਸਮਿਟ ਦਾ ਜੇ ਕਹਿਣਾ ਹੋਏ, ਇਹ ਫੁੱਲ ਜਿਹੜਾ ਐਨਾਲਿਸਿਸ ਹੈ ਜਿਹਨੂੰ ਅਸੀਂ ਕਹਿੰਦੇ ਅੰਡਰ ਦਾ ਸਿੱਖ ਲੈਂਸ, ਸਿੱਖ ਮਾਈਕਰੋਸਕੋਪ ਦੇ ਥੱਲੇ ਰੱਖ ਕੇ ਅਸੀਂ ਉਹਨੂੰ ਕਿਵੇਂ ਦੇਖਦੇ ਹਾਂ। ਬਿਲਕੁਲ ਵਪਾਰੀਆਂ ਨੇ ਵਪਾਰਕ ਨਜ਼ਰੀਏ ਨਾਲ ਵੇਖਣਾ, ਪਰ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ G20 ਸੰਮੇਲਨ ਵਿੱਚ ਇੱਕੋ ਇੱਕ ਮਰਦ ਹੋ ਨਿਬੜਿਆ ਜਿਸ ਨੇ ਮਨੁੱਖੀ ਹੱਕਾਂ ਨੂੰ ਵਪਾਰ ਨਾਲ ਨਹੀਂ ਤੋਲਿਆ। ਇਸ ਸਾਰੇ ਘਟਨਾਕ੍ਰਮ ਵਿੱਚ ਲੀਡਰਾਂ ਨੂੰ ਇਸ ਪ੍ਰਕਾਰ ਵੇਖਿਆ ਜਾਏਗਾ। ਸਭ ਤੋਂ ਪਹਿਲਾਂ ਮੋਦੀ ਮੁਲਕ ਨੂੰ ਸੋਹਣਾ ਵਿਖਾਉਣ ਲਈ ਲੱਖਾਂ ਲੋਕਾਂ ਨੂੰ ਬੇਘਰ ਕੀਤਾ। ਹੁਣ ਈਵਨ ਵਾਸ਼ਿੰਗਟਨ ਪੋਸਟ ਦੀ ਖਬਰ ਸੀ ਕਿ 3 ਲੱਖ ਤੋਂ ਜ਼ਿਆਦਾ ਰੇਹੜੀਆਂ ਉੱਥੋਂ ਚੁਕਵਾਈਆਂ ਗਈਆਂ, ਬੁਲਡੋਜ਼ ਕਰ ਕੀਤੇ ਗਏ। ਦੂਜਾ, ਮੋਦੀ ਮੁਲਕ ਨੂੰ ਸੋਹਣਾ ਵਿਖਾਉਣ ਲਈ ਲੱਖਾਂ ਲੋਕਾਂ ਨੂੰ ਬੇਘਰ ਕੀਤਾ, ਲੱਖਾਂ ਦਾ ਰੋਜ਼ਗਾਰ ਖੋਇਆ, ਅਰਬਾਂ ਦਾ ਖਰਚ ਕੀਤਾ। ਬਿਲਕੁਲ ਹੁਣ ਉਹ ਜਿਹੜਾ ਚੰਦਰਮਾ ਤੇ ਰੇੜਾ ਭੇਜਿਆ ਉਹਦੇ ਤੇ 700 ਕਰੋੜ ਦਾ ਕੀਤਾ। ਲੇਕਿਨ ਆ ਜਿਹੜੀ G20 ਦੀ ਨੌਟੰਕੀ ਪਿਛਲੇ 1 ਸਾਲ ਤੋਂ 200 ਤੋਂ ਜ਼ਿਆਦਾ ਮੀਟਿੰਗਾਂ ਭਾਰਤ ਭਰ ਵਿੱਚ ਕਰਕੇ 1800 ਕਰੋੜ ਇਸ ਦੇ ਉੱਤੇ ਖਰਚ ਕੀਤਾ। ਉਹ ਤੋਂ ਅੰਦਾਜ਼ਾ ਲਾਓ ਕਿ ਭਾਈ ਜਿਹੜਾ ਉਹ ਸਾਰੇ ਕਿੱਥੇ ਤੱਕ ਖਰਚ ਕੀਤਾ ਹੈ। ਵੋਟਾਂ ਦਾ ਧਰੁਵੀਕਰਨ ਅਤੇ ਹਉਮੈ ਨੂੰ ਪੱਠੇ ਜੀ ਮੋਦੀ ਜੀ। ਅੱਜ ਮੋਦੀ ਜਦੋਂ ਬੀਜੇਪੀ ਦੇ ਦਫ਼ਤਰ 'ਚ ਗਿਆ ਤੇ ਬੜਾ ਸਵਾਗਤ, ਮੋਦੀ ਜੀ ਬਣ ਗਏ ਵਿਸ਼ਵ ਗੁਰੂ, ਜਿੱਤ ਗਿਆ ਸਾਡਾ ਤੇਲੀਆਂ ਦਾ ਮੁੰਡਾ ਜਿਹੜਾ ਉਹ ਦੁਨੀਆ ਦਾ ਗੁਰੂ ਬਣ ਗਿਆ। ਉਹ ਕਹਾ ਹਉਮੈ ਨੂੰ ਪੱਠੇ ਪਾਉਣ ਦਾ ਕੰਮ ਜਿਹੜਾ ਉਹਨੇ ਕੀਤਾ। UK ਦੇ ਪ੍ਰਧਾਨ ਮੰਤਰੀ ਨੂੰ ਪਟਾ ਪਾਉਣਾ, ਉਹਦੇ 'ਚ ਕੋਈ ਸ਼ੱਕ ਨਹੀਂ, ਉਹ ਤਾਂ ਪਹਿਲਾਂ ਹੀ ਪਟਾ, ਉਹ ਲੰਡਨ ਤੋਂ ਹੀ ਚੜਿਆ, ਗਲ 'ਚ ਪਟਾ ਉਹਨੇ ਪਾਇਆ ਹੋਇਆ ਸੀ, ਨਾਲ ਸੰਗਲ ਵੀ ਸੀ, ਉਹਨੇ ਆਉਂਦੇ ਆ ਮੋਦੀ ਨੂੰ ਪਹਿਲਾਂ ਹੀ ਫੜਾਈ ਹੋਈ ਸੀ ਉਹਦੇ 'ਚ, ਪਰ ਠੀਕ ਲਫ਼ਜ਼ ਉਹਨਾਂ ਨੇ ਇਸਤੇਮਾਲ ਕੀਤਾ। ਭਾਰਤ ਨੂੰ ਦਿਵਾਲੀਏ ਵੱਲ ਧੱਕਣ ਦਾ ਇੱਕ ਹੋਰ ਕਰਮ, ਕਿਉਂਕਿ ਅਸੀਂ ਇਹਦੇ ਇਕਨੋਮਿਕਲ ਐਸਪੈਕਟ ਡਿਸਕਸ ਨਹੀਂ ਕੀਤੇ G20 ਲੌਂਗ ਟਰਮ। ਹਾਲਾਂਕਿ ਸਾਡੇ 1-2 ਵਿਊਅਰਸ ਨੇ ਪੁੱਛਿਆ ਵੀ ਹੈ, ਪਰ ਮੈਨੂੰ ਇਹ ਲੱਗਦਾ ਕਿ ਵੀ ਇਹ ਇਹਨਾਂ ਦੀ ਲੌਂਗ ਟਰਮ ਕਾਰਪੋਰੇਟਸ ਦੀ ਖੇਡ ਹੈ, ਉਹ ਇੱਕ ਵੱਖਰਾ ਵਿਸ਼ਾ ਬਣ ਜਾਂਦਾ ਹੈ। ਪਰ ਜਿਸ ਅੰਦਾਜ਼ ਦੇ ਵਿੱਚ ਇਹ ਸਾਰਾ ਕਾਰਪੋਰੇਟ ਦੇ ਹਵਾਲੇ ਕਰਨ ਦੀ ਲਾਈਨ ਚੱਲ ਰਹੀ ਹੈ, ਜਿਹੜਾ ਅਸੀਂ ਜ਼ਿਕਰ ਕਰਾਂਗੇ ਕਿ ਵੀ ਜਿਹੜਾ ਈਵਨ ਇੰਡੀਆ, ਮਿਡਲ ਈਸਟ, ਯੂਰਪ ਕੋਰੀਡੋਰ, ਇਹ ਚਾਈਨਾ ਨੂੰ 1 ਬੈਲਟ 1 ਰੋਡ ਇਨੀਸ਼ੀਏਟਿਵ ਨੂੰ ਪਿੱਛੇ ਧੱਕਣ ਲਈ। ਸੋ ਅਲਟੀਮੇਟਲੀ ਜਿਹੜੀਆਂ ਮੋਦੀ ਦੀਆਂ ਨੀਤੀਆਂ ਟੋਟਲੀ ਕਾਰਪੋਰੇਟ ਘਰਾਣਿਆਂ ਦੇ ਹੱਕ 'ਚੋਂ ਆਪਣੇ ਅਡਾਨੀਆਂ ਨੂੰ ਰਜਾ ਰਿਹਾ, ਇਧਰ ਇਹਨਾਂ ਦੇ ਅੱਗੇ ਸਰੈਂਡਰ ਕੀਤਾ ਹੋਇਆ, ਇਹ ਭਾਰਤ ਨੂੰ ਦਿਵਾਲੀਏਪਨ ਵੱਲ ਧੱਕਣ ਦੀਆਂ ਨੇ। ਇਹ ਉਹਨਾਂ ਦਾ ਮੋਦੀ ਦੇ ਉੱਤੇ ਐਨਾਲਿਸਿਸ ਹੈ ਕਿ ਉਹਨੇ ਕੀ ਖੱਟਿਆ ਤੇ ਕਿੱਧਰ ਨੂੰ ਮੁਲਕ ਨੂੰ ਤੋਰਿਆ। ਬਾਈਡਨ ਮਨੁੱਖੀ ਹੱਕਾਂ ਦੀ ਨਜ਼ਰਅੰਦਾਜ਼ੀ ਦੀ ਕੀਮਤ ਤੇ ਭਾਰਤ ਵਰਗੇ ਕਮਜ਼ੋਰ ਮੁਲਕ ਨੂੰ ਚੀਨ ਰੂਸ ਦੇ ਖਿਲਾਫ ਖੜਾ ਕਰਨ ਦੀ ਇੱਛਾ ਪੂਰਤੀ ਦੀ ਲਾਲਸਾ ਕਿ ਵੀ ਚੜ ਜਾ ਬੱਚਾ ਸੂਲੀ ਰਾਮ ਭਲੀ ਕਰੇਗਾ। ਇਹ ਰੂਸ ਚੀਨ ਦੇ ਖਿਲਾਫ ਖੜਾ ਕਰਨ ਦਾ ਜਿਹੜਾ, ਔਰ ਜਿਹੜੀ ਕੈਜੂਅਲਟੀ ਬਣਾਇਆ ਉਹ ਹਿਊਮਨ ਰਾਈਟਸ ਦਾ ਐਸਪੈਕਟ। ਵਿਤਨਾਮ ਜਾ ਕੇ ਪੇਟ ਤੇ ਤਾਂ ਫਰਿਆ ਹੋਇਆ ਸੀ ਵੀ ਆਪਣਾ ਪੱਤਰਕਾਰ ਵੀ ਲਾਲ ਪੀਲੇ ਹੋ ਕੇ ਬੈਠੇ ਸੀ ਜਿਹੜੇ ਨਾਲ ਜਹਾਜ਼ 'ਚ ਗਏ, ਉਹ ਉੱਥੇ ਜਾ ਕੇ ਉਹਨੇ ਆਪਣਾ ਗੁਬਾਰ ਕੱਢਿਆ, ਹਿਊਮਨ ਰਾਈਟਸ ਵੀ, ਮਾਈਨੋਰਿਟੀਜ਼ ਵੀ, ਫਰੀडम ਆਫ ਪ੍ਰੈਸ ਵੀ, ਪਰ ਉਹ ਇੱਕ ਕਮਜ਼ੋਰ ਪ੍ਰੈਜ਼ੀਡੈਂਟ ਦੇ ਤੌਰ ਤੇ ਉਭਰਿਆ। ਯੂਕਰੇਨ ਨਾਲ ਧੋਖਾ, ਔਰ ਅੱਜ ਚੰਗੀ ਖਬਰ ਲਈ ਹੈ ਯੂਕਰੇਨ ਦੇ ਥਿੰਕਰ, ਉਹਨੇ ਭਾਰਤ ਔਰ ਚੀਨ ਬਾਰੇ ਕਿਹਾ ਮੰਦਬੁੱਧੀ ਲੋਕ ਨੇ, ਇੰਟੈਲੈਕਚੁਅਲ। ਵੋਟ ਗ੍ਰਾਫ ਵਿੱਚ ਗਿਰਾਵਟ, ਹੁਣ ਬਾਈਡਨ ਐਨ ਵਾਪਸ ਆਇਆ ਤੇ ਅੱਗੋਂ ਹੁਣ ਇੰਪੀਚਮੈਂਟ ਦਾ ਨੋਟਿਸ ਆ ਗਿਆ, ਉਹ ਸ਼ੁਰੂ ਉਹਦਾ ਜਾ ਰਹੀ ਹੈ ਪੋਪੂਲੈਰਿਟੀ ਥੱਲੇ। ਲੰਗੜੇ ਬੱਕਰੇ ਭਾਰਤ ਨੂੰ ਕੁਰਬਾਨੀ ਲਈ ਤਿਆਰ ਕਰਨਾ, ਲੰਗੜਾ ਪਰ ਉਹਨੂੰ ਜਰਾ ਖਵਾ ਖੂ ਰਹੇ ਨੇ ਕਿ ਵੀ ਚੱਲ
ਜਿਹੜਾ ਤੈਨੂੰ ਕੁਰਬਾਨ ਕਰਨਾ ਉਹਦੇ ਗਲ 'ਚ ਹਾਰ ਹੂਰ ਪਾਇਆ, ਟਿੱਕਾ ਵੀ ਲਾਇਆ, ਬਾਈਡਨ ਨੇ ਆਪਣੇ ਵੀ ਲਾਇਆ ਹੋਣਾ, ਉਹਨੂੰ ਕਿਹਾ ਵੀ ਕੁਰਬਾਨੀ ਦੇ ਬੱਕਰੇ ਦੇ ਲਾ ਦਿੰਦੇ। ਚਾਈਨਾ ਦੇ ਸ਼ੀ ਜਿਨਪਿੰਗ ਆਪਣੇ ਗੁਆਂਢੀ ਭਾਰਤ ਅਤੇ ਪੱਛਮ ਤੇ ਡੋਮੀਨੇਸ਼ਨ, ਕਿ ਵੀ ਉਹਨੇ ਬਿਲਕੁਲ ਲਾਈਨ ਸਿੱਧੀ ਰੱਖੀ ਔਰ ਉਹਨੇ ਡੋਮੀਨੇਟ ਕੀਤਾ ਇਹ ਸਾਰੇ 'ਚ। ਤੇ ਕੀ ਹਾਸਲ ਕੀ ਕੀਤਾ, ਉਹਨੇ ਦੱਸਿਆ ਕਿ ਵੀ ਪੂਰਬ ਦਾ ਬਾਦਸ਼ਾਹ ਕੌਣ ਹੈ, ਕਿ ਵੀ ਇਸ ਵੇਲੇ ਇਕੱਲਾ ਇਹੀ ਨਹੀਂ ਕਿ ਬਈ ਦੁਨੀਆ ਦੀ ਤਾਂ ਉਹ ਹੈ ਹੀ ਹੈ ਚੈਲੰਜਿੰਗ ਪਾਵਰ, ਕਿਉਂਕਿ ਈਸਟ ਨੂੰ, ਕਿਉਂਕਿ ਜਿਹੜਾ ਹੁਣ ਇਹ ਨਵੀਂ ਸੈਂਚੁਰੀ ਆਫ ਦਾ ਈਸਟ ਕਹੀ ਜਾਂਦੀ ਹੈ, ਰਾਈਜ਼ ਐਂਡ ਫਾਲ ਆਫ ਐਮਪਾਇਰਸ ਹੁੰਦੇ ਨੇ, ਕੋਈ ਨਵੀਂ ਗੱਲ ਨਹੀਂ ਹੈ। ਉਹ ਆਟੋਮੈਨ ਐਮਪਾਇਰ, ਰੋਮਨ ਐਮਪਾਇਰ, ਪਰਸ਼ੀਅਨ ਐਮਪਾਇਰ, ਕਿੰਨੇ ਐਮਪਾਇਰ ਆਏ, ਮੁਗਲ ਐਮਪਾਇਰ ਕਿੰਨੇ ਆਏ ਕਿੰਨੇ ਗਏ। ਸੋ ਇਹ ਜਿਹੜਾ ਭਾਰਤੀ ਕਬਜ਼ੇ ਵਾਲੇ ਇਲਾਕਿਆਂ ਨੂੰ ਆਪਣੇ ਨਕਸ਼ੇ 'ਚ ਦਿਖਾ ਕੇ ਮੋਦੀ ਨੂੰ ਦੱਸਿਆ ਕਿ ਅਮਰੀਕਾ ਦੀ ਸ਼ਹਿ ਤੇ ਤੇਰਾ ਬਾਂਦਰ ਲੰਡਾ ਹੋ ਸਕਦਾ ਹੈ। ਬਿਲਕੁਲ ਅਕਸਾਈ ਚਿਨ ਔਰ ਅਰੁਣਾਚਲ ਪ੍ਰਦੇਸ਼ ਨੂੰ ਦੱਸਿਆ, ਉਹਨਾਂ ਨੇ ਕਿਹਾ ਕਿ ਭਾਈ ਇਹ ਤੂੰ ਹੁਣ ਬਗਾਨੀ ਸ਼ਹਿ ਦੇ ਉੱਤੇ ਮੁੱਛ ਮਨਾਏਗਾ। ਇਹ ਉਹਨਾਂ ਦਾ ਐਨਾਲਿਸਿਸ ਹੈ। ਸ਼ੀ ਜਿਨਪਿੰਗ ਦੀ ਕਾਰਗੁਜ਼ਾਰੀ। ਪੁਤਿਨ ਆਪਣੇ ਕੀਤੇ ਦਾ ਕੋਈ ਅਫਸੋਸ ਨਹੀਂ, ਮਨੁੱਖੀ ਹੱਕਾਂ ਦੀ ਕੋਈ ਪਰਵਾਹ ਨਹੀਂ। ਕੱਲਾ ਹੀ ਨਹੀਂ, ਅੱਜ ਉਹ ਜੱਫੀਆਂ ਪਾ ਰਿਹਾ ਨਾਰਥ ਕੋਰੀਆ ਦੇ ਜ਼ਿਮ ਕੌਂਗ ਨਾਲ ਕਿ ਜੇ ਅਸੀਂ ਆਰਮਸ ਡੀਲ ਕਰਾਂਗੇ ਦੂਜੇ ਤੀਜੇ। ਮਤਲਬ ਜੇ ਦੇਖਣਾ ਹੋਏ ਤਾਂ ਇਹ ਉਹ ਨਾਰਥ ਕੋਰੀਆ ਔਰ ਇਹ ਪੁਤਿਨ ਇਹ ਧੱਕ ਰਹੇ ਨੇ ਨਿਊਕਲੀਅਰ ਵੱਲ। ਬਿਲਕੁਲ ਉਹਨਾਂ ਨੇ ਠੀਕ ਕਿਹਾ ਕਿ ਭਾਈ ਕੋਈ ਪਰਵਾਹ ਨਹੀਂ। ਪਰ ਹਾਸਲ ਕੀ ਕੀਤਾ, ਭਾਰਤ ਨੂੰ ਦਬਕੇ ਨਾਲ ਨਿਊਟਰਲ ਰੱਖਣ 'ਚ ਕਾਮਯਾਬੀ। ਉਹਨਾਂ ਨੇ ਇਹ ਕਿਹਾ ਸੀ ਵੀ ਇਸ ਵਾਰ ਸਾਨੂੰ ਐਗਰੈਸਰ ਨਹੀਂ ਬਣਾਉਣਾ, ਉੱਥੇ ਤੁਸੀਂ ਮੰਨ ਕੇ ਆਏ ਹੋ ਬਾਲੀ ਦੇ ਵਿੱਚ, ਔਰ ਉਹਦੇ 'ਚੋਂ ਕਾਮਯਾਬ ਰਹੇ ਦਬਕੇ ਨਾਲ। ਵੈਸਟ ਖਾਸ ਕਰਕੇ ਅਮਰੀਕਾ ਨੂੰ ਕੂਟਨੀਤਕ ਸ਼ਿਕਸਤ, ਅਸੀਂ ਜ਼ਿਕਰ ਵੀ ਕੀਤਾ ਸੀ ਕਿ ਵੀ ਇਹ ਡਿਪਲੋਮੈਟਿਕ ਡਿਫੀਟ ਤਾਂ ਅਮਰੀਕਾ ਤੇ ਯੂਰਪ ਦੀ ਹੈ ਕਿ ਵੀ ਉੱਥੇ ਜੰਗ 'ਚ ਇੰਨੀ ਤਬਾਹੀ, ਲੱਖ ਤੋਂ ਜ਼ਿਆਦਾ ਕੈਜੁਅਲਟੀਜ਼ ਹੋ ਚੁੱਕੀਆਂ ਨੇ ਯੂਕਰੇਨੀਅਨਸ ਦੀਆਂ। ਔਰ ਜੇ 1 ਸਾਲ ਪਹਿਲਾਂ ਰਸ਼ੀਆ ਐਗਰੈਸਰ ਸੀ, ਅੱਜ ਉਹ ਨਹੀਂ ਹੈ। G20 ਦੀ ਜੇ ਇਹ ਆਊਟਕਮ ਹੈ ਤਾਂ ਇਹ ਡਿਪਲੋਮੈਟਿਕ ਇਹਨਾਂ ਦੀ ਡਿਫੀਟ ਹੈ। ਬਿਲਕੁਲ। ਰਿਸ਼ੀ ਸੁਨਕ ਇੱਕ ਮਦਾਰੀ ਦੇ ਜਮੂਰੇ ਵਜੋਂ ਨੱਚਣ ਤੋਂ ਵੱਧ ਕੋਈ ਜ਼ਿਕਰਯੋਗ ਗੱਲ ਨਹੀਂ। ਉਹ ਨਾ ਉਹਦੀ ਸ਼ਕਲ, ਨਾ ਅਕਲ, ਨਾ ਉਹਦਾ ਕੋਈ ਸਟੈਂਡਰਡ। ਤੇ ਉਹ ਜਿਵੇਂ ਹੁੰਦਾ ਨਾ ਜੋ ਪੁੱਛੇਗਾ ਬਤਲਾਏਗਾ ਜਮੂਰਾ ਮਦਾਰੀ ਦਾ, ਉਸ ਵਾਂਗ ਉਹਨੇ ਬਿਹੇਵ ਕੀਤਾ। ਯੂਕੇ ਦੀ ਇੱਜ਼ਤ ਦਾ ਦਿਵਾਲਾ ਕਢਾਉਣਾ ਵੀ ਹਾਸਲ ਕੀ ਕੀਤਾ, ਉਹਦਾ ਦਿਵਾਲਾ ਕਢਾ। ਆਪਣਾ ਅਤੇ ਆਪਣੀ ਪਾਰਟੀ ਦੀ ਆਗਾਮੀ ਚੋਣਾਂ ਵਿੱਚ ਹਾਰ ਨੂੰ ਯਕੀਨੀ ਬਣਾਉਣਾ। ਕੰਜ਼ਰਵੇਟਿਵ ਤਾਂ ਬਹੁਤ ਬੁਰੀ ਤਰ੍ਹਾਂ ਸ਼ਿਕਸਤ ਖਾਣਗੇ। ਭਾਰਤ ਦਾ ਸਰਟੀਫਾਈਡ ਜਵਾਈ ਦਾ ਖਿਤਾਬ ਜਿੱਤਣਾ। ਸਰਟੀਫਾਈਡ ਜਵਾਈ ਆਪ ਹੀ ਉੱਤਰ ਦਿੰਦਾ ਮੈਂ ਤੁਹਾਡਾ ਜਵਾਈ ਹਾਂ, ਵੀ ਸਾਨੇ ਲਾ ਔਰ ਮੈਂ ਹਿੰਦੂ ਤਵੀ ਔਰ ਦੂਜਾ। ਅਖੀਰ ਜਸਟਿਨ ਟਰੂਡੋ, ਮਨੁੱਖੀ ਹੱਕਾਂ ਦੀ ਕੀਮਤ ਤੇ ਕੋਈ ਸਮਝੌਤਾ ਨਹੀਂ। ਮੋਦੀ ਦੇ ਹੰਕਾਰੀ ਰਵੱਈਏ ਦਾ ਮੂੰਹ ਤੋੜਵਾਂ ਜਵਾਬ। ਕੈਨੇਡਾ ਦੀ ਮਨੁੱਖੀ ਹੱਕਾਂ ਦੀ ਰਾਖੀ ਦੀ ਪਰੰਪਰਾ ਦਾ ਮਾਣ ਰੱਖਿਆ। ਜੋ ਕੈਨੇਡਾ ਦੀ ਟ੍ਰੈਡੀਸ਼ਨ ਹੈ, ਕੈਨੇਡਾ ਦੇ ਕੋਲ ਲੀਡਰਸ਼ਿਪ ਹੈ ਹਿਊਮਨ ਰਾਈਟਸ ਦੀ, ਉਸ ਦੇ ਉੱਤੇ ਉਹ ਖਰਾ ਉਤਰਿਆ। ਤੇ ਹਾਸਲ ਕੀ ਕੀਤਾ, ਮਨੁੱਖੀ ਹੱਕਾਂ ਤੇ ਪਹਿਰੇਦਾਰੀ ਦੇ ਨਾਇਕ ਵਜੋਂ ਇਤਿਹਾਸ ਵਿੱਚ ਜਗ੍ਹਾ, ਕਿ ਉਹਨੇ ਆਪਣਾ ਪਲੇਸ ਸਿਕਿਉਰ ਕਰ ਲਿਆ ਐਜ਼ ਏ ਹੀਰੋ। ਔਰ ਇਹ ਜਿਵੇਂ ਅਸੀਂ ਸ਼ੁਰੂ 'ਚ ਹੀ ਕਿਹਾ ਸੀ ਕਿ 20th ਜਿਹੜਾ ਇਸ G20 ਦੀ ਜਦੋਂ ਗੱਲ ਹੋਏਗੀ ਤੇ ਇਹ ਨਾਇਕ ਵਜੋਂ ਦੇਖਿਆ ਜਾਏਗਾ। ਬਿਲਕੁਲ। ਮੋਦੀ ਦੇ ਕਮਾਂਡ ਨੂੰ ਮਲੀਆ ਮੇਟ ਕਰਨਾ ਤੇ ਉਸ ਨੂੰ ਆਨੇ ਵਾਲੀ ਜਗ੍ਹਾ ਵਿਖਾਉਣੀ। ਵੈਸੇ ਤਾਂ ਆਨਾ ਜ਼ਿਆਦਾ ਕਹਿਤਾ, ਟਕੇ ਵਾਲੀ ਹੈ ਕਿ ਵੀ ਉਸ ਨੂੰ ਉਹਨੇ ਅਖੀਰ ਜਦੋਂ ਅੱਜ ਹੀ ਅਸੀਂ ਜ਼ਿਕਰ ਕੀਤਾ ਵੀ ਉਹਨੇ ਤਾਂ ਜਹਾਜ਼ 'ਚ ਵੀ ਗਏ ਕਿ ਉਹਨੂੰ ਕਹਿੰਦਾ ਇਹ ਤੁਹਾਡੇ ਝੰਡੇ ਵਾਲੇ ਜਹਾਜ਼ ਦੇ ਮਗਰ ਨਹੀਂ, ਅਸੀਂ ਆਪਣੇ ਜਾਵਾਂਗੇ। ਹਾਂਜੀ। ਅਣਗਿਣਤ ਔਕੜਾਂ ਦੇ ਬਾਵਜੂਦ ਕੈਨੇਡੀਅਨ ਕਦਰਾਂ ਕੀਮਤਾਂ ਦੀ ਤਰਜਮਾਨੀ, ਜਿਵੇਂ ਉਹਨੇ ਚਾਰਟਰ ਆਫ ਰਾਈਟਸ, ਕੈਨੇਡੀਅਨ ਕਨਸਟੀਟਿਊਸ਼ਨ, ਉਸ ਨੂੰ ਪ੍ਰੋਟੈਕਟ ਕੀਤਾ। ਚੌਥਾ, ਖੁਸ਼ ਰਿਹਾ ਵੋਟ ਬੈਂਕ ਮੁੜ ਵਾਪਸ ਆਵੇਗਾ। ਇਹ ਇਹਨਾਂ ਦੀ ਪੇਸ਼ੀਨ ਗੋਈ ਹੈ, 2-2.5 ਸਾਲ ਰਹਿੰਦੇ ਨੇ ਕਿ ਵੀ ਜਿਵੇਂ ਜਸਟਿਨ ਟਰੂਡੋ ਨੇ ਜਿਹੜਾ ਸਟੈਂਡ ਲਿਆ ਜਾਂ ਦੂਜਾ, ਕਿਉਂਕਿ ਅਲਟੀਮੇਟਲੀ ਬਾਈ ਕਨਵਿਕਸ਼ਨ ਹੁੰਦਾ, ਜਦੋਂ ਤੁਸੀਂ ਸੱਚ ਦੇ ਨਾਲ ਖਲੋਂਦੇ ਹੋ ਤੇ ਫਿਰ ਇੱਕ ਸਟੇਜ ਆ ਜੇ 2-2.5 ਸਾਲ ਨੇ ਜਿਹੜੀ ਆਰਥਿਕਤਾ ਜਾਂ ਚੈਲੰਜਸ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਔਰ ਅਲਟੀਮੇਟਲੀ ਵੈਸੇ ਤਾਂ ਇਹ ਕਿਹਾ ਜਾਂਦਾ ਹੈ ਆਲ ਪੋਲਿਟਿਕਸ ਇਜ਼ ਲੋਕਲ। ਅਲਟੀਮੇਟਲੀ ਜਦੋਂ ਡਿਸਾਈਡ ਹੁੰਦਾ ਹੈ ਉਦੋਂ ਬਾਹਰ ਤੁਹਾਡਾ ਜਿੰਨਾ ਮਰਜ਼ੀ ਜਲਵਾ ਹੋਏ, ਗੱਲ ਤਾਂ ਇਹ ਹੈ ਵੀ ਕਿਹਦੇ ਟੇਬਲ ਤੇ ਰੋਟੀਆਂ ਤੇ ਕਿੰਨੀ ਸਸਤੀ ਜਾਂ ਕਿੰਨੀ ਮਹਿੰਗੀ ਹੈ। ਉਹ ਅਮਰੀਕਾ 'ਚ ਵੀ ਕ੍ਰਾਈਸਿਸ ਹੈ ਮਹਿੰਗਾਈ ਦਾ, ਕੈਨੇਡਾ 'ਚ ਤਾਂ ਹਾਊਸਿੰਗ ਦਾ ਵੀ ਹੈ। ਔਰ ਕਿਉਂਕਿ
ਲੌਂਗ ਟਰਮ ਲੋਕਾਂ ਦਾ ਆਣਾ ਉਹ ਫਾਇਦੇ 'ਚ ਹੀ ਹੁੰਦਾ ਹੈ। ਕੈਨੇਡਾ ਇੰਨਾ ਵੱਡਾ ਮੁਲਕ ਹੈ, ਕਿੰਨੇ ਜਿਹੜੇ ਬੇਆਬਾਦ ਇਲਾਕੇ ਪਏ ਨੇ। ਸੋ ਜਿਵੇਂ ਜਸਟਿਨ ਟਰੂਡੋ ਦਾ ਕੌਨਫੀਡੈਂਸ ਹੈ ਔਰ ਉਸ ਦੀ ਅਪਰੋਚ ਜਿਹੜੀ ਹੈ ਉਹ ਹਮੇਸ਼ਾ ਹੀ ਲੋਕ ਪੱਖੀ ਹੈ। ਉਸ ਤੋਂ ਪਹਿਲਾਂ ਵੀ ਪ੍ਰਾਈਮ ਮਿਨਿਸਟਰ ਹੁੰਦੇ ਆ, ਸਾਈਕਲ ਤੇ ਜਾ ਰਿਹਾ, ਟ੍ਰੇਨ ਤੇ ਜਾ ਰਿਹਾ, ਕੋਈ ਵੀ ਤੁਸੀਂ ਜਸਟਿਨ ਟਰੂਡੋ ਨੂੰ ਦੇਖਦੇ ਹੋ ਤੁਹਾਨੂੰ ਆਪਣਾ ਮੁੰਡਾ ਲੱਗਦਾ ਕਿ ਭਾਈ ਇਹ ਕੋਈ ਹੈ ਨਹੀਂ। ਸੋ ਉਹਨਾਂ ਦਾ ਇਹ ਕਹਿਣਾ ਕਿ ਜਿਹੜਾ ਉਹਨਾਂ ਦਾ ਲਿਬਰਲ ਪਾਰਟੀ ਦਾ ਘਟਿਆ ਵੋਟ ਬੈਂਕ ਹੈ, ਖੁੱਸਿਆ, ਉਹ ਵੀ ਵਾਪਸ ਮੁੜੇਗਾ। ਸੋ ਜ਼ਬਰਦਸਤ ਐਨਾਲਿਸਿਸ ਹੈ ਜੀ, नो डाउट ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਇਸ ਵਕਤ ਲੈਣ ਬ੍ਰੇਕ। ਵਿਊਅਰਸ ਦੋਸਤਾਂ ਨੇ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ G20 ਵਿੱਚ ਇੱਕ ਮਤਾ ਇੰਡੀਆ, ਮਿਡਲ ਈਸਟ ਅਤੇ ਯੂਰਪ ਵਿਚਾਲੇ ਟ੍ਰੇਡ ਕੋਰੀਡੋਰ ਬਣਾਉਣ ਦਾ ਪਾਸ ਕੀਤਾ ਗਿਆ ਸੀ। ਹੁਣ ਟਰਕੀ ਨੇ ਇਸ ਦੇ ਖਿਲਾਫ ਖੁੱਲ੍ਹਾ ਜਿਹੜਾ ਸਟੈਂਡ ਲੈਂਦਿਆਂ ਕਿਹਾ ਹੈ ਕਿ ਟਰਕੀ ਨੂੰ ਪਾਸੇ ਰੱਖ ਕੇ ਇਹ ਕੋਰੀਡੋਰ ਨਹੀਂ ਬਣਾਇਆ ਜਾ ਸਕਦਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਜਿਵੇਂ ਅਸੀਂ G20 ਦੇ ਵਿੱਚ ਕੀ ਫੈਸਲੇ ਹੋਏ ਉਹਦੇ 'ਚ ਇੱਕ ਜਿਸ ਨੂੰ ਬੇਸ਼ੱਕ ਅਜੇ ਡ੍ਰੀਮ ਪ੍ਰੋਜੈਕਟ ਦੇ ਤੌਰ ਤੇ ਹੀ ਦੇਖਿਆ ਜਾ ਰਿਹਾ, ਪਰ ਜਿਹੜੀ ਆ ਉਸ ਦੀ ਚਰਚਾ ਜ਼ਰੂਰ ਹੋਈ ਕਿ ਜੀ ਇਹਨਾਂ ਨੇ ਚਾਈਨਾ ਦੀ ਜਿਹੜੀ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਹੈ, ਜਿਸ ਦੇ ਵਿੱਚ ਆਲਰੇਡੀ 120 ਦੇ ਕਰੀਬ ਮੁਲਕ ਸ਼ਾਮਲ ਨੇ, ਜਿਹਦੇ 'ਚ ਅਫਰੀਕਨ ਯੂਨੀਅਨ ਦੇ ਵੀ ਨੇ, ਯੂਰਪ ਦੇ ਵੀ ਨੇ, ਮਿਡਲ ਈਸਟ ਦੇ ਵੀ ਨੇ, ਸਾਊਥ ਏਸ਼ੀਆ ਦੇ ਵੀ ਨੇ, ਵਪਾਰਕ ਰਾਊਟ ਹੈ। ਔਰ ਇਹਦੇ 'ਚ G20 'ਚ ਜਿਹੜੇ ਇਹ ਮੁਲਕ ਨੇ, ਭਾਰਤ, ਅਮਰੀਕਾ, ਸਾਊਦੀ ਅਰੇਬੀਆ, UAE, ਯੂਰਪੀਅਨ ਯੂਨੀਅਨ, ਇਟਲੀ, ਫਰਾਂਸ, ਜਰਮਨੀ, ਉਹਨਾਂ ਨੇ ਇਹ ਫੈਸਲਾ ਕੀਤਾ ਕਿ ਜੀ ਅਸੀਂ ਇੱਕ ਕੋਰੀਡੋਰ ਬਣਾਵਾਂਗੇ। ਕੋਰੀਡੋਰ ਨੂੰ ਅਸੀਂ ਲਾਂਘਾ ਕਹਿੰਦੇ ਹਾਂ, ਵਪਾਰਕ ਲਾਂਘਾ। ਪਹਿਲਾ ਜਿਹਨੂੰ ਈਸਟਰਨ ਕੋਰੀਡੋਰ ਕਿਹਾ ਗਿਆ ਕਿ ਉਹ ਭਾਰਤ ਨੂੰ ਸਾਊਦੀ ਅਰੇਬੀਆ ਦੇ ਨਾਲ ਜੋੜੇਗਾ, ਸੜਕਾਂ ਰਾਹੀਂ, ਸਮੁੰਦਰ ਰਾਹੀਂ, ਗੱਡੀਆਂ ਰਾਹੀਂ। ਤੇ ਫਿਰ ਇੱਕ ਨਾਰਥ ਕੋਰੀਡੋਰ ਜਿਹੜਾ ਸਾਊਦੀ ਅਰੇਬੀਆ ਨੂੰ ਫਰਦਰ ਯੂਰਪ ਦੇ ਨਾਲ ਜੋੜੇਗਾ। ਸੋ ਉਹਦੇ ਥੱਲੇ ਇਹ ਹੋਏਗਾ ਕਿ ਜਿਹੜਾ ਵਪਾਰ ਹੈ ਉਹ ਇਸ ਕੋਰੀਡੋਰ ਰਾਹੀਂ ਹੋਏ। ਸੋ ਇਹਦੇ 'ਚ ਤਾਂ ਕੋਈ ਹਾਲਾਂਕਿ ਦੀ ਫਿਜ਼ੀਬਿਲਿਟੀ ਕਿੰਨੀ ਹੈ, ਕੋਈ ਫੰਡਿੰਗ ਨਹੀਂ, ਉਹਦੀ ਕੋਈ ਟਾਈਮ ਲਾਈਨ ਨਹੀਂ। ਜੇ ਚਾਈਨਾ ਨੇ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦੇ ਥੱਲੇ ਰੱਖਿਆ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ $380 ਬਿਲੀਅਨ ਜਿਹੜੇ ਨੇ ਇੱਕ ਪਾਸੇ ਰੱਖੇ। ਕਿਵੇਂ ਉਹਨਾਂ ਨੇ ਮੁਲਕਾਂ ਦੀ ਸਹਿਮਤੀ ਲਈ, ਕਿਵੇਂ ਇਨਫਰਾਸਟ੍ਰਕਚਰ, ਜੇ ਉਹਨਾਂ ਨੇ ਸਿੰਗਕਿਆਂਗ ਤੋਂ ਗਵਾਦਰ ਤੱਕ ਪਾਕਿਸਤਾਨ ਦੇ ਵਿੱਚ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਆਲਰੇਡੀ 35-40 ਬਿਲੀਅਨ ਡਾਲਰ ਲੱਗ ਚੁੱਕੇ ਨੇ ਇਨਫਰਾਸਟ੍ਰਕਚਰ ਬਣ। ਸੋ ਚਾਈਨਾ ਵੇ ਅਹੈਡ ਹੈ ਔਰ ਆਲਰੇਡੀ 120 ਦੇ ਕਰੀਬ ਮੁਲਕ ਜਿਹੜੇ ਉਹਨਾਂ ਦੇ ਨਾਲ ਲੱਗੇ ਹੋਏ ਨੇ। ਔਰ ਕੁਝ ਚੀਜ਼ਾਂ ਜਿਹੜੀਆਂ ਨੇ ਡੁਪਲੀਕੇਸੀ ਕਰਨ ਵਾਲੀ ਲਾਈਨ ਹੋਏਗੀ, ਕਿਉਂਕਿ ਸਾਊਦੀ ਅਰੇਬੀਆ ਵੀ ਆਲਰੇਡੀ ਹਿੱਸਾ ਹੈ ਚਾਈਨਾ ਦਾ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦਾ। ਲੇਕਿਨ ਕਿਉਂਕਿ ਇਸ ਸਾਰੇ 'ਚ ਇੱਕ ਜਿਹੜਾ ਸਿਗਨੀਫਿਕੈਂਟ ਪਾਰਟ ਸੀ ਕਿ ਇਹਨਾਂ ਨੇ ਜਿਹੜਾ ਰਾਊਟ ਲਿਆ ਉਹਦੇ 'ਚ ਤੁਰਕੀ ਨੂੰ ਮਾਈਨਸ ਕਰਤਾ। ਹੁਣ ਤੁਰਕੀ ਜਾਂ ਟਰਕੀ ਜਾਂ ਹੁਣ ਉਹਦਾ ਕੋਈ ਹੋਰ ਤੁਰਕੀ ਦਾ ਕੋਈ ਨਵਾਂ ਨਾਂ ਉਹਨਾਂ ਨੇ ਬਣਾਇਆ ਹੋਇਆ, ਜਿਵੇਂ ਇੰਡੀਆ ਨੂੰ ਭਾਰਤ ਬਣਾਉਣਾ ਚਾਹੁੰਦੇ, ਤੁਰਕੇ ਸ਼ਾਇਦ ਕਹਿੰਦੇ ਨੇ ਉਹਨੂੰ। ਹੁਣ ਇਨਫੈਕਟ ਜਿਹੜਾ ਤੁਰਕੀ ਹੈ, ਤੁਸੀਂ ਦੇਖੋ ਕਿ ਵੀ ਉਹਨੂੰ ਯੂਰਪ ਵਾਲੇ ਮੰਨਦੇ ਨੇ ਵੀ ਤੂੰ ਯੂਰਪ 'ਚ, ਹਾਲਾਂ ਉਹਦੀਆਂ ਜੜ੍ਹਾਂ
ਯੂਰਪ ਦੇ ਨਾਲ ਜਾ ਕੇ ਜੁੜਦੀਆਂ ਨੇ, ਨੈਟੋ ਦਾ ਵੀ ਮੈਂਬਰ ਹੈ ਜੀ। ਤੇ ਇਧਰ ਉਹ ਏਸ਼ੀਆ ਦੇ ਨਾਲ ਵੱਡਾ ਹਿੱਸਾ ਤੁਰਕੀ ਦਾ ਏਸ਼ੀਆ ਦੇ ਵਿੱਚ, ਲੇਕਿਨ ਉਹ ਇੱਕ ਪੁੱਲ ਵਾਂਗ ਹੈ। ਜੇ ਅਸੀਂ ਇਹ ਕਹਿਣਾ ਹੋਏ ਲੈਂਡ ਰਾਊਟ, ਜਦੋਂ ਅਜੇ ਕੋਲੰਬਸ ਨੇ ਅਮਰੀਕਾ ਨਹੀਂ ਸੀ ਲੱਭਿਆ ਤੇ ਵਪਾਰ ਤਾਂ ਉਦੋਂ ਵੀ ਹੁੰਦਾ ਸੀ, ਸਦੀਆਂ ਤੋਂ ਹੁੰਦਾ ਰਿਹਾ, ਤੇ ਟ੍ਰੇਡ ਰਾਊਟ ਉਹੀ ਸੀ ਜਿਵੇਂ ਅੱਜ ਦਾ ਭਾਰਤ ਹੈ, ਪਾਕਿਸਤਾਨ ਹੈ, ਅਫਗਾਨਿਸਤਾਨ ਔਰ ਤਾਜ਼ਿਕਸਤਾਨ, ਉੱਤੋਂ ਕਿਰਗਿਸਤਾਨ, ਔਰ ਤੁਸੀਂ ਉਹ ਰੂਸ ਤੱਕ ਪਹੁੰਚ ਜਾ, ਫਿਰ ਜਾ ਕੇ ਤੁਸੀਂ ਯੂਰਪ ਦੇ ਵਿੱਚ ਤੁਰਕੀ ਜਿਹੜਾ ਉਹ ਤੁਹਾਨੂੰ ਲਿੰਕ ਕਰਦਾ ਹੈ। ਅੱਛਾ, ਜਿਹੜਾ ਹੁਣ ਵਪਾਰ ਹੁੰਦਾ ਹੈ ਸਮੁੰਦਰ ਰਾਹੀਂ ਹੁੰਦਾ ਹੈ, ਉਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਵੀ ਇਹ ਜਿਹੜਾ ਉਹਨਾਂ ਦਾ ਹੁਣ ਦਾ ਰਾਊਟ ਹੈ ਕਿ ਸਭ ਤੋਂ ਪਹਿਲਾਂ ਜਿਹੜਾ ਮੁੰਬਈ ਪੋਰਟ ਤੋਂ, ਜੇ ਭਾਰਤ ਤੋਂ ਯੂਰਪ ਤੱਕ ਦੇਖਣਾ ਹੋਏ, ਤੇ ਇਹ ਸਮੁੰਦਰ ਦੇ ਜ਼ਰੀਏ ਦੁਬਈ ਦੇ ਜਬੇਲ ਅਲੀ ਪੋਰਟ ਤੇ ਪਹੁੰਚੇਗਾ। ਮਤਲਬ ਇਹ ਜਿਹੜਾ ਹੁਣ ਨਵਾਂ ਕੋਰੀਡੋਰ ਬਣਾ ਰਹੇ ਨੇ, ਜੇ ਤੁਸੀਂ ਉਹਦਾ ਰਾਊਟ ਦੇਖੋ ਕਿ ਵੀ ਕਿੰਨੀ ਥਾਂ ਤੇ ਲੋਡਿੰਗ ਅਨਲੋਡਿੰਗ ਹੋਏਗੀ, ਇਹ ਸਾਰੇ ਜਿਹੜਾ ਜਬੇਲ ਅਲੀ ਪੋਰਟ ਤੇ ਪਹੁੰਚਿਆ, ਫਿਰ ਸੜਕ ਜਾਂ ਟ੍ਰੇਨ ਦੇ ਨਾਲ ਸਾਊਦੀ ਅਰਬ 'ਚ ਜਾਏਗਾ, ਫਿਰ ਉੱਥੋਂ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਇਜ਼ਰਾਈਲ ਦੇ ਹਾਈਫਾ ਪੋਰਟ ਤੇ ਪਹੁੰਚਾਇਆ ਜਾਏਗਾ। ਹੁਣ ਜਦੋਂ ਅਡਾਨੀ ਨੇ ਕੈਸ਼ ਦੇ ਕੇ ਹਾਈਫਾ ਪੋਰਟ ਦੇ ਸਾਰੇ ਹੱਕ ਖਰੀਦ ਲਏ ਪਿਛਲੇ ਦਿਨ, ਲੱਗ ਤਾਂ ਉਦੋਂ ਹੀ ਰਿਹਾ ਸੀ ਕਿ ਵੀ ਇਹ ਆਲ ਆਫ ਏ ਸਡਨ ਭਾਰਤ ਦਾ ਇਜ਼ਰਾਈਲ 'ਚ ਕੀ ਇੰਟਰਸਟ ਹੈ, ਜਾਂ ਉਸ ਹਾਈਫਾ ਪੋਰਟ ਜਿਹੜੀ ਬਿਲਕੁਲ ਅਬੈਂਡਨਡ ਜਿਹੀ ਪੋਰਟ ਹੈ। ਪਰ ਗੱਲ ਤਾਂ ਇਹ ਚੱਲ ਰਹੀ ਸੀ ਬਿਹਾਈਂਡ 'ਚ ਕਿ ਵੀ ਇਹਨਾਂ ਨੇ ਚਾਈਨਾ ਨੂੰ ਮਾਤ ਦੇਣ ਲਈ ਜਿਹੜਾ ਉਹ ਵਨ ਬੈਲਟ ਵਨ ਰੋਡ ਦੇ ਮੁਕਾਬਲੇ ਇਹ ਬਣਾਉਣੇ। ਹੁਣ ਇਹ ਜਿਹੜਾ ਉੱਥੋਂ ਹਾਈਫਾ ਤੋਂ ਅੱਗੋਂ ਗ੍ਰੀਸ ਦੇ ਪ੍ਰੇਸ ਪੋਰਟ ਤੋਂ ਹੁੰਦੇ ਹੋਏ ਯੂਰਪ 'ਚ ਦਾਖਲ ਹੋਏਗਾ। 6 ਥਾਵਾਂ ਤੇ ਲੋਡਿੰਗ ਅਨਲੋਡਿੰਗ ਹੈ। ਹੁਣ ਜਿਹੜੀ ਚੀਜ਼ 10 ਰੁਪਏ ਦੀ ਚੱਲੇਗੀ ਭਾਰਤ ਤੋਂ, ਜਦੋਂ ਤੱਕ ਯੂਰਪ 'ਚ ਪਹੁੰਚੇਗੀ ਉਹ 100 ਰੁਪਏ ਦੀ ਹੋਏਗੀ ਰਫਲੀ। ਜੇ $10 ਦੀ ਚੱਲਦੀ ਹੈ, $100 ਦੀ ਹੋਏਗੀ। ਹੁਣ ਇਸ ਸਾਰੇ ਚੋਂ ਜਿਹੜਾ ਹੁਣ ਜਿਹੜਾ ਚੱਲ ਰਿਹਾ ਉਹ ਤਾਂ ਇਹ ਹੈ ਕਿ ਬੰਬਈ ਤੋਂ ਯੂਰਪ ਜਾਣ ਦੇ ਲਈ ਜਹਾਜ਼ ਦੇ ਉੱਤੇ ਲੋਡਿੰਗ ਹੁੰਦੀ ਹੈ, ਇੱਕੋ ਥਾਂ ਤੇ ਹੋਈ ਬੰਬਈ ਦੇ ਵਿੱਚ। ਉਹ ਅਰੇਬੀਅਨ ਸਾਗਰ ਚੋਂ ਹੁੰਦੇ ਆ, ਅਦਨ ਦੀ ਪੋਰਟ ਤੇ ਪਹੁੰਚ ਜਾਂਦੇ, ਕਿਉਂਕਿ ਅਦਨ ਪੋਰਟ ਹੈ, ਬੰਬੇ ਤੋਂ ਚੱਲਿਆ ਅਦਨ, ਔਰ ਫਿਰ ਜਿਹੜਾ ਅਦਨ ਚੋਂ ਰੈੱਡ ਸੀ ਜਿਹਦੇ ਉੱਤੇ ਜਿਹੜਾ ਟਰਕੀ ਦਾ ਪ੍ਰਭਾਵ ਹੈ, ਰੈੱਡ ਸੀ, ਔਰ ਫਿਰ ਸੁਏਜ਼ ਨਹਿਰ ਉੱਥੇ, ਔਰ ਫਿਰ ਯੂਰਪ। ਯਾਨੀ ਇੱਕ ਥਾਂ ਤੁਸੀਂ ਲੋਡਿੰਗ ਕੀਤੀ, ਉੱਥੋਂ ਹੀ ਜਿਹੜਾ ਉਹ ਪਹੁੰਚ ਗਿਆ। ਹੁਣ ਉਹਦੀ ਥਾਂ ਦੇ ਉੱਤੇ, ਕਿਉਂਕਿ ਟਰਕੀ ਨੂੰ ਬਾਈਪਾਸ ਕਰਨਾ ਚਾਹੁੰਦੇ ਨੇ, ਕਿਉਂਕਿ ਉਹਦਾ ਆਪਣੇ ਤੌਰ ਦੇ ਉੱਤੇ ਰੂਸ ਨਾਲ ਵੀ ਉਹ ਰੱਖਦਾ ਹੈ, ਚੀਨ ਨਾਲ ਵੀ ਰੱਖਦਾ ਹੈ, ਉਹਦੀ ਆਪਣੀ ਹੋਂਦ ਹੈ, ਔਰ ਰੈੱਡ ਸੀ ਦੇ ਉੱਤੇ ਉਹਨਾਂ ਦਾ ਪਾਰਟ ਹੈ। ਹੁਣ ਵੀ ਜਿਹੜੀ ਯੂਕਰੇਨ ਦੇ ਨਾਲ ਰਸ਼ੀਆ ਨੇ ਯੂਕਰੇਨ ਨੂੰ ਆਫ ਦਾ ਹੁੱਕ ਕੀਤਾ ਸੀ ਕਿ ਵੀ ਉਹ ਆਪਣਾ ਸਟੱਫ ਭੇਜ ਸਕਦੇ ਨੇ, ਕਿਉਂਕਿ ਉਹ ਵੀ ਡੀਲ ਟਰਕੀ ਨੇ ਜਿਹੜੀ ਆ ਉਹ ਬ੍ਰੋਕਰ ਕੀਤੀ, ਉਸ ਦੀ ਵਿਚੋਲਗੀ ਕੀਤੀ। ਹੁਣ ਜਿਹੜੀ ਇਹਨਾਂ ਦੀ ਲਾਈਨ ਹੈ ਕਿ ਜੀ ਇਹਨੂੰ ਕੱਟ ਕਰੋ, ਔਰ ਇਹ ਜਿਹੜੇ ਮੁਲਕ ਜਿਹੜੇ ਮੈਂ ਗਿਣਾਏ ਨੇ ਇਹਨਾਂ ਦੇ ਰਾਹੀਂ। ਸੋ ਅੱਜ ਜਿਹੜੀ ਮੇਨ ਖਬਰ ਹੀ ਇਹ ਹੈ ਕਿ ਨੋ ਇੰਡੀਆ ਮਿਡਲ ਈਸਟ ਯੂਰਪ ਟ੍ਰੇਡ ਕੋਰੀਡੋਰ ਵਿਦਆਊਟ ਟਰਕੀ। ਉਹਨਾਂ ਦੇ ਪ੍ਰੈਜ਼ੀਡੈਂਟ ਅਰਦੋਗਾਨ ਨੇ ਕਿਹਾ ਕਿ there could be no proposed India Middle East Europe trade corridor without Turkey. We say that there is no corridor without Turkey. ਕੋਈ ਤੁਸੀਂ ਟਰਕੀ ਨੂੰ ਬਾਈਪਾਸ ਕਰਕੇ ਕਿਹੜਾ ਕੋਰੀਡੋਰ ਬਣਾ ਸਕਦੇ ਹੋ? ਅੱਛਾ। Turkey is an important production and trade base. The most convenient line for traffic from the east to west has to pass through Turkey. ਜਿਹੜੀ ਵੀ ਈਸਟ ਤੋਂ ਵੈਸਟ ਜਾਏਗੀ ਉਹ ਸਾਡੇ ਵਿਹੜੇ ਚੋਂ ਹੀ ਲੰਘ ਕੇ ਜਾਏਗੀ, ਉਹਦੇ ਚੋਂ ਕੋਈ ਹੋਰ ਨਹੀਂ। ਉਹਨਾਂ ਨੇ ਪ੍ਰੈਸ ਟੀਮ ਨੂੰ ਕਿਹਾ, ਔਰ ਉਹ ਉਹਨਾਂ ਨੇ ਕਿਹਾ ਵੀ ਇਹ ਤੁਸੀਂ ਜਿਹੜਾ ਗਲਫ ਨੂੰ ਟਰਕੀ ਤੇ ਯੂਰਪ ਨਾਲ ਰੇਲ ਲਾਈਨ ਔਰ ਹਾਈਵੇ ਔਰ ਇਹ ਉਹ ਕਰਨ ਦੀ ਲਾਈਨ ਹੈ, ਇਹ ਪੋਸੀਬਲ ਨਹੀਂ ਹੋਏਗੀ। ਸੋ ਅਸੀਂ ਸਮਝਦੇ ਹਾਂ ਕਿ ਬਈ, ਹਾਲਾਂਕਿ ਮੈਨੂੰ ਇਹ ਲੱਗਦਾ ਵੀ ਇਹ ਵੈਸੇ ਹੀ ਜਿਹੜਾ ਇਹ ਪ੍ਰੋਜੈਕਟ ਹੈ ਇਹ ਨਾਨ ਸਟਾਰਟਰ ਹੋਣਾ, ਲੇਕਿਨ ਇਹ ਭਾਰਤ ਨੂੰ ਅੱਗੇ ਲਾ ਕੇ G20 ਦੇ ਇਸ ਮੌਕੇ ਦੇ ਉੱਤੇ ਅਮਰੀਕਾ ਨੇ ਆਪਣੀ ਖੇਡ ਖੇਡੀ ਹੈ ਕਿ ਭਾਈ ਅਸੀਂ ਵੀ ਕਰਾਂਗੇ। ਲੇਕਿਨ 6 ਥਾਂ ਤੇ ਲੋਡਿੰਗ ਅਨਲੋਡਿੰਗ, ਕਦੋਂ ਸੜਕਾਂ ਬਣਨਗੀਆਂ, ਕਦੋਂ ਟ੍ਰੇਨ ਹੋਏਗੀ, ਕਦੋਂ ਕੀ ਹੋਏਗਾ। ਤੇ ਜੇ ਇਸ ਦਾ ਸਾਬੋਤਾਜ ਦੇਖਣਾ ਹੋਏ, ਸੈਬੋਟਾਜ ਕਰਨ ਦਾ, ਤੁਸੀਂ ਇੱਕ ਥਾਂ ਤੋਂ ਰੇਲ ਟਰੈਕ ਉਡਾ ਦਿੰਦੇ ਹੋ ਜਾਂ ਕਿਤੋਂ ਜਿਹੜਾ ਉਹ ਰੋਡ ਉਹ ਸਾਰੇ ਤੁਹਾਡੇ ਉੱਥੇ ਜਿਹੜਾ ਉਹ ਇਕੱਠਾ ਹੋ ਜਾਏਗਾ, ਤੇ ਲੋਡਿੰਗ ਅਨਲੋਡਿੰਗ 'ਚ ਈਵਨ ਕਾਸਟ ਸਾਵੀ ਵੀ ਨਹੀਂ ਹੋਏਗਾ। ਲੇਕਿਨ ਜਦੋਂ ਤੁਸੀਂ ਉਹ ਕਹਿੰਦੇ ਹੋ ਕਿ ਭਾਈ ਸ਼ਰੀਕਾਂ ਨੇ ਤੁਖਨੀ ਦੇਣੀ ਹੈ, ਤੇ ਫਿਰ ਜਿਹੜਾ ਉਹ ਕਿਸੇ ਪਾਸਿਓਂ ਵੀ ਦੇਈ ਜਾਓ, ਭਾਵੇਂ ਉਹਦਾ ਨਤੀਜਾ ਕੁਝ ਵੀ ਹੋਏ। ਪਰ ਟਰਕੀ ਨੇ ਜਿਹੜਾ ਪਹਿਲਾ ਫਾਨਾ ਗੱਢ ਦਿੱਤਾ ਹੈ
ਇਸ ਸੋ ਕਾਲਡ ਜਿਹੜਾ ਉਹ ਰਾਹਦਾਰੀ ਦੇ ਵਿੱਚ ਜਿਹੜੀ ਭਾਰਤ ਟੂ ਮਿਡਲ ਈਸਟ ਔਰ ਮਿਡਲ ਈਸਟ ਟੂ ਯੂਰਪ ਜਿਹੜਾ ਇੱਕ ਮਤਾ ਇਹਨਾਂ ਨੇ G20 ਚ ਕੀਤਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਸ਼ਮੀਰ ਘਾਟੀ ਤੋਂ ਆਈ ਮੀਡੀਆ ਰਿਪੋਰਟ ਅਨੁਸਾਰ ਕਸ਼ਮੀਰੀ ਖਾੜਕੂਆਂ ਨਾਲ ਮੁੱਠਭੇੜ ਵਿੱਚ ਜਿਹੜੀ ਭਾਰਤੀ ਫੌਜ ਦਾ ਇੱਕ ਕਰਨਲ, ਇੱਕ ਮੇਜਰ ਅਤੇ ਜੰਮੂ ਕਸ਼ਮੀਰ ਦਾ ਇੱਕ DSP ਮਾਰੇ ਗਏ ਨੇ। ਸੋ ਇਸ ਤੋਂ ਭਾਰਤ ਸਰਕਾਰ ਦਾ ਜਿਹੜਾ ਦਾਅਵਾ ਖੋਖਲਾ ਜਾਪਦਾ ਹੈ ਕਿ ਜੰਮੂ ਕਸ਼ਮੀਰ ਵਿੱਚ ਹਾਲਾਤ ਉਹਨਾਂ ਦੇ ਕੰਟਰੋਲ ਵਿੱਚ ਹਨ। ਅਸਲ ਵਿੱਚ ਜ਼ੁਲਮ ਨਾਲ ਕਿਸੇ ਵੀ ਲੋਕ ਲਹਿਰ ਨੂੰ ਦਬਾਇਆ ਨਹੀਂ ਜਾ ਸਕਦਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਜਿਹੜੇ ਤੁਹਾਡੇ ਫੇਸਬੁੱਕ ਮੈਸੇਜ ਨੇ ਜਾਂ ਫਿਰ YouTube ਦੇ ਉੱਪਰ ਜਿਹੜੇ ਮੈਸੇਜ ਨੇ ਉਹ ਲਾਈਵ ਜਿਹੜੇ ਨੇ ਉਹ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਦੋਂ 5 ਅਗਸਤ 2019 ਨੂੰ ਕਸ਼ਮੀਰ ਦਾ ਆਰਟੀਕਲ 370(35)A ਜਾਂ ਉਹਨੂੰ ਜਿਹੜਾ ਸੰਵਿਧਾਨਕ ਸਪੈਸ਼ਲ ਸਟੇਟਸ ਸੀ ਉਹ ਖਤਮ ਕੀਤਾ ਗਿਆ, ਇਸ ਗੱਲ ਨੂੰ ਹੁਣ 4 ਸਾਲ ਹੋ ਗਏ ਨੇ। ਅੱਛਾ। ਔਰ ਸੁਪਰੀਮ ਕੋਰਟ ਨੇ ਵੀ ਆਲਮੋਸਟ 4 ਸਾਲ ਬਾਅਦ ਜਿਹੜੀਆਂ 100 ਤੋਂ ਜ਼ਿਆਦਾ ਪਟੀਸ਼ਨਾਂ ਸੀ ਉਸ ਤੇ ਸੁਣਵਾਈ ਕੀਤੀ ਕਿ ਵੀ ਵੈਦਰ ਇਹ ਕਨਸਟੀਟਿਊਸ਼ਨਲ ਹੈ ਜਾਂ ਅਨਕਨਸਟੀਟਿਊਸ਼ਨਲ ਹੈ। ਅਜੇ ਉਹਨਾਂ ਨੇ ਜਿਹੜਾ ਉਹਦਾ ਫੈਸਲਾ ਰਿਜ਼ਰਵ ਰੱਖਿਆ ਹੋਇਆ। ਹਾਲੇ ਮੈਨੂੰ ਕੋਈ ਆਸ ਨਹੀਂ ਹੈ ਕਿ ਜੀ ਉਹਨਾਂ ਨੇ ਕੋਈ ਰਿਵਰਟ ਕਰ ਦੇਣਾ ਹੈ। ਵੱਧ ਤੋਂ ਵੱਧ ਉਹ ਸਟੇਟ ਦਾ ਦਰਜਾ ਵਾਪਸ ਦੇਣ ਦੀ ਗੱਲ ਕਹਿ ਸਕਦੇ ਨੇ, ਉਹ ਵੀ ਕੋਈ ਟਾਈਮ ਲਾਈਨ ਸੈਂਟਰ ਨੇ ਦੇਣ ਤੋਂ ਨਾ ਕਰ ਦਿੱਤੀ ਸੀ। ਲੇਕਿਨ ਇਸ ਪੀਰੀਅਡ 'ਚ ਸਰਕਾਰ ਨੇ ਬਾਰ-ਬਾਰ ਇਹ ਦਾਅਵੇ ਕੀਤੇ, ਪਾਰਲੀਮੈਂਟ 'ਚ ਵੀ, ਸੁਪਰੀਮ ਕੋਰਟ ਸਾਹਮਣੇ ਐਫੀਡੇਵਿਟ 'ਚ ਵੀ, ਕਿ ਦੇਖੋ ਸ਼ਾਂਤੀ ਬਿਲਕੁਲ ਕੰਟਰੋਲ ਹੈ, ਹਰ ਚੀਜ਼ ਕੰਟਰੋਲ 'ਚ ਹੈ, ਟੂਰਿਜ਼ਮ ਬੜਾ ਵੱਧ ਗਿਆ ਹੈ, ਵਪਾਰ ਬੜਾ ਵੱਧ ਰਿਹਾ ਹੈ ਔਰ ਫਲਾਣਾ ਔਰ ਟਿਮਕਾ ਸਭ ਝੂਠ। ਹਾਲਾ ਮਿਲੀਅਨ ਆਰਮੀ ਰੱਖੀ ਹੋਈ ਹੈ, ਕੋਈ ਦਿਨ ਐਸਾ ਨਹੀਂ ਹੁੰਦਾ ਜਿਸ ਦਿਨ ਕੋਈ ਨਾ ਕੋਈ ਉੱਥੇ ਹਿੰਸਕ ਜਿਹੜੀ ਹੈ ਵਾਰਦਾਤ ਨਾ ਹੋਈ ਹੋਏ। ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਜੋ ਕੁਛ ਪੰਜਾਬ ਦੇ ਵਿੱਚ 92 ਤੋਂ 95 ਤੱਕ ਕੀਤਾ ਉਹ ਕਸ਼ਮੀਰ ਦੇ ਵਿੱਚ ਚੱਲ ਰਿਹਾ। ਲੇਕਿਨ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਇੱਕ ਪਾਸੇ ਤਾਂ ਇਹ ਕਹਿ ਰਹੇ ਨੇ ਜੀ ਕਿ ਅਸੀਂ ਕਸ਼ਮੀਰ ਦੇ ਵਿੱਚ ਇਕਨੋਮਿਕਲ ਪ੍ਰੋਸਪੈਰਿਟੀ ਔਰ ਉਹ ਕਿਵੇਂ ਬਾਹਰੋਂ ਲਿਆ ਕੇ ਉੱਥੇ ਲੋਕਾਂ ਨੂੰ ਵਸਾਇਆ ਜਾ ਰਿਹਾ ਡੈਮੋਗ੍ਰਾਫੀ ਬਦਲਣ ਦੇ ਲਈ। ਔਰ ਹੁਣ ਵੀ G20 'ਚ ਇੱਕ ਖਬਰ ਜਿਹਨੂੰ ਨੈਸ਼ਨਲ ਮੀਡੀਆ ਨੇ ਗੋਲ ਕਰ ਦਿੱਤਾ ਹੈ ਕਿ ਅਮਰੀਕਾ ਦੇ ਪ੍ਰੈਜ਼ੀਡੈਂਟ ਬਾਈਡਨ ਦੇ ਭਾਰਤ ਪਹੁੰਚਣ ਤੋਂ ਪਹਿਲਾਂ ਉਹਨਾਂ ਨੇ ਜਿਹੜੇ ਅਮਰੀਕੀ ਪ੍ਰੋਡਿਊਸ ਭਾਰਤ 'ਚ ਆਉਂਦੇ ਨੇ, ਜਿਨ੍ਹਾਂ ਦੇ ਵਿੱਚ ਬਦਾਮ ਨੇ, ਜਿਨ੍ਹਾਂ ਦੇ ਵਿੱਚ ਅਖਰੋਟ ਹੈ ਔਰ ਐਪਲ ਨੇ, ਉਹਨਾਂ ਦੇ ਉੱਤੇ ਜਿਹੜੀ ਐਕਸਟਰਾ ਡਿਊਟੀ ਭਾਰਤ ਲਾਉਂਦਾ ਸੀ ਔਰ ਅਮਰੀਕਾ ਇਤਰਾਜ਼ ਉਹ ਖਤਮ ਕਰ ਦਿੱਤੀ। ਹੁਣ ਇਹ ਤਿੰਨੋਂ ਹੀ ਐਸਲੀਆਂ, ਬਦਾਮ ਵੀ, ਅਖਰੋਟ ਵੀ ਔਰ ਸੇਬ ਨੇ, ਜਿਨ੍ਹਾਂ ਦੇ ਉੱਤੇ ਕਸ਼ਮੀਰ ਦੀ ਇਕਨੋਮੀ ਖੜੀ ਹੈ। ਹਿਮਾਚਲ ਵੀ ਉਹਦੇ ਨਾਲ ਪ੍ਰਭਾਵਿਤ ਹੁੰਦਾ ਹੈ। ਹੁਣ ਉਹ ਚੀਕਾਂ ਮਾਰ ਰਹੇ ਨੇ ਕਿ ਵੀ ਇਹਦਾ ਮਤਲਬ ਇਹ ਹੈ ਕਿ ਵੀ ਜਿਹੜੇ ਇਕਨੋਮਿਕਲੀ ਮਾੜੇ ਮੋਟੇ ਰੋਟੀ ਖਾਂਦੇ ਉੱਥੇ ਲੋਕ ਨੇ, ਤੁਸੀਂ ਉਹਨਾਂ ਦਾ ਵੀ ਕੰਮ ਮੁਕਾ ਦਿੱਤਾ। ਔਰ ਉਹਦੇ ਤੇ ਈਵਨ ਕਾਂਗਰਸ ਨੇ ਵੀ ਇਸ ਦੇ ਉੱਤੇ ਬਿਆਨ ਦਿੱਤਾ ਕਿ ਕਾਂਗਰਸ ਫਲੇਜ਼ ਰਿਡਕਸ਼ਨ ਆਫ ਡਿਊਟੀ ਔਨ ਅਮਰੀਕਨ ਐਪਲਸ। ਦਾ ਕਾਂਗਰਸ ਸਪੋਕਸਪਰਸਨ ਸ਼੍ਰੀ ਨੇਡ ਅਲੈਜਿਸ Prime Minister Modi was providing a gift to United States by reducing duty while harming the interests of domestic apple growers. ਇਸੇ ਤਰ੍ਹਾਂ ਜਿਹੜੀ ਹੈ ਮਹਿਬੂਬਾ asked PM to reconsider move to remove additional duties on apples, walnuts imported from US. ਉਹਨੇ ਕਿਹਾ ਜੀ ਇਹ ਤਾਂ ਸਾਡੀ ਕਿਸਾਨੀ ਤਬਾਹੀ ਹੋ ਜਾਏਗੀ। ਔਰ ਇਸ ਸਾਰੇ ਦੇ ਚੱਲਦੇ ਆ ਇੱਕ ਪਾਸੇ ਕਸ਼ਮੀਰ ਦੇ ਵਿੱਚ ਬਿਲਕੁਲ ਟਰਮੋਇਲ ਹੈ, ਆਰਥਿਕ ਵੀ ਮੰਦਹਾਲੀ ਹੈ। ਔਰ VK ਸਿੰਘ ਜਿਹੜਾ ਇਹਨਾਂ ਦਾ ਮਿਨਿਸਟਰ ਪਿਛਲੇ ਦਿਨਾਂ 'ਚ ਕਸ਼ਮੀਰ ਦਾ 10ਵਾਂ ਥਾਂ ਤੇ ਬੋਲਦੇ ਆ ਕਹਿੰਦਾ ਸੂਨ ਪਾਕਿਸਤਾਨ ਆਕੂਪਾਈਡ ਕਸ਼ਮੀਰ ਵਿਲ ਮਰਜ ਵਿਦ ਇੰਡੀਆ ਔਨ ਇਟਸ ਓਨ। ਉਹਨੇ ਕਿਹਾ ਜੀ ਇਹ ਜਿਹੜਾ ਪਾਕਿਸਤਾਨ ਦਾ ਕਸ਼ਮੀਰ ਹੈ, ਆਜ਼ਾਦ ਕਸ਼ਮੀਰ ਹੈ ਜਿਹੜਾ, ਇਹ ਮਰਜ ਹੋ ਰਿਹਾ ਹੈ, ਇਹ ਆਪਣੇ ਆਪ ਹੀ ਇਹਨਾਂ ਨੇ ਆ ਜਾਣਾ।
ਲੇਕਿਨ ਹਕੀਕਤ ਉੱਥੇ ਕੀ ਚੱਲ ਰਹੀ ਹੈ, ਅੱਜ ਪ੍ਰੋਮੀਨੈਂਟ ਖਬਰ ਲੱਗੀ ਹੋਈ ਹੈ ਸਾਰੇ ਪਾਸੇ ਕਿ ਭਾਈ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਕੋਕਰਨਾਗ ਏਰੀਏ ਦੇ ਵਿੱਚ ਅੱਜ ਇੱਕ ਮੁਕਾਬਲਾ ਜਿਹੜਾ ਕਸ਼ਮੀਰੀ ਖਾੜਕੂਆਂ ਔਰ ਫੌਜ ਦੇ ਵਿਚਾਲੇ ਹੋਇਆ। ਉਹਨਾਂ ਦੇ ਵਿੱਚ ਇੱਕ ਫੌਜ ਦਾ ਕਰਨਲ ਜਿਹੜਾ ਰੋਪੜ ਜ਼ਿਲ੍ਹੇ ਦਾ ਸਿਰ ਕਟਿਆ ਸਿੱਖ ਹੈ, ਇੱਕ ਮੇਜਰ ਔਰ ਇੱਕ ਜੰਮੂ ਕਸ਼ਮੀਰ ਪੁਲਿਸ ਦਾ DSP ਉਹ ਮਾਰੇ ਗਏ। ਹੁਣ ਇਸ ਲੈਵਲ ਦਾ ਐਨਕਾਊਂਟਰ ਜਿਹੜਾ ਹੋਣਾ ਹੈ, ਹਾਲਾਂ ਕੋਈ ਵੀ ਲਾਸ ਆਫ ਲਾਈਫ ਜਿਹੜਾ ਇਧਰੋਂ ਹੋਏ ਉਧਰੋਂ ਹੋਏ, ਫੌਜ ਨੂੰ ਤਾਂ ਮੋਹਰਾ ਬਣਾਇਆ ਹੋਇਆ, ਉਹਨਾਂ ਨੂੰ ਤਾਂ ਉੱਥੇ ਧੱਕਿਆ ਹੋਇਆ। 2 ਆਰਮੀ ਆਫੀਸਰਸ DSP killed in ongoing gunfight with terrorists in JNK Sanant। ਔਰ ਇਹ ਪੂਰੀ ਡਿਟੇਲ ਹੈ ਉਹਨਾਂ ਦੀ ਵੀ ਕੌਣ ਨੇ, ਜਿਹੜਾ ਈਵਨ DSP ਮਾਰੇ, ਜਿਹੜਾ ਕਰਨਲ ਮਾਰਿਆ ਗਿਆ ਉਹਦਾ ਨਾਮ ਮਨਪ੍ਰੀਤ ਸਿੰਘ ਹੈ, ਜਿਹੜਾ ਮੇਜਰ ਮਾਰਿਆ ਗਿਆ ਉਹ ਆਸ਼ੀਸ਼ ਢੋਨਾਕ ਹੈ, ਤੇ ਜਿਹੜਾ DSP ਮਾਰਿਆ ਗਿਆ ਉਹ ਹੁਮਾਯੂੰ ਭੱਟ ਹੈ। ਇੱਕ ਸਿੱਖ, ਇੱਕ ਹਿੰਦੂ, ਇੱਕ ਮੁਸਲਮਾਨ। ਦੱਸਣ ਲਈ ਦੇਖੋ ਜੀ ਇਹ ਦੇਸ਼ ਦੀ ਏਕਤਾ, ਨਹੀਂ ਤਾਂ ਬਹੁਤ ਵਾਰੀ ਇਹ ਨਾਂ ਨਹੀਂ ਦੱਸਦੇ ਹੁੰਦੇ। ਔਰ ਉਹਦੇ ਚ ਈਵਨ ਜਿਹੜਾ ਉਹ DSP ਮਾਰਿਆ ਗਿਆ ਮੁਸਲਮਾਨ, ਉਹ ਸਾਬਕਾ IG ਪੁਲਿਸ ਜਿਹੜਾ ਜੰਮੂ ਕਸ਼ਮੀਰ ਦਾ ਉਹਦਾ ਮੁੰਡਾ ਹੈ। ਸੋ ਇਸ ਸਾਰੇ ਚੋਂ ਅਸੀਂ ਇਹ ਦੇਖਦੇ ਹਾਂ ਵੀ ਇਹ ਤਾਂ ਉਹ ਸਾਰੇ ਦਾਅਵੇ ਖੋਖਲੇ ਹੋ ਜਾਂਦੇ ਨੇ ਜਿਨ੍ਹਾਂ ਥੱਲੇ ਦਾਅਵਾ ਕੀਤਾ ਜਾਂਦਾ ਹੈ ਕਿ ਹਾਲਾਤ ਆਮ ਵਰਗੇ ਨੇ ਜੀ। ਜੇ ਇਸ ਲੈਵਲ ਦਾ, ਕਿਉਂਕਿ ਜਦੋਂ ਤੁਸੀਂ ਇਸ ਕਿਸਮ ਦਾ ਆਪਰੇਸ਼ਨ ਕਰਦੇ ਹੋ, ਕੋਈ ਕਰਨਲ ਤਾਂ ਨਹੀਂ ਅੱਗੇ ਹੁੰਦਾ ਜਾਂ ਮੇਜਰ ਤਾਂ ਨਹੀਂ ਉਹਨੂੰ ਫੋਲੋ ਕਰਦਾ। ਇਹਦਾ ਮਤਲਬ ਇਹ ਹੈ ਕਿ ਇਹਦੇ ਬਾਵਜੂਦ ਕਿ ਇਹ ਦਾਅਵੇ ਕਰਦੇ ਨੇ ਕਿ ਹਾਲਾਤ ਕਾਬੂ 'ਚ ਨੇ, ਹਾਲਾਤ ਕਦੇ ਵੀ ਇੱਕ ਗੱਲ ਦਾ ਧਿਆਨ ਰਹੇ ਕਿ ਵਕਤੀ ਤੌਰ ਤੇ ਜ਼ੁਲਮ ਜ਼ਰੂਰ ਆਵਾਜ਼ ਨੂੰ ਦਬਾ ਦਿੰਦਾ, ਲੇਕਿਨ ਜਿਨ੍ਹਾਂ ਲੋਕਾਂ ਦੇ ਅੰਦਰ ਆਜ਼ਾਦੀ ਦਾ ਇਹ ਅੰਦਰ ਹੁੱਬ ਹੁੰਦੀ ਹੈ, ਉਸ ਨੂੰ ਤੁਸੀਂ ਲੰਬਾ ਵਕਤ ਨਹੀਂ ਦਬਾ ਸਕਦੇ ਕਿ ਵੀ ਤੁਸੀਂ ਕੁਝ ਸਮੇਂ ਲਈ ਲੋਕਾਂ ਨੂੰ ਡਰਾ ਸਕਦੇ ਹੋ, ਪਰ ਨਾ ਤੁਹਾਡੇ ਕੋਲ ਉਹ ਤਾਕਤ ਰਹਿੰਦੀ ਹੈ ਹਮੇਸ਼ਾ ਡਰਾ ਸਕਣ ਦੀ, ਦਬਾ ਸਕਣ ਦੀ, ਤੇ ਲੋਕ ਫਿਰ ਖਲੋਂਦੇ ਨੇ। ਔਰ ਅਸੀਂ ਕਮਿਊਨਿਜ਼ਮ ਦਾ ਐਂਡ ਦੇਖਿਆ, ਸੋਵੀਅਤ ਯੂਨੀਅਨ ਦੇ ਵਿੱਚ, ਯੂਗੋਸਲਾਵੀਆ 'ਚ ਮਾਰਸ਼ਲ ਟੀਟੋ ਕਿਵੇਂ ਆਇਰਨ ਫਿਸਟ ਵਾਲਾ ਉਹਨੂੰ ਕਹਿੰਦੇ ਸੀ, ਕੀ ਖਲਾਰਾ ਪਿਆ, ਕਿੱਧਰ ਉਹਦੇ 15 ਟੁਕੜੇ ਹੋਏ, ਇਹਦੇ 7 ਟੁਕੜੇ ਹੋਏ। ਸੋ ਇਹ ਜਿਵੇਂ ਕਸ਼ਮੀਰੀਆਂ ਦੇ ਵਿੱਚ ਜਿਹੜੀ ਆਜ਼ਾਦੀ ਦੀ ਸਪਿਰਿਟ ਹੈ ਉਹ ਅੱਜ ਵੀ ਕਾਇਮ ਹੈ। ਔਰ ਉਹਨਾਂ ਨੇ ਦੱਸਿਆ ਕਿ ਭਾਈ ਈਵਨ ਫੌਜ ਉਹਨਾਂ ਦੇ ਸਾਹਮਣੇ ਜਿਹੜੀ ਹੈ ਉਹ ਇਸ ਕਿਸਮ ਦੇ ਲਾਸਿਸ ਫੌਜ ਦੇ ਹੋ ਰਹੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਣਾ ਵਿਊਅਰਸ ਦੇ ਜਿਹੜੇ ਲਾਈਵ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਔਰ ਸਪਰਸ਼ ਜਸ ਗਿੱਲ ਜੀ ਫਤਿਹ ਬੁਲਾਉਂਦੇ ਨੇ ਔਰ ਚਰਨਜੀਤ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਔਰ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਹੈਗਾ, ਹਾਂਜੀ, ਇਹ ਕਹਿੰਦੇ ਨੇ ਕਿ ਹੁਣ ਤਾਂ ਸਪਰਸ਼ ਜਸ ਗਿੱਲ ਜੀ ਕਹਿੰਦੇ ਨੇ ਹੁਣ ਤਾਂ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਸਾਨੂੰ ਆਪਣਾ ਦੇਸ਼ ਖਾਲਿਸਤਾਨ ਜਲਦੀ ਤੋਂ ਜਲਦੀ ਦੇਵੇ, ਅਸੀਂ ਪ੍ਰਾਊਡ ਕਰਾਂਗੇ ਖਾਲਿਸਤਾਨ ਆਰਮੀ ਦੇ ਸੋਲਜਰ ਹੋਣ ਤੇ। ਫਿਰ ਉਹਨਾਂ ਦਾ ਮੈਸੇਜ ਪਹਿਲੇ ਹੈਗਾ, ਬਣਾਉਣਾ ਪੈਣਾ ਹੈ, ਸਿਰਫ ਵਿਸ਼ ਕਰਨ ਨਾਲ ਗੱਲ ਨਹੀਂ ਬਣਨੀ ਹੈ। ਸਾਨੂੰ ਹਰ ਇੱਕ ਨੂੰ ਜਿੱਥੇ ਜਿੱਥੇ ਕੋਈ ਆਪਣਾ ਯੋਗਦਾਨ ਪਾ ਸਕਦਾ ਇਹਦੇ ਲਈ ਕੰਮ ਕਰੀਏ। ਸੌਖਾ ਨਹੀਂ ਹੈ। ਸਾਡਾ ਵਾਹ ਉਸ ਦੁਸ਼ਮਣ ਨਾਲ ਹੈ ਜਿਹੜਾ ਮੁਗਲਾਂ ਤੋਂ ਵੱਧ ਜ਼ਾਲਮ ਹੈ, ਅੰਗਰੇਜ਼ਾਂ ਤੋਂ ਵੱਧ ਸ਼ੈਤਾਨ ਹੈ। ਸੋ ਇਹਦੇ ਲਈ ਸਾਡੀ ਜਿਹੜੀ ਹੈ ਉਹ ਬਹੁਤ ਤਾਕਤ ਦੇ ਨਾਲ ਸਾਨੂੰ ਇਕੱਠੇ ਹੋ ਕੇ ਇਹਨਾਂ ਦਾ ਮੂੰਹ ਭੰਨਣਾ ਪਏਗਾ। ਬਿਲਕੁਲ। ਫਿਰ ਉਹਨਾਂ ਦਾ ਪਹਿਲੇ ਮੈਸੇਜ ਹੈ ਕਿ ਕਹਿੰਦੇ ਸਾਡਾ ਮਨ ਹੀ ਚੇਂਜ ਹੋ, ਸਾਡੇ ਨਾਲ ਇਹ ਕੰਟਰੀ ਨੇ ਬਹੁਤ ਬੁਰਾ ਕੀਤਾ ਹੈ, ਕਹਿੰਦੇ ਉਹਨਾਂ ਨੇ ਕਰਤਾ। ਇਹੋ ਜਿਹੇ ਦੇਸ਼ ਨੂੰ ਨਫ਼ਰਤ ਕਰਦੇ ਆ, ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ, ਤੁਹਾਡੇ ਲਾਈਵ ਤੋਂ ਹੀ ਪਤਾ ਲੱਗਾ। ਸੋ ਥੱਲੇ ਫਿਰ ਉਹਨਾਂ ਦਾ ਜਿਹੜਾ ਮੈਸੇਜ ਹੈ ਅਰਦਾਸ ਕਰਦੇ ਆ ਕਿ ਖਾਲਿਸਤਾਨ ਬਣੇ ਜਾਂ ਕਿੱਦਾਂ ਜੋ। ਫਿਰ ਉਹਨਾਂ ਦਾ ਮੈਸੇਜ ਹੈਗਾ SF ਹੀ ਜੀ ਕਹਿੰਦੇ ਬਿਲਕੁਲ ਸਹੀ ਕਿਹਾ ਟਰਕੀ ਨੇ। ਸੋ ਜੀਤ ਸੂਰਤੀਆ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਔਰ ਇਸੇ ਤਰ੍ਹਾਂ ਸਾਡੇ ਕੋਲ ਚੀਮਾ ਜੀ ਕਹਿੰਦੇ ਡਾਕਟਰ ਸਾਹਿਬ ਭੈਣ ਜੀ ਆਪ ਜੀ ਨੂੰ ਗੁਰਫਤਿਹ ਪ੍ਰਵਾਨ ਹੋਵੇ ਜੀ। ਔਰ ਸਿੱਖ ਬਰਤਾਂਤ ਅਤੇ ਦੁਸ਼ਮਣ ਦਾ ਸਿੱਖਾਂ ਪ੍ਰਤੀ ਹਰ ਹੱਥ ਕੰਡੇ ਨੂੰ ਸਿੱਖ ਜਗਤ ਉਜਾਗਰ ਕਰਨ ਲਈ ਆਪ ਜੀ ਦਾ ਲੱਖ ਲੱਖ ਧੰਨਵਾਦ ਜੀ। ਨਹੀਂ, ਸਾਡਾ ਫਰਜ਼ ਹੈ ਔਰ ਤੁਹਾਡੇ ਸਭ ਦੇ ਸਹਿਯੋਗ ਨਾਲ ਹੀ ਅਸੀਂ ਇਹ ਕਰ ਪਾਉਣ 'ਚ ਸਫਲ ਹੋ ਰਹੇ ਹਾਂ। ਗੁਰਨੇਕ ਨਿੱਜਰ ਜੀ ਵੀ ਕਹਿੰਦੇ ਨੇ ਕਿ ਆਪ ਸਭਨਾਂ ਨੂੰ ਖਾਲਿਸਤਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨੀਆਂ ਨੂੰ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਖਾਲਿਸਤਾਨ ਜ਼ਿੰਦਾਬਾਦ। ਐਂਡ ਇਸੇ ਤਰ੍ਹਾਂ ਕਹਿੰਦੇ ਨੇ ਕਿ ਆਜ਼ਾਦੀ ਹੱਲ ਹੈ, ਖਾਲਿਸਤਾਨ ਜ਼ਿੰਦਾਬਾਦ। ਔਰ ਇਸੇ ਤਰ੍ਹਾਂ ਜ਼ੁਬੇਰ ਜੀ ਹੋਰਾਂ ਦਾ ਕੁਐਸਚਨ ਹੈਗਾ, ਕਹਿੰਦੇ ਜਿਹੜੇ ਪ੍ਰੋਟੈਸਟ ਹੈਗਾ ਮੇਰੇ ਖਿਆਲ 'ਚ ਕਹਿੰਦੇ ਆਪਣਾ UN ਦੇ ਬਾਹਰ ਕਦੋਂ ਹੋਣਾ। ਔਰ ਇਮਰਾਨ ਖਾਨ ਕੇ ਹਾਮੀ ਤੋਂ ਕਹਿੰਦੇ ਨੇ ਕਿ 22 ਸਤੰਬਰ ਬਾਰੋ ਜੁਮਾ
यानी कि फ्राइडे के दिन प्रोटेस्ट होने जा रहा है। आप देखो जी साढ़े कोल इन्फॉर्मेशन है कि भी मोदी तो नहीं आ रहा UN जनरल असैंबली सैशन, हाँ जी, लेकिन ट्यूसडे जिहड़ा शायद 24 सितंबर बनता है उस दिन फॉरेन मिनिस्टर S जयशंकर ने सवेरे 10 बजे दे राउंड एड्रैस करना है। अच्छा, ये असी एक अद्धे दिन फिर कन्फर्म करके फिर जड़ियाँ साड़ियाँ इत्थे तंजीमां ने वो जो भी डिजायर्ड परमिट या दूसरा है वो लैणगे। पाकिस्तान दे प्रीमियर ने तो 4 दिन पहला आना जी डेट उन्होंने कही है फ्राइडे, लेकिन ये इंडिया का रिप्रजेंटेटिव ट्यूसडे जिहड़ा वो एड्रैस करेगा हाल की घड़ी, पर ये कई बारी नेड़े जे आके तब्दील भी कर देंदे ने। जसवंत सिंह राज बिना ना धर्म चले हैं, धर्म बिना सब तले मले हैं, खालसा जिंदाबाद। एंड इसी तरह अवतार सिंह फतेह जी बुलाते हैं और इसी तरह सुखविंदर सिंह खालसा जिंदाबाद एंड गुरफतेह कहते हैं। एंड इसी तरह SF ही जी कहते डॉक्टर साहब आपकी बात इजीली हर इंसान समझ सकता है, आप हर इशू को बहुत अच्छे से समझाते हैं। बहुत नवाजिश, बहुत शुक्रिया। हाँ जी, सतनाम सिंह जी भी सानू फतेह बुलाते हैं। बलकार सिंह असी कहते हैं असी उन्हां सरदारां दे फैन आ ਜਿਹੜੇ ਸਰਕਾਰਾਂ ਵੱਲੋਂ किते बैन खालसा जिंदाबाद। और इसी तरह ਕਹਿੰਦੇ हाँ जी निहंग सिंह जिद्दां तुसीं किहा लंगड़ा बकरा बहुत ही वधिया कहंदे तुसीं अलंकार वरतिया। ਇਹ ਮਨਵੀਰ ਸਿੰਘ ਹੋਰਾਂ ਦਾ ਲਫ਼ਜ਼ ਹੈ। SF जी 6 for justice कहंदे ने एंड कहंदे गुड मॉर्निंग ते आदाब डॉक्टर साहब एंड नीलम साहिबा। एंड इसी तरह जुबेर जी दौरान दा मैसेज कहंदे रियल सिख फॉर खालिस्तान, खालसा फॉर खालिस्तान, लव खालिस्तान। खालिस्तान का सबसे बड़ा दुश्मन वो सिख है जो प्रो इंडिया है। हाँ बिल्कुल, हाँ जी। इसी तरह बलकार सिंह जी फतेह बुलाते ने चढ़ती कला रखन एंड अवतार सिंह जी फतेह बुलाते ने। इसी तरह साढ़े कोल मैसेज आएगा ये करमजीत सिंह वो भी सानू फतेह बुलाते ने एंड राजनप्रीत भी फतेह बुलाते ने, स्वरणजीत सिंह भी फतेह बुलाते ने। नैवर फॉरगेट 1984 कहते ने साडे वाला TV 84 सो नाइस। एंड राणा अभी दा पहला मैसेज है पहला ही आए ने। हाँ जी, सो नाइस है, वेलकम। हाँ जी, सवेरे जाके बट काफी सारे मैसेज ने कहंदे साडा बाग भी हैगा बट आपां हुण सीजन ऑफ है, नेक्स्ट कहंदे आ जाना है। हाँ जी, कहंदे नेक्स्ट ईयर आपां करांगे। सो नाइस है, कहंदे डॉक्टर साहब सिख कौम के लिए अल्लामा इकबाल का रोल अदा कर रहे हैं और MA जिन्ना हाँ जी के तलाश में है। राणा आबद जी तुहाडी नवाजिश है। अलामा इकबाल और कायदे आजम बहुत वड्डे कायद होए ने। अच्छा, असी तो एक होका देने वाले ढंडोरा देने वाले हैं भी जागते रहो जागते रहो। हाँ जी। बाकी सिख कौम दे विच जिहड़ा वन लीडर दा कांसैप्ट नहीं है, कलैक्टिव लीडरशिप दा। अच्छा। और असी ये देखते हैं कि इस वेले पंजाब दे विच भी तरह सरदार सिमरनजीत सिंह मान दा श्रोमणी अकाली दल अमृतसर होए, दल खालसा होए, होर भी जड़ियां ने इंडिविजुअल्स भी उस दे उत्ते लगे हुए ने। बाहर भी हुण 6 फॉर जस्टिस ने जे खालिस्तान रेफरेंडम के मुद्दे नूं चुक्या है तो वो लीडरशिप प्रोवाइड कर रहे हैं। सो जदों ये कोई भी और 18th सेंचुरी भी जिहड़ी साडी स्ट्रगल सी वो टुगैदरनैस दे नाल ही सी, 12 मिसलां सी, अड अड सी, वो कलैक्टिव फैसले करते सी जिसनूं असीं गुरमता कहते हैं और वो इंप्लीमेंट होंदे सी। ये ठीक है भी लेटर ऑन उन्हां चों आफ्टर हाफ ए सेंचुरी महाराजा रंजीत सिंह दे फॉर्म च महाराजा बन गए, पर ये कानसैप्ट दे मुताबिक नहीं सी क्योंकि इक्वालिटी दे ऑल इक्वल्स ते जिहड़ा कोई लीडर भी हुंदा है वो इक्वल अमंगस द इक्वल्स ही हुंदा है, किसी रोल लई उहनूं अगे कीता जांदा है। सो ये जिहड़ी मोनार्की है जां वन लीडर कानसैप्ट है ये ठीक है कि भी कई बार इस दे नाल डिलीवरी सौखी हुंदी है, पर जदों लीडर एलिमिनेट हो जाता है, डिग जाता है, विक जाता है, बीमार हो जाता है, सिस्टम तुहाडा डिवेलप नहीं होया हुंदा। हुण पाकिस्तान इहदे च कोई शक नहीं है, अलामा इकबाल ने आइडियोलॉजिकल बेस दिता पाकिस्तान दा, कायदे आजम ने उस ते इमारत तामीर की। पर असी ये जे देखिए कि कायदे आजम जे तो उन्होंने कुछ साल जिंदगी दे अल्लाह दे दिंदा है तो शायद जिस हालत पाकिस्तान पहुँच गया है कि भाई कॉन्स्टिट्यूशन बनदे ही की होया और वो 1 साल दे विच भी चले गए सितंबर 1948 और क्योंकि बाकी उस लैवल दे डिवेलप ही नहीं सी होए फिर असी देखते हैं कि किस हालात चों मुल्क गुजरिया और अज भी गुजर रहा है। पर तुहाडी नवाजिश है अलामा इकबाल
ਜਿਹੜੇ ਨੇ ਬਹੁਤ ਵੱਡੇ ਚਿੰਤਕ ਵੀ ਨੇ, ਫਿਲਾਸਫਰ ਵੀ ਨੇ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਾਇਦ ਆਜ਼ਮ ਨੂੰ ਜਦੋਂ UK 'ਚ ਵੀ ਚਲੇ ਗਏ, ਉਹਨਾਂ ਨੂੰ ਚਿੱਠੀਆਂ ਲਿਖ ਕੇ ਸੱਦ ਕੇ, ਇਹ ਜੇ ਕਾਇਦ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨਾ ਹੁੰਦੇ ਤੇ ਪਾਕਿਸਤਾਨ ਨਾ ਹੁੰਦਾ। ਜਸਵੀਰ ਬਰਾੜ ਜੀ ਲਿਖਦੇ ਨੇ ਕਿ ਡਾਕਟਰ ਸਾਹਿਬ ਜੀ, ਗੁਰਪਤਵੰਤ ਸਿੰਘ ਪੰਨੂ ਦਾ ਸਰੀ BC ਵਿੱਚ ਦਿੱਲੀ ਬਣੇਗਾ। ਖਾਲਿਸਤਾਨ ਤੇ 29 ਅਕਤੂਬਰ ਵੋਟਾਂ ਦਾ ਐਲਾਨ ਕਰਨ ਸਰੀ ਦੀ ਸੰਗਤ ਵਿੱਚ ਬਹੁਤ ਖੁਸ਼ੀਆਂ ਨੇ ਤੇ ਭਾਰਤ ਮਾਤਾ ਦੇ ਮੂੰਹ ਤੇ ਚਪੇੜਾਂ ਵੱਜੀਆਂ, ਭਾਰਤੀ ਰੋਂਦੇ ਫਿਰਦੇ ਹਨ। ਹਾਂਜੀ, 29 ਅਕਤੂਬਰ ਦੀ ਡੇਟ ਫਾਈਨਲ ਹੈ, ਅਸੀਂ ਜ਼ਿਕਰ ਵੀ ਕੀਤਾ ਸੀ। ਸੋ ਇਸੇ ਤਰ੍ਹਾਂ ਮੈਂ ਇੱਕ ਕਰੈਕਸ਼ਨ ਵੀ ਕਰਨਾ ਚਾਹੁੰਦਾ, ਸਾਡੇ ਧਾਲੀਵਾਲ ਭਾਈ ਸਾਹਿਬ ਨੇ ਕਰਵਾਈ। ਮੈਂ ਸ਼ਹੀਦ ਸਤਵੰਤ ਸਿੰਘ ਦਾ ਜਿਹੜਾ ਉਹਨਾਂ ਨੂੰ ਫਾਂਸੀ ਦਿੱਤੀ ਗਈ ਤਰੀਕ 9 ਜਨਵਰੀ 1999 ਕਿਹਾ ਸੀ, ਉਹ 6 ਜਨਵਰੀ ਹੈ। ਹਾਂਜੀ, ਸਲਿਪ ਆਫ ਟੰਗ ਸੀ। ਓਕੇ। ਔਰ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਆ ਗਿਆ ਹੈ ਜਸਕੀਰਤ ਸਿੰਘ ਜੀ ਦਾ। ਇਹ ਲਿਖਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਅਤੇ ਮੈਡਮ ਨੀਰਨ ਕੌਰ ਜੀ, ਤੁਹਾਡੀ ਮਿਹਨਤ ਸਦਕਾ ਸਾਡੇ ਇਰਾਦੇ ਹੋਰ ਵੀ ਮਜ਼ਬੂਤ ਹੁੰਦੇ ਹਨ। ਵਾਹਿਗੁਰੂ ਜੀ ਤੁਹਾਡੀ ਸਭ ਦੀ ਚੜ੍ਹਦੀ ਕਲਾ ਕਰਨ। ਸੋ ਇਸੇ ਤਰ੍ਹਾਂ ਮੈਸੇਜ ਸਾਡੇ ਕੋਲ ਹੈਗਾ ਇਹ ਮੈਂ ਦੇਖਦੀ ਹਾਂ ਨਿਰਮਲ ਸਿੰਘ, ਹਾਂਜੀ ਨਿਰਮਲ ਸੰਦਰ ਜੀ ਦਾ। ਇਹ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਔਰ 6 ਫॉर ਜਸਟਿਸ ਜ਼ਿੰਦਾਬਾਦ ਉਹਨਾਂ ਨੇ ਕਿਹਾ, ਔਰ ਉਸਮੀ ਟੀਮ ਜ਼ਿੰਦਾਬਾਦ TV 84। ਸੋ ਗੁਰਮੇਲ ਸਿੰਘ ਜੀ ਵੀ ਕਹਿੰਦੇ ਪਲੀਜ਼ ਵੋਟ ਫॉर ਸਪੋਰਟ ਰੈਫਰੈਂਡਮ 2020। ਐਂਡ ਗੁਰਮੇਲ ਸਿੰਘ ਜੀ ਹਮੇਸ਼ਾ ਹੀ ਉਹਨਾਂ ਦੇ ਮੈਸੇਜ ਨੂੰ ਹੁੰਦਾ ਚੜ੍ਹਦੀ ਕਲਾ ਦਾ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਰਾਜਦੀਪ ਸਿੰਘ ਵੀ ਪੰਜਾਬ ਹਾਲ ਖਾਲਿਸਤਾਨ। ਐਂਡ ਇਸੇ ਤਰ੍ਹਾਂ HS ਬਰਾੜ ਜੀ ਕਹਿੰਦੇ ਇੰਡੀਅਨ ਮੀਡੀਆ ਇਜ਼ ਸੇਇੰਗ ਮੋਦੀ ਸਕਾਲਰਡ ਟਰੂਡੋ ਵਿਚ ਇਜ਼ ਰਿਡਿਕੂਲ, ਉਹਨਾਂ ਨੇ ਕਿਹਾ ਰਿਡਿਕੂਲਸ। ਇਹ ਉੱਥੇ ਤਾਂ ਉਹਨਾਂ ਨੇ ਐ ਗੁੱਡਾ ਬੰਨਿਆ ਜੀ, ਮੋਦੀ ਸਨਬਸ ਟਰੂਡੋ, ਮੋਦੀ ਡਿਡ ਦਿਸ, ਟਰੂਡੋ ਐਮਬੈਰਸਡ, ਹੀ ਗਾਟ ਏ ਲੈਸਨ ਸੈਕੰਡ ਟਾਈਮ। ਉਹ ਆਪਣਾ ਝੂਠ ਜਿਹੜਾ ਉਹਨੂੰ, ਜਿਵੇਂ ਉਹ ਉਹਨਾਂ ਦੀ ਐਕਸਪਰਟੀਜ਼ ਆ ਉਹਨੂੰ ਪਰੋਸ ਰਹੇ ਨੇ। ਮੇਰਾ ਖਿਆਲ ਹੈ ਵੀ ਮੈਂ ਹੁਣ ਫੇਸਬੁੱਕ ਮੈਸੇਜ ਤੇ ਆ ਜਾਣੇ। ਸਾਡੇ ਵੀਰ ਬੌਬ ਸਿੰਘ ਅੱਜ ਜੁੜੇ ਹੋਏ ਨੇ, ਸਾਰੀ ਟੀਮ ਨੂੰ ਉਹਨਾਂ ਨੇ ਫਤਿਹ ਕਹੀ, ਗੁਰਫਤਿਹ ਜੀ, ਔਰ ਗੁਰਪ੍ਰੀਤ ਸਿੰਘ ਹੋਰਾਂ ਨੇ ਵੀ ਫਤਿਹ ਕਹੀ ਹੈ। ਬੌਬ ਸਿੰਘ ਹੋਰਾਂ ਨੇ ਲਿਖਿਆ ਸਨਾਤਨ ਧਰਮ ਬਣਾਇਆ ਹੀ RSS ਨੂੰ ਫਾਇਦੇ ਅਤੇ ਉਹਨਾਂ ਦੇ ਕੁਕਰਮਾਂ ਨੂੰ ਕਾਨੂੰਨੀ ਦਰਜਾ ਦਿਵਾਉਣ ਲਈ ਹੀ ਬਣਿਆ ਹੈ। ਇਹਨਾਂ ਨੇ ਜੋ 4 ਵੇਦ ਲਿਖੇ ਹਨ, ਜਿਸ ਵਿੱਚ ਅਤ ਦਰਜੇ ਦੀ ਲੱਚਰਤਾ, ਬੇਈਮਾਨੀ ਅਤੇ ਅਸ਼ਲੀਲਤਾ ਨੂੰ ਬੜੀ ਬੇਸ਼ਰਮੀ ਨਾਲ ਪੇਸ਼ ਕੀਤਾ ਹੈ ਅਤੇ ਬ੍ਰਾਹਮਣ ਨੂੰ ਉਹ ਸ਼ੁਭ ਕੁਕਰਮ ਕਰਨ ਦਾ ਅਧਿਕਾਰ ਵੀ ਦਿੱਤਾ ਹੈ। ਇਹ ਸਭ ਮੈਂ ਕਿਸੇ ਦੀ 1904 ਵਿੱਚ ਲਿਖੀ ਕਿਤਾਬ ਦੇ ਹਵਾਲੇ ਨਾਲ ਕਹਿ ਰਿਹਾ। ਠੀਕ ਹੈ ਬੌਬ ਸਿੰਘ ਜੀ, ਜੋ ਤੁਸੀਂ ਕਿਹਾ ਕਿ ਬਈ ਇਹਨਾਂ ਦਾ ਜਦੋਂ ਅਸੀਂ ਲਿਟਰੇਚਰ ਦੇਖਦੇ ਹਾਂ, ਉਹਦੇ 'ਚ ਇਹੀ ਨਹੀਂ ਵੀ ਇਨਸਾਨੀ ਅਸਮਾਨਤਾਵਾਂ ਨੇ ਵੰਡਿਆ ਇਨਸਾਨ ਨੂੰ ਵਰਨ ਆਸ਼ਰਮ ਦੇ ਥੱਲੇ। ਇਹਨਾਂ ਦੇ ਜਿਹੜੇ ਪੁਰਾਣ ਨੇ, ਖਾਸ ਤੌਰ ਤੇ ਵੇਦਾਂ 'ਚ ਤਾਂ ਬਹੁਤ ਸਾਰੀ ਪੂਜਾ, ਕੋਈ ਦੇਵਤਿਆਂ ਦੀ, ਕੋਈ ਅੱਗ ਦੀ, ਕੋਈ ਇੱਧਰ ਉੱਧਰ ਹੈ, ਲੇਕਿਨ ਜਿਹੜੇ ਖਾਸ ਤੌਰ ਤੇ ਪੁਰਾਣ ਨੇ ਉਹਨਾਂ ਦੇ ਵਿੱਚ ਫਿਰ ਜਿਹੜੇ ਗਪੌੜ ਵੀ ਨੇ ਔਰ ਅਸ਼ਲੀਲਤਾ ਔਰ ਜੋ ਇਹਨਾਂ ਦੇ ਦੇਵੀ ਦੇਵਤਿਆਂ ਦੀਆਂ ਕਰਤੂਤਾਂ ਉਹਨਾਂ ਨੇ ਆਪ ਹੀ ਬਿਆਨ ਕੀਤੀਆਂ, ਉਹਨੂੰ ਤੁਸੀਂ ਆਪਣੇ ਈਵਨ ਪਰਿਵਾਰ 'ਚ ਬੈਠ ਕੇ ਪੜ੍ਹ ਨਹੀਂ ਸਕਦੇ। ਜਗਦੀਸ਼ ਸਿੰਘ ਪੰਧੇਰ ਲਿਖਦੇ ਨੇ, ਉਹਨਾਂ ਨੇ ਤੁਹਾਨੂੰ ਵੀ ਔਰ ਮੈਨੂੰ ਵੀ ਫਤਿਹ ਬੁਲਾਈ ਹੈ। ਸੋਹਣ ਸਿੰਘ ਮਾਲ ਨੇ ਵੀ ਫਤਿਹ, ਦਵਿੰਦਰ ਸੰਧੂ, ਬੂਟਾ ਸਿੰਘ, ਕਮਲ ਸਿੰਘ। ਉਹ ਕਹਿੰਦੇ ਨੇ ਜੀ, ਇੱਕ ਦਿਨ ਤੁਹਾਡੇ ਕਿਸੇ ਵਿਊਅਰ ਨੇ ਕਿਹਾ ਸੀ ਕਿ ਸਿੱਖਾਂ ਦੀ ਇੱਕ ਜਥੇਬੰਦੀ ਬਣਨੀ ਚਾਹੀਦੀ ਹੈ ਜੋ ਸੰਸਾਰ ਪੱਧਰ ਤੇ ਆਜ਼ਾਦੀ ਲਈ ਕੰਮ ਕਰ ਸਕੇ, ਪਰ ਮੇਰੇ ਖਿਆਲ ਵਿੱਚ ਜਥੇਬੰਦੀਆਂ ਤਾਂ ਬਣਦੀਆਂ ਰਹੀਆਂ ਨੇ, ਬਣਨਗੀਆਂ, ਪਰ ਘਾਟ ਸਾਡੇ ਚੁਣਨ ਵਿੱਚ ਹੈ। ਜਦੋਂ ਵੀ ਅਸੀਂ ਇਸ ਤਰ੍ਹਾਂ ਦੇ ਬੰਦੇ ਚੁਣਨੇ ਹੁੰਦੇ ਹਨ ਤਾਂ ਮੇਰੇ ਵਰਗੇ ਗਰੀਬ ਨੂੰ ਤਾਂ ਕੋਈ ਆਫਰ ਵੀ ਨਹੀਂ ਕਰਦਾ। ਉਸ ਵਿੱਚ ਅਸੀਂ ਭਾਈ ਭਤੀਜਾਵਾਦ, ਦੋਸਤ ਮਿੱਤਰ, ਪੈਸਾ ਕਿਸਨੇ ਕਿੰਨਾ ਦਿੱਤਾ, ਇਹਨੂੰ ਬੰਦੇ ਬੜੇ ਜਾਣਦੇ ਨੇ, ਜਾਂ ਸਾਡੀ ਜਥੇਬੰਦੀ ਦੇ ਇੰਨੇ ਲਾਈਵ, ਇੰਨੇ ਲੈ ਲਵੋ ਆਦ ਵੀ, ਇੰਨੇ ਸਾਡੇ ਨੁਮਾਇੰਦੇ ਲੈ ਲਓ, ਪਰ ਯੋਗਤਾ ਦੇ ਆਧਾਰ ਤੇ ਕਦੇ ਬੰਦਾ ਨਹੀਂ ਚੁਣਦੇ। ਜਦ ਤੱਕ ਅਸੀਂ ਇਹ ਤਰੀਕਾ ਨਹੀਂ ਬਦਲਦੇ, ਦੁਨੀਆ ਦੇ ਹਾਣ ਦੀ ਕੋਈ ਜਥੇਬੰਦੀ ਪੈਦਾ ਹੋਣ ਦੀ ਆਸ ਘੱਟ ਹੈ। ਔਰ ਬਾਬ ਸਿੰਘ ਜੀ ਨੇ ਇਸ ਦੇ ਉੱਤੇ ਕਮੈਂਟ ਕੀਤਾ ਹੈ ਕਿ ਵੀਰ ਜੀ ਤੁਸੀਂ ਬਿਲਕੁਲ ਠੀਕ ਫਰਮਾਇਆ। ਮੈਂ ਕਈ ਸੱਜਣ ਜਾਣਦਾ ਹਾਂ ਜੋ ਅਖਬਾਰ TV ਤੇ ਨਜ਼ਰ ਆਉਂਦੇ ਹਨ, ਉਹ ਆਮ ਵਿਚਰਨ ਵਿੱਚ ਅੱਤ ਦੇ ਘਮੰਡੀ ਤੇ ਦੂਜੇ ਨੂੰ ਮਖੌਲ ਕਰਕੇ ਨੀਵਾਂ ਦਿਖਾਉਣ ਵਿੱਚ 1 ਮਿੰਟ ਵੀ ਨਹੀਂ ਲਾਉਂਦੇ। ਇਹ ਬਹੁਤ ਵੱਡੀ ਘਾਟ ਹੈ ਸਾਡੇ ਵਿੱਚ ਕਿ ਅਸੀਂ ਕਦੇ ਵੀ ਯੋਗਤਾ ਅਨੁਸਾਰ ਆਗੂ ਨਹੀਂ ਚੁਣ ਸਕਦੇ। ਤੁਸੀਂ ਇਹ ਬਹੁਤ ਅਹਿਮ ਗੱਲ ਕੀਤੀ ਹੈ ਜੋ ਇੱਕ ਵਿਚਾਰਯੋਗ ਹੈ। ਡਾਕਟਰ ਸਾਹਿਬ ਨੂੰ ਵੀ ਗੁਜ਼ਾਰਿਸ਼ ਹੈ ਕਿ ਕਦੇ 6 ਫॉर ਜਸਟਿਸ ਤੇ ਹੋਰ ਵੀ ਬੁੱਧੀਜੀਵੀ ਸੱਜਣ ਆਪਣੇ ਪ੍ਰੋਗਰਾਮ ਵਿੱਚ ਲਿਆਉਣ ਅਤੇ ਇੱਕ ਓਪਨ ਕਾਨਫਰੰਸ ਪ੍ਰੋਗਰਾਮ ਸਰੋਤਿਆਂ ਨੂੰ ਦੇਣ। ਵੀਰ ਕਮਲ ਸਿੰਘ ਜੀ ਤੁਹਾਡਾ ਧੰਨਵਾਦ।
ਵੀ ਪਹਿਲਾਂ ਤਾਂ ਮੈਂ ਵੀਰ ਕਮਲ ਸਿੰਘ ਹੋਰਾਂ ਦਾ ਸ਼ੁਕਰੀਆ ਵੀ ਅਦਾ ਕਰਦਾ, ਔਰ ਉਹਨਾਂ ਨੇ ਠੀਕ ਕਿਹਾ ਵੀ ਇਨ ਦਾ ਐਂਡ ਈਗੋ ਹਾਵੀ ਹੋ ਜਾਂਦੀ ਹੈ। ਤੁਸੀਂ 10 ਜਥੇਬੰਦੀਆਂ ਦਾ ਇਕੱਠ ਰੱਖੋ ਤਾਂ ਉਹਨਾਂ ਨੂੰ ਹੁੰਦਾ ਜੀ ਸਾਡੀ ਨੁਮਾਇੰਦਗੀ ਇੰਨੇ ਹੋਣ ਜਾਂ ਇੰਨੇ, ਭਾਵੇਂ ਵਨ ਮੈਨ ਬੈਂਡ ਹੀ ਹੁੰਦੇ ਨੇ, ਉਹ ਵੀ ਚਾਹੁੰਦੇ ਹੁੰਦੇ ਨੇ ਵੀ ਸਾਨੂੰ ਮਿਲੇ। ਇਸ ਲਈ ਮੈਂ ਪਿਛਲੇ ਵੀ ਆਪਣੇ ਕਮੈਂਟ ਦੇ ਵਿੱਚ ਕਿਹਾ ਕਿ ਸਾਡੇ ਇੱਕ ਜਥੇਬੰਦੀ ਵਾਲਾ ਕਨਸੈਪਟ ਚੱਲਣਾ ਵੀ ਨਹੀਂ ਹੈ, ਉਹ ਸਾਡੇ ਮਿਜ਼ਾਜ ਦੇ ਮੁਤਾਬਕ ਵੀ ਨਹੀਂ ਹੈ। ਔਰ ਇਹੀ ਕਾਰਨ ਸੀ ਕਿ ਸਾਡਾ ਮਿਸਲਾਂ ਵਾਲਾ ਕਨਸੈਪਟ ਕਾਮਯਾਬ ਰਿਹਾ ਕਿ ਏਜੰਡੇ ਦੇ ਉੱਤੇ ਇਕੱਠੇ ਹੋਣਾ। ਔਰ ਜਿਵੇਂ ਵੀਰ ਬੌਬ ਸਿੰਘ ਜੀ ਨੇ ਕਿਹਾ, ਦੇਖੋ ਅਸੀਂ TV 84 ਦਾ ਪਲੇਟਫਾਰਮ ਹਮੇਸ਼ਾ ਹੀ ਰਿਹਾ। ਇੱਕ ਪੀਰੀਅਡ ਸੀ ਕਿ ਗੁਰਪਤਵੰਤ ਸਿੰਘ ਪੰਨੂ, ਅਵਤਾਰ ਸਿੰਘ ਪੰਨੂ ਆਲਮੋਸਟ ਮਹੀਨੇ 'ਚ ਇੱਕ ਅੱਧੀ ਡਿਬੇਟ 'ਚ ਹੁੰਦੇ ਸੀ। ਹੁਣ ਉਹਨਾਂ ਦੇ ਸਿਕਿਉਰਿਟੀ ਰੀਜ਼ਨਸ ਵੀ ਨੇ, ਉਹ ਨਹੀਂ ਅਵੇਲੇਬਲ। ਉਹਨਾਂ ਨੇ ਪੋਲਿਟਿਕਸ ਪੰਜਾਬ TV ਚੈਨਲ ਵੀ ਉਹਨਾਂ ਦੇ ਕੋਲ ਹੈ। ਸੋ ਅਸੀਂ ਕਦੇ ਵੀ, ਔਰ ਇਹੀ ਹਾਲ ਬਾਕੀ ਜਥੇਬੰਦੀਆਂ ਦਾ ਕਿ ਅਸੀਂ ਸਭ ਦੇ ਲਈ ਓਪਨ ਹੈ। ਤੇ ਹੁਣ ਇਹ ਤਾਂ ਨਹੀਂ ਹੈ ਵੀ ਕਿਸੇ ਨੂੰ ਅਸੀਂ ਇਸ ਲਈ ਡੈਲੀਬਰੇਟਲੀ ਕਿਸੇ ਨੂੰ ਇਹ ਨਹੀਂ ਹੁੰਦਾ ਵੀ ਅਸੀਂ ਕਿਸੇ ਨੂੰ ਛੁਟਿਆਉਣ ਦੀ ਕੋਸ਼ਿਸ਼ ਕਰਦੇ, ਪਰ ਹਰ ਇੱਕ ਜਿੱਥੇ ਕੋਈ ਕੰਫਰਟੇਬਲ ਹੁੰਦਾ ਹੈ। ਇਸ ਵੇਲੇ ਉਹਨਾਂ ਦੇ ਲਈ ਤਾਂ ਗੁਰਪਤਵੰਤ ਸਿੰਘ ਪੰਨੂ ਜਦੋਂ ਹੁਣ ਉਹ ਸਰੀ ਵੀ ਆਏ ਨੇ, ਉਹਨਾਂ ਦੇ ਬਾਡੀਗਾਰਡ ਜਾਂ ਦੂਜਾ, ਔਰ ਇਹ ਸੇਫਟੀ 'ਚ ਵਿਚਰਨਾ ਇਹ ਠੀਕ ਵੀ ਹੈ। ਔਰ ਹਾਲਾਂ ਜਿਹੜਾ ਵੀ ਮੈਸੇਜ ਉਹਨਾਂ ਦਾ ਹੁੰਦਾ ਹੈ ਅਸੀਂ ਅੱਗੇ ਹੋ ਕੇ ਉਸ ਨੂੰ ਲੋਕਾਂ ਤੱਕ ਪਹੁੰਚਾਉਂਦੇ। ਬਾਕੀ ਜਿਹੜੀ ਸਾਡੀ ਪੈਨਲ ਡਿਸਕਸ਼ਨ ਜਾਂ ਦੂਸਰਾ ਹੁੰਦਾ ਉਹਦੇ 'ਚ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਹੋਰ ਵੀ ਜਿਹੜੇ ਜਿਸ ਫੀਲਡ 'ਚ ਕੰਮ ਕਰਨ ਵਾਲੇ ਲੋਕ ਨੇ ਸਿਆਸੀ ਤੌਰ ਦੇ ਉੱਤੇ ਵੀ, ਪੰਜਾਬ 'ਚ ਵੀ ਸਾਡੀ ਟੀਮ ਸਾਰੇ ਆਗੂਆਂ ਨੂੰ ਜਿਹੜੀ ਹੈ ਉਹ ਅੱਡ ਟਾਈਮ ਤੇ ਇੰਟਰਵਿਊ ਕਰਦੀ ਹੈ। ਸਾਡਾ ਕੈਨੇਡਾ ਬਿਊਰੋ 'ਚ ਮਨਵੀਰ ਸਿੰਘ ਔਰ ਵੀਰ ਸੁਖਵਿੰਦਰ ਸਿੰਘ ਜਿਹੜੇ ਹੁਣ ਫਾਲਟ ਲਾਈਨਸ ਪ੍ਰੋਗਰਾਮ ਜਿਹੜਾ ਉਹ ਇੰਟਰਵਿਊਜ਼ ਤੇ ਹੀ ਆਧਾਰਿਤ ਹੁੰਦਾ ਹੈ, ਜਿਹਦੇ 'ਚ ਕਿ ਅੱਡ ਸ਼ਖਸੀਅਤਾਂ ਨਾਲ, ਜਿਵੇਂ ਅੱਜ ਕੱਲ੍ਹ 'ਚ ਵੀ ਉਹਨਾਂ ਨੇ ਜਿਹੜਾ ਸਰੀ ਨੂੰ ਵੀ ਕਵਰ ਕੀਤਾ, ਔਰ UK ਦੇ ਵਿੱਚ ਜਿਹੜੀ ਸਿੱਖ ਰਿਲੀਫ ਦੇ ਨਾਲ ਵੀ ਇੰਟਰਵਿਊ ਕਰਨ ਦੀ ਲਾਈਨ ਹੈ, ਪੰਜਾਬ ਦੇ ਸਕਾਲਰਸ ਨਾਲ ਵੀ। ਸੋ ਅਸੀਂ ਇਸ ਪਲੇਟਫਾਰਮ ਤੋਂ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਇਰਰਿਸਪੈਕਟਿਵ ਆਫ, ਸਵਾਏ ਅਸੀਂ ਉਹਨਾਂ ਡਿਬੇਟਸ ਜਿਹੜੀਆਂ ਧਾਰਮਿਕ ਜਾਂ ਮਰਿਆਦਾ ਜਾਂ ਦੂਸਰੇ ਇਸ਼ੂ ਤੇ ਆਪਸ ਚ ਬਣਦੀਆਂ ਨੇ ਉਹਨੂੰ ਐਨਕਰੇਜ ਨਹੀਂ ਕਰਦੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਹਣ ਸਿੰਘ ਮਾਲ, ਟੋਨੀ ਢੀਂਡਸਾ, ਉਹਨਾਂ ਨੇ ਫਤਿਹ ਬੁਲਾਈ ਹੈ। ਨਵਾਜ਼ ਚੌਧਰੀ ਜਿਹੜੇ ਸਾਡੇ ਨਾਲ 1 to 1 ਵੀ ਕਈ ਵਾਰ ਸੰਪਰਕ ਕਰਦੇ ਨੇ, ਉਹਨਾਂ ਨੇ ਕਿਹਾ ਅਸਲਾਮ ਅਲੈਕਮ ਡਾਕਟਰ ਸਾਹਿਬ, ਵਾਲੇਕਮ ਸਲਾਮ, ਆਲਵੇਜ਼ ਖਾਲਿਸਤਾਨ ਜ਼ਿੰਦਾਬਾਦ, ਨੈਵਰ ਮਿਸ ਯੂਰ ਸਿੰਗਲ प्रोग्राम सिंस लास्ट 9 years। सारी टीम TV 84 को सलाम। चौधरी साहब बहुत बहुत शुक्रिया। लखवीर सिंह भूता लिखते ने ਤੁਹਾਨੂੰ ਵੀ ਔਰ ਮੈਨੂੰ ਵੀ ਉਹਨਾਂ ਨੇ ਫਤਿਹ ਬੁਲਾਈ ਹੈ। ਫਤਿਹ ਜੀ। ਆਪ ਜੀ ਦਾ ਪ੍ਰੋਗਰਾਮ ਬਹੁਤ ਹੀ ਵਧੀਆ ਹੁੰਦਾ ਹੈ ਜੀ। ਮੈਂ ਹਮੇਸ਼ਾ ਆਪ ਜੀ ਦੇ ਪ੍ਰੋਗਰਾਮ ਦੇਖਦਾ ਜਿਸ ਨੇ ਹਿੰਦੂ ਤਵੀਆਂ ਦਾ ਸਿੱਖਾਂ ਖਿਲਾਫ ਸਿਰਜੇ ਜਾਂਦੇ ਝੂਠੇ ਵਰਤਾਨ ਦਾ ਲੱਕ ਤੋੜਿਆ ਅਤੇ ਸਿੱਖੀ ਫਲਸਫੇ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਉੱਚਾ ਚੁੱਕਿਆ ਜੀ। ਧੰਨਵਾਦ। ਸ਼ਾਇਦ ਲਖਵੀਰ ਸਿੰਘ ਪਿੰਡ ਭੂਤਾ, ਨਵਾਂ ਸ਼ਹਿਰ, ਇਹ ਬਰਮਿੰਗਮ UK 'ਚ ਨਿਵਾਸ ਕਰਦੇ ਨੇ। ਲਖਵੀਰ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਪਿੰਡ ਨੂੰ ਵੀ ਯਾਦ ਰੱਖਿਆ ਹੋਇਆ, ਆਪਣੇ ਨਾਂ ਦੇ ਨਾਲ ਵੀ ਲਾਇਆ ਹੋਇਆ, ਔਰ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਕਮੈਂਟ ਦੇ ਲਈ। ਬੂਟਾ ਸਿੰਘ, ਉਹਨਾਂ ਦਾ ਸ਼ੁਕਰੀਆ। ਜਗਤਾਰ ਸਿੰਘ ਜੌਲ, ਉਹ ਕਹਿੰਦੇ ਨੇ ਡਾਕਟਰ ਸਾਹਿਬ ਕਰੋੜ ਲਾਹਨਤਾਂ ਚੰਦੂ, ਚੀਮਾ, ਢਿੱਲੋਂ, ਇਹਨਾਂ ਜਾਲੀ ਅਕਾਲੀਆਂ ਨੂੰ ਵੀ ਪਾਓ ਜਿਹੜੇ ਦੁੱਕੀ ਦੇ ਲਾਲੇ ਜਗਤ ਨਾਰਾਇਣ ਨੂੰ ਅਨੋਖਾ ਅਮਰ ਸ਼ਹੀਦ ਦਾ ਖਿਤਾਬ ਦਿੰਦੇ ਨੇ। ਇਹਨਾਂ ਦੱਲਿਆਂ ਨੂੰ ਸਰੀ 'ਚ 2 ਲੱਖ ਦਾ ਇਕੱਠ ਨਹੀਂ ਦੱਸਿਆ। ਹੁਣ ਜੌਲ ਸਾਹਿਬ ਜਿਹੜੇ ਲਫ਼ਜ਼ ਤੁਸੀਂ ਇਸਤੇਮਾਲ ਕਰਤੇ ਨੇ ਉਸ ਤੋਂ ਬਾਅਦ ਤਾਂ ਕੋਈ ਇਹ ਬੇਸ਼ਰਮ ਬੇਹਿਆ, ਹੁਣ ਇਹਨਾਂ ਦੇ ਲਈ ਕੀ ਲਫ਼ਜ਼। ਅਸੀਂ ਤਾਂ ਐਵੇਂ ਕੁੱਤਾ ਵੀ ਬਦਨਾਮ ਹੁੰਦਾ ਜੇ ਇਹਨਾਂ ਨੂੰ ਤੁਸੀਂ ਸਰਕਾਰ ਦੇ ਕੁੱਤੇ ਕੋਏ। ਤੁਸੀਂ ਬਿਲਕੁਲ ਠੀਕ ਕਿਹਾ, ਇਹ ਦੁੱਕੀ ਦੇ ਵੀ ਨਹੀਂ, ਦੁੱਕੀ ਵੀ ਜ਼ਿਆਦਾ, ਧੇਲੇ ਦੇ ਨਹੀਂ, ਕੌਡੀ ਦੇ ਨਹੀਂ ਹੈ ਜੇ ਤੁਸੀਂ ਹੁਣ ਕਰੰਸੀ 'ਚ ਜਾਣਾ। ਰਾਜਵਿੰਦਰ ਸਿੰਘ ਫਤਿਹ ਬੁਲਾਉਂਦੇ ਨੇ, ਕਹਿੰਦੇ ਨੇ ਗ੍ਰੇਟ ਸ਼ੋ ਐਜ਼ ਆਲਵੇਜ਼, ਖਾਲਿਸਤਾਨ ਇਜ਼ ਔਨ ਦਾ ਵੇ। ਬਹੁਤ ਬਹੁਤ ਸ਼ੁਕਰੀਆ ਰਾਜਵਿੰਦਰ ਸਿੰਘ ਜੀ। ਜੀ ਡਾਕਟਰ ਸਾਹਿਬ, ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।